की फतेह। अस्सलाम वालेकुम। आदाब बर्ज महा थोड़ी होस्ट नीलम खोटना टीवी 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। हाँ जी नीलम कौर जी ਤੁਹਾਨੂੰ भी तो दुनिया भर च बैठे साडे बहुत ही प्यारे सोहने सियाणे टीवी 84 ਦੇ ਦਰਸ਼ਕਾਂ ਨੂੰ भी वाहिगुरू जी का खालसा वाहिगुरू जी की फतेह ਤੇ ਸਾਡੇ बहुत ही प्यारे मुसलमान ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सचो सच में बहुत शुक्रिया जी। डॉक्टर साहब आज 18 जनवरी 2022 6 माघ ਨਾਨਕਸ਼ਾਹੀ ਸੰਮਤ 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸ ਰਹੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਐਨ ਕੇਬਲ ਬੈਲਫਾਲਕਨ ਕੈਨੇਡਾ ਰੋਕੂ ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਪਹਿਲਾਂ ਆਪਾਂ ਤੁਹਾਨੂੰ ਦੱਸ ਦਈਏ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਨਿਊ ਜਰਸੀ ਤੋਂ ਵੀਰ ਗਿਆਨ ਸਿੰਘ ਜੀ ਆਰਾਂ ਵੱਲੋਂ। ਸੋ ਇਹਨਾਂ ਟੀਵੀ 84 ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਹੈ ਤੇ ਦਰਸ਼ਕਾਂ ਲਈ ਸੁਨੇਹਾ ਦਿੱਤਾ ਹੈ ਕਿ ਸਾਡੀ ਟੇਕ ਜਿਹੜੀ ਹੈ ਗੁਰੂ ਵਾਹਿਗੁਰੂ ਤੇ ਹੋਣੀ ਚਾਹੀਦੀ ਹੈ। ਸੋ ਨਾਮ ਸਿਮਰਨ ਕਰਦਿਆਂ ਗੁਰੂ ਸਾਹਿਬਾਨਾਂ ਦੇ ਰਸਤੇ ਤੇ ਜਿਹੜੇ ਦਰਸਾਏ ਜਿਹੜੇ ਰਸਤੇ ਤੇ ਚੱਲਦਿਆਂ ਅਸੀਂ ਇਮਾਨਦਾਰੀ ਨਾਲ ਅੱਗੇ ਵਧੀਏ ਅਤੇ ਸਾਨੂੰ ਗੁਰੂ ਸਾਹਿਬ ਜਿੱਤ ਬਖਸ਼ਿਸ਼ ਜਿਹੜੇ ਕਰਨਗੇ। ਸੋ ਮੇਰੀ ਪੀਰੇ ਤੇ ਸੰਤਾਨ ਤੇ ਚੱਲਦਿਆਂ ਹੀ ਅਸੀਂ ਅਸਲ ਮਾਇਨੇ ਵਿੱਚ ਗੁਰੂ ਦੀ ਬਖਸ਼ਿਸ਼ ਦੇ ਹੱਕਦਾਰ ਹੋਵਾਂਗੇ ਅਤੇ ਸਮਾਜ ਵਿੱਚ ਕੋਈ ਤਬਦੀਲੀ ਲਿਆ ਸਕਾਂਗੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਗਿਆਨ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਵੱਧ ਤੋਂ ਵੱਧ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਸਾਡੇ ਫੋਨ ਨੰਬਰ ਤੇ ਕਾਲ ਕਰ ਸਕਦੇ ਹੋ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਕੇਜਰੀਵਾਲ ਨੇ ਅਖੀਰ ਪੰਜਾਬ ਦੀ ਚੀਫ ਮਿਨਿਸਟਰੀ ਦੀ ਕੁਰਸੀ ਨੂੰ ਆਪਣੇ ਲਈ ਗਰਮ ਰੱਖਣ ਵਾਸਤੇ ਆਪਣੇ ਬੱਚੇ ਜਮੂਰੇ ਭਗਵੰਤ ਮਾਨ ਨੂੰ ਨਾਮਜ਼ਦ ਕਰ ਹੀ ਦਿੱਤਾ ਹੈ। ਸੋ ਟੀਵੀ 84 ਦੀ ਟੀਮ ਨੇ ਭਗਵੰਤ ਮਾਨ ਦੀ ਨੋਮੀਨੇਸ਼ਨ ਦੇ ਜਿਹੜੇ ਮੁੱਢਲੇ ਪਲਾਂ ਵਿੱਚ ਹੀ ਉਸ ਦੀ ਔਕਾਤ ਜਿਹੜੀ ਹੈ ਜਗਜ਼ਾਰ ਕਰ ਦਿੱਤੀ। ਸੋ ਪ੍ਰੋਫੈਸਰ ਭੁੱਲਰ ਦੀ ਰਿਹਾਈ ਵਿੱਚ ਅਰੋੜਾ ਬਣੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਸੰਬੰਧੀ ਪੁੱਛੇ ਗਏ ਸਵਾਲ ਤੇ ਭਗਵੰਤ ਮਾਨ ਨੇ ਸਿੱਧਾ ਜਵਾਬ ਦੇਣ ਦੀ ਥਾਂ ਉੱਥੋਂ ਭੱਜਣ ਵਿੱਚ ਹੀ ਆਪਣੀ ਭਲਾਈ ਸਮਝੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਵੀਰ ਗਿਆਨ ਸਿੰਘ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਔਰ ਜਿਵੇਂ ਉਹਨਾਂ ਨੇ ਇਹ ਸੁਨੇਹਾ ਦਿੱਤਾ ਹੈ ਇਹ ਨੌਜਵਾਨ ਬੜਾ ਸਮਰਪਿਤ ਹੈ ਗੁਰਸਿੱਖੀ ਨੂੰ ਔਰ ਦੇਖੋ ਅਸੀਂ ਅੱਜ ਦੇ ਦੌਰ ਦੇ ਵਿੱਚ ਜਿੱਥੇ ਕਈ ਨਾ ਪੱਖੀ ਚੀਜ਼ਾਂ ਦੇਖਦੇ ਹਾਂ ਉੱਥੇ ਆਪਣੇ ਬੱਚੇ ਬੱਚੀਆਂ ਦੇ ਵਿੱਚ ਇੱਕ ਚੰਗੀ ਲਹਿਰ ਜਿਹੜੇ ਬੱਚੇ ਬੱਚੀਆਂ ਗੁਰਬਾਣੀ ਨੂੰ ਪਿਆਰ ਕਰਦੇ ਨੇ ਗੁਰਸਿੱਖੀ ਨਾਲ ਜੁੜੇ ਹੋਏ ਨੇ ਔਰ ਉਹ ਰੂਹਾਨੀਅਤ ਨੂੰ ਸਮਝਣਾ ਚਾਹੁੰਦੇ ਨੇ ਆਪਣੇ ਅੰਦਰ ਦੇ ਨਾਲ ਜੁੜ ਕੇ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਔਰ ਉਹਨਾਂ ਦੀ ਪਹੁੰਚ ਵੀ ਇਮਾਨਦਾਰ ਹੈ। ਮੈਂ ਬਹੁਤ ਵਾਰ ਇਹ ਕਿਹਾ ਪਹਿਲਾਂ ਵੀ ਕਿ ਜਿਹੜੇ ਇੱਥੇ ਜੰਮੇ ਪਲੇ ਬੱਚੇ ਨੇ ਕਈ ਵਾਰ ਉਹ ਸਾਨੂੰ ਬਲੰਟ ਲੱਗਦੇ ਨੇ ਕਿਉਂਕਿ ਉਹ ਰਾਈਟ ਅਵੇ ਆਪਣੀਆਂ ਇਮੋਸ਼ਨਸ ਦਾ ਇਜ਼ਹਾਰ ਕਰ ਦਿੰਦੇ ਨੇ ਕੋਈ ਲੁਕ ਲੁਕੋ ਨਹੀਂ ਰੱਖਦੇ ਪਰ ਉਹ ਇਮਾਨਦਾਰ ਨੇ। ਉਹਨਾਂ ਦੀ ਜੋ ਵੀ ਚੀਜ਼ ਪਸੰਦ ਹੈ ਉਹ ਉਸ ਦਾ ਖੁਸ਼ੀ ਨਾਲ ਇਜ਼ਹਾਰ ਕਰਦੇ ਨੇ ਜਿਹਨੂੰ ਉਹ ਡਿਸਲਾਈਕ ਕਰਦੇ ਨੇ ਉਹ ਮੂੰਹ ਤੇ ਕਿ ਭਾਵੇਂ ਮੰਮੀ ਡੈਡੀ ਨੂੰ ਵੀ ਕਹਿਣਾ ਹੋਏ ਉਹ ਇੱਕਦਮ ਜਿਹਨੂੰ ਕਹਿੰਦੇ ਨੇ ਪਟਕ ਕੇ ਜਵਾਬ ਦੇਣਾ। ਸਾਡੀਆਂ ਜਨਰੇਸ਼ਨਸ ਜਾਂ ਅਸੀਂ ਉੱਥੋਂ ਦੇ ਸਾਊਥ ਏਸ਼ੀਅਨ ਮਾਹੌਲ ਦੇ ਵਿੱਚ ਜੰਮੇ ਪੜੇ ਅਸੀਂ ਬਹੁਤ ਵਾਰ ਜਿਹੜਾ ਉਹ ਆਪਣੀਆਂ ਅੰਦਰ ਇਮੋਸ਼ਨਸ ਹੋਰ ਹੁੰਦੀਆਂ ਨੇ ਤੇ ਬਾਹਰ ਜਿਹੜਾ ਚੰਗੇ ਬਣਨ ਲਈ ਜਾਂ ਟੂ ਲੁੱਕ ਬੀਬੇ ਬॉय ਜਾਂ ਬੀਬੀਆਂ ਕੁੜੀਆਂ ਅਸੀਂ ਜਿਹੜਾ ਸਾਡੀ ਇੱਕ ਵੱਖਰੀ ਪਹੁੰਚ ਰਹਿੰਦੀ ਹੈ। ਪਰ ਇੱਕ ਇਹ ਵੀ ਹੈ ਕਿ ਇਸ ਕਲਚਰ ਦੇ ਵਿੱਚ ਇੱਕ ਪਾਰਟ ਜਿਹੜਾ ਪ੍ਰੋਬਿੰਗ ਹੈ ਲੱਭਣਾ ਉਹ ਫਿਰ ਜਿਸ ਗੱਲ ਦੇ ਪਿੱਛੇ ਪੈਂਦੇ ਨੇ ਉਹਦੀ ਤਹਿ ਤੱਕ ਜਾਣ ਦੀ ਵੀ ਕੋਸ਼ਿਸ਼ ਕਰਦੇ ਨੇ ਔਰ ਮੈਂ
ਇਹ ਰੁਝਾਨ 1990 ਤੋਂ ਜਦੋਂ ਯੂਥ ਕੈਂਪਾਂ 'ਚ ਇੱਥੇ ਜਾਣਾ ਸ਼ੁਰੂ ਕੀਤਾ ਸਮਰ ਦੇ ਵਿੱਚ ਦੂਸਰੇ, ਤੇ ਮੈਂ ਦੇਖਿਆ ਵੀ ਬੱਚਿਆਂ ਦੇ ਨਾਲ ਇੱਕ ਸਟੇਜ ਤੇ ਤੁਹਾਨੂੰ ਉਹਨਾਂ ਦੀ ਕੁਐਸਚਨਿੰਗ ਕਈ ਵਾਰੀ ਪਰਟਰਬਿੰਗ ਲੱਗਦੀ ਹੈ, ਲੇਕਿਨ ਉਹ ਇਮਾਨਦਾਰ ਪਹੁੰਚ ਹੁੰਦੀ ਹੈ। ਔਰ ਕਿਉਂਕਿ ਅਲਟੀਮੇਟਲੀ ਸਫ਼ਰ ਸਾਡਾ ਰੂਹਾਨੀਅਤ ਦਾ ਹੈ। ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਜ਼ਿੰਦਗੀ ਦਾ ਸਫ਼ਰ ਰੂਹਾਨੀਅਤ ਦਾ ਸਫ਼ਰ ਹੈ। ਆਪਣੇ ਆਪ ਨੂੰ ਜਾਣਨਾ, ਰੱਬ ਦੇ ਨਾਲ ਪਿਆਰ, ਆਪਣੀ ਜ਼ਿੰਦਗੀ ਬੰਦਗੀ ਦੇ ਵਿੱਚ ਗੁਜ਼ਾਰਨੀ, ਅਲਟੀਮੇਟਲੀ ਇਹੀ ਜ਼ਿੰਦਗੀ ਦਾ ਮਿਸ਼ਨ ਹੈ। ਔਰ ਵੀਰ ਗਿਆਨ ਸਿੰਘ ਇਸ ਪਾਸੇ ਬੜੀ ਯੰਗ ਉਮਰ ਦੇ ਵਿੱਚ ਕਾਫੀ ਜਿਹੜੀਆਂ ਨੇ ਉਹ ਪੁਲਾਂਘਾਂ ਪੁੱਟ ਰਹੇ ਨੇ। ਕਿਉਰੋਸਿਟੀ ਵੀ ਹੈ, ਜਾਣਨਾ ਵੀ ਚਾਹੁੰਦੇ ਨੇ, ਔਰ ਬਹੁਤ ਸਾਰਾ ਉਹਨਾਂ ਦਾ ਜਿਹੜਾ ਫੋਕਸ ਹੈ ਉਹ ਰੂਹਾਨੀਅਤ ਦੇ ਇਸ ਐਸਪੈਕਟ ਤੇ ਹੈ। ਔਰ ਉਹ ਇਹ ਸਮਝਦੇ ਨੇ ਕਿ ਸਾਡੀਆਂ ਬਹੁਤ ਸਾਰੀਆਂ ਸਮੱਸਿਆਵਾਂ ਰਿਜ਼ੋਲਵ ਹੋ ਸਕਦੀਆਂ ਨੇ ਜੇ ਅਸੀਂ ਆਪਣੀਆਂ ਜੜ੍ਹਾਂ ਨਾਲ ਜੁੜੀਏ, ਗੁਰੂ ਤੇ ਸਾਡਾ ਸਿਦਕ ਭਰੋਸਾ ਹੋਏ, ਔਰ ਸੱਚ ਦੇ ਰਸਤੇ ਤੇ ਚੱਲਣ ਦਾ ਸਾਡਾ ਇਕੱਲਾ ਸੰਕਲਪ ਹੀ ਨਾ ਹੋਏ, ਅਸੀਂ ਸੱਚ ਨੂੰ ਪਰਨਾਏ ਹੋਈਏ, ਸੱਚ ਦੇ ਨਾਲ ਸਾਡਾ ਇਸ਼ਕ ਹੋਏ, ਮੁਹੱਬਤ ਹੋਏ। ਔਰ ਅਲਟੀਮੇਟਲੀ ਸਿੱਖ ਦੇ ਲਈ ਗੁਰਬਾਣੀ ਤੋਂ ਉੱਪਰ ਤਾਂ ਕੋਈ ਚੀਜ਼ ਨਹੀਂ ਹੈ, ਔਰ ਸਾਡੇ ਲਈ ਤਾਂ ਬਾਣੀ ਗੁਰੂ ਹੈ। ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਸੁਵੀਰ ਗਿਆਨ ਸਿੰਘ ਬਾਣੀ ਪੜ੍ਹਦੇ ਨੇ, ਪਿਆਰ ਕਰਦੇ ਨੇ, ਥਾਂ ਜਿਹੜਾ ਉਹਨਾਂ ਨੂੰ ਜਿੱਥੇ ਵੀ ਪਤਾ ਲੱਗਦਾ ਵੀ ਗੁਰਮਤਿ ਸਮਾਗਮ ਨੇ ਉਹਦੇ 'ਚ ਹਾਜ਼ਰੀ ਭਰਦੇ ਨੇ। ਔਰ TV 84 ਲਈ ਉਹਨਾਂ ਦੀ ਇਹ ਸਪਾਂਸਰਸ਼ਿਪ ਸਾਡੇ ਲਈ ਫਖਰ ਵਾਲੀ ਗੱਲ ਹੈ, ਅਸੀਂ ਸ਼ੁਕਰੀਆ ਅਦਾ ਕਰਦੇ ਹਾਂ। ਇਹ ਵੀ ਅਸੀਂ ਮਾਫੀ ਚਾਹੁੰਦੇ ਹਾਂ ਆਪਣੇ ਦਰਸ਼ਕਾਂ ਤੋਂ ਕਿ ਕੱਲ ਮਾਰਟਨ ਲੂਥਰ ਕਿੰਗ ਡੇ ਜਿਹੜੀ ਫੈਡਰਲ ਹੌਲੀਡੇ ਸੀ, ਅਸੀਂ ਵੀ ਇਹਨੂੰ ਹੌਲੀਡੇ ਦੇ ਸਬਬ 'ਚ ਲਿਆ। ਹਾਲਾਂਕਿ ਕੁਝ ਪਰਿਵਾਰਕ ਰੁਝੇਵੇਂ ਵੀ ਸਨ, ਲੇਕਿਨ ਫਿਰ ਵੀ ਸਾਡੇ ਦਰਸ਼ਕਾਂ ਵੱਲੋਂ ਫਿਕਰ ਦਾ ਇਜ਼ਹਾਰ ਕੀਤਾ ਜਾਂਦਾ ਹੈ ਜਦੋਂ ਵੀ ਕੋਈ ਇੱਕ ਅੱਧੀ ਛੁੱਟੀ ਆ ਜਾਂਦੀ ਹੈ। ਸੋ ਅਸੀਂ ਮਾਫੀ ਚਾਹੁੰਦੇ ਹਾਂ, ਕਿਉਂਕਿ ਦੂਸਰਾ ਪਾਰਟ ਇਹ ਵੀ ਸੀ ਕਿ ਬੜਾ ਜ਼ੋਰਦਾਰ ਜਦੋਂ ਅਸੀਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦਾ ਮਸਲਾ ਜਾਂ ਬੰਦੀ ਸਿੰਘਾਂ ਦੀ ਰਿਹਾਈ ਦਾ ਇਸ਼ੂ ਜਿਹੜਾ ਅੱਜ ਕੱਲ੍ਹ ਗਰਮਾਇਆ ਹੋਇਆ ਹੈ, ਪਿਛਲੇ ਦਿਨਾਂ ਦੇ ਵਿੱਚ ਫਤਿਹਗੜ੍ਹ ਸਾਹਿਬ ਤੋਂ ਗਵਰਨਰ ਹਾਊਸ ਚੰਡੀਗੜ੍ਹ ਤੱਕ ਵੱਡਾ ਮਾਰਚ ਹੋਇਆ, ਔਰ ਇਹ ਵੀ ਇਹਨਾਂ ਦਿਨਾਂ ਦੇ ਵਿੱਚ ਸਾਹਮਣੇ ਆਇਆ ਕਿ ਕਿਵੇਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ, ਜਿਨ੍ਹਾਂ ਦੇ ਆਪਣੇ ਪਰਿਵਾਰ ਨੂੰ, ਉਹਨਾਂ ਦੇ ਪਿਤਾ ਨੂੰ ਟਾਰਚਰ ਕਰਕੇ ਮਾਰਿਆ ਗਿਆ, ਉਹਨਾਂ ਦੇ ਮਾਸੜ ਨੂੰ, ਔਰ ਪਰਿਵਾਰ ਕਿਹਨਾਂ ਹਾਲਾਤਾਂ 'ਚੋਂ ਗੁਜ਼ਰਿਆ, ਔਰ ਕਿਵੇਂ ਉਹਨਾਂ ਨੂੰ 1995 ਦੇ ਵਿੱਚ ਜਰਮਨ ਤੋਂ ਡਿਪੋਰਟ ਕਰਕੇ ਲੈ ਗਏ। ਔਰ ਅੱਜ ਅਸੀਂ ਉਸ ਸਾਰੇ ਪੀਰੀਅਡ ਦੀ ਗੱਲ ਕਰੀਏ ਤੇ ਆਲਮੋਸਟ 25 ਸਾਲ ਤੋਂ ਜ਼ਿਆਦਾ, ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਉਹਨਾਂ ਦੇ ਉੱਤੇ ਜਿਹੜਾ ਕੇਸ ਮੜਿਆ ਗਿਆ ਸੁਪਰੀਮ ਕੋਰਟ 'ਚ ਤੱਕ ਜਦੋਂ ਕੇਸ ਪਹੁੰਚਦਾ ਹੈ ਤੇ ਈਵਨ ਚੀਫ ਜਸਟਿਸ ਜਿਹੜੇ ਨੇ ਉਹ ਡੈਥ ਸੈਂਟੈਂਸ ਦੇ ਖਿਲਾਫ ਕਹਿ ਕੇ ਔਰ ਐਕਵਿਟਲ ਦੀ ਗੱਲ ਕਰਦੇ ਨੇ। ਔਰ ਇਹ ਵੀ 131 ਦੇ ਕਰੀਬ ਜਿਹੜੀਆਂ ਉਹਨਾਂ ਦੇ ਕੇਸ ਦੇ ਵਿੱਚ ਵਿਟਨੈਸਿਸ ਪੇਸ਼ ਕੀਤੀਆਂ ਗਈਆਂ, ਉਹਨਾਂ 'ਚੋਂ 129 ਜਿਹੜੇ ਨੇ ਉਹ ਸ਼ਨਾਖਤ ਹੀ ਨਹੀਂ ਕਰ ਪਾਉਂਦੇ, ਯਾਨੀ ਕਿ ਉਹ ਸਭ ਇੱਕ ਬਨੌਰਟੀ ਕੇਸ। ਲੇਕਿਨ ਇਹਦੇ ਬਾਵਜੂਦ ਉਹਨਾਂ ਨੂੰ ਜੇਲ੍ਹ ਦੇ ਵਿੱਚ ਰੱਖਿਆ ਹੋਇਆ ਹੈ ਸਫਰਿੰਗ 'ਚ, ਔਰ ਬਾਅਦ ਦੇ ਵਿੱਚ ਮੈਡੀਕਲ ਬੋਰਡਸ ਨੇ ਵੀ ਟੈਸਟੀਫਾਈ ਕੀਤਾ ਕਿ ਕਿਵੇਂ ਉਹਨਾਂ ਦੀ ਮੈਂਟਲ ਕੰਡੀਸ਼ਨ ਜਿਹੜੀ ਜ਼ਾਹਰ ਹੈ ਡਿਪਰੈਸ਼ਨ ਤੋਂ ਸ਼ੁਰੂ ਹੋ ਕੇ ਸੋਲੀਟਰੀ ਕਨਫਾਈਨਮੈਂਟ, ਇਹ ਸਾਰੇ ਕੰਟਰੀਬਿਊਟਿੰਗ ਰੀਜ਼ਨ ਹੁੰਦੇ ਨੇ। ਅਸੀਂ ਦੇਖਦੇ ਹਾਂ ਈਵਨ ਮੈਂ ਵਾਸ਼ਿੰਗਟਨ DC ਸੀ ਕੱਲ, ਔਰ ਇੱਕ ਸਾਈਕਾਇਟਰਿਸਟ ਸਰਜਨ ਮਿਲਣ ਆਏ, ਔਰ ਉਹ ਮੈਂਸ਼ਨ ਕਰ ਰਹੇ ਸੀ ਕਿ 2 ਗੁਣਾ ਤੋਂ ਕਈ ਮਾਮਲਿਆਂ 'ਚ 3 ਗੁਣਾ ਜਿਹੜਾ ਪੇਸ਼ੈਂਟਸ ਦੀ ਗਿਣਤੀ ਆ ਅੱਜ ਕੱਲ੍ਹ COVID-19 ਦੇ ਚੱਲਦੇ ਆ, ਔਰ ਵੱਡਾ ਕਾਰਨ ਕਿ ਘਰਾਂ ਦੇ ਵਿੱਚ ਸਾਰੇ ਤਾੜੇ ਹੋਏ। ਔਰ ਈਵਨ ਇੱਕ ਬੀਬੀ ਟੀਚਰ ਜਿਹੜੇ ਕਹਿੰਦੇ ਸੀ ਕਿ ਵੀ ਬੱਚਿਆਂ ਦਾ ਬਿਹੇਵੀਅਰ ਇਸ ਵੇਲੇ, ਕਿਉਂਕਿ ਕੁਝ ਦਿਨਾਂ ਲਈ ਜਦੋਂ ਖੁੱਲ੍ਹਦੇ ਨੇ, ਉਹ ਕਹਿੰਦੇ ਨੇ ਕਿ ਵੀ ਸਾਡੇ ਲਈ ਉਹਨਾਂ ਨੂੰ ਹੈਂਡਲ ਕਰਨਾ ਔਖਾ ਹੋ ਰਿਹਾ ਕਿ ਤੁਸੀਂ ਜਿਹੜਾ ਉਹ ਐਡਰੈਸ ਕਰ ਰਹੇ ਹੁੰਦੇ ਹੋ ਤੇ ਉਹ ਫੋਨ ਖੋਲ ਕੇ ਬੈਠੇ ਹੁੰਦੇ ਨੇ, ਉਸ ਦੇ ਉੱਤੇ ਹੁੰਦੇ ਨੇ, ਔਰ ਜਿਹੜੀਆਂ ਗਾਈਡਲਾਈਨਸ ਨੇ ਸਕੂਲਾਂ ਦੀਆਂ ਉਹਨਾਂ 'ਚ ਤੁਸੀਂ ਉਹਨਾਂ ਨੂੰ ਮਨਾ ਵੀ ਨਹੀਂ ਕਰ ਸਕਦੇ ਕਿ ਵੀ ਬੰਦ ਕਰੋ ਫੋਨ, ਕਿਉਂਕਿ ਇੱਥੇ ਬਹੁਤ ਸਾਰਾ ਇਸ ਕਿਸਮ ਦਾ ਪਾਰਟ ਹੈ। ਤੇ ਸਾਈਕਾਇਟਰਿਸਟ ਕਹਿ ਰਹੇ ਸੀ ਕਿ ਵੀ ਡੋਮੈਸਟਿਕ ਵਾਇਲੈਂਸ ਨਹੀਂ ਇਕੱਲੀ, ਈਵਨ ਸੁਸਾਈਡ ਦੇ ਕੇਸ ਇੰਨੇ ਜ਼ਿਆਦਾ, ਹੋਮਿਸਾਈਡ ਬਾਰੇ ਵੀ ਮੈਂ ਪੜ੍ਹਿਆ। ਸੋ ਮਤਲਬ ਇਹ ਹੈ ਕਿ ਜਿਨ੍ਹਾਂ ਘਰਾਂ 'ਚ ਸਾਰੀਆਂ ਸਹੂਲਤਾਂ ਦੇ ਹੁੰਦੇ ਆ, ਜਿੱਥੇ ਅੱਡ ਬਾਥਰੂਮ ਹੈ, ਅੱਡ ਕਮਰਾ ਹੈ, TV, ਹਰ ਚੀਜ਼ ਹੈ,
जे 1.5 साल ਦੇ ਇਸ ਪੀਰੀਅਡ ਨੇ ਸੋਲੀਟਰੀ ਕਨਫਾਈਨਮੈਂਟ ਜਿਹੜਾ ਕੱਲਾ ਰੱਖਣ ਦਾ ਜਾਂ ਬਾਕੀ ਨਾਲੋਂ ਕਾਟਾਫੇ ਹਾਲ ਕੀਤਾ ਤੇ ਜਿਨ੍ਹਾਂ ਨੂੰ 20-25 ਸਾਲ ਤੋਂ ਚੱਕੀ ਬੰਦ, ਜਿਹਨੂੰ ਸੋਲੀਟਰੀ ਕਨਫਾਈਨਮੈਂਟ ਦਾ ਬੰਦ ਵਈ ਨਹੀਂ ਕਿ ਚੱਕੀ 'ਚ ਬੰਦ ਦੇਣਾ ਔਰ ਉੱਥੋਂ ਨਿਕਲਣ ਨਹੀਂ, ਔਰ ਪਰਿਵਾਰਾਂ ਨਾਲ ਵੀ ਮੁਲਾਕਾਤਾਂ ਜਿਹੜੀਆਂ ਨੇ ਉਹ ਮਹੀਨਾ ਔਰ ਈਵਨ ਇਸ 1.5-2 ਸਾਲ ਦੇ ਪੀਰੀਅਡ 'ਚ ਜਦੋਂ ਕਿ ਹੁਣ ਕੋਵਿਡ ਚੱਲ ਰਿਹਾ ਹੈ, ਜਿੱਥੇ ਬਹੁਤ ਸਾਰੇ ਦੂਸਰੇ ਕੈਦੀਆਂ ਨੂੰ ਕੋਵਿਡ ਮਹਾਮਾਰੀ ਦੇ ਨਾਂ ਥੱਲੇ ਪੈਰੋਲ ਦਿੱਤੀ ਗਈ, ਸਿੱਖ ਬੰਦੀਆਂ ਨੂੰ ਈਵਨ ਪੈਰੋਲ ਵੀ ਨਹੀਂ ਦਿੱਤੀ ਗਈ। ਸੋ ਇਸ 2 ਸਾਲ ਦੇ ਪੀਰੀਅਡ 'ਚ ਉਹ ਆਪਣੇ ਪਰਿਵਾਰਾਂ ਨੂੰ ਅਦਰਵਾਈਜ਼ ਕੋਈ ਮਹੀਨੇ ਬਾਅਦ ਮੁਲਾਕਾਤ ਆ ਗਈ, ਕੋਈ 15 ਦਿਨਾਂ ਬਾਅਦ ਆ ਗਈ। ਸੋ ਇਹਨਾਂ ਹਾਲਾਤਾਂ 'ਚ ਜੇ ਕੋਈ ਮਾਨਸਿਕ ਤੌਰ ਦੇ ਉੱਤੇ ਤਣਾਅਗ੍ਰਸਤ ਹੁੰਦਾ ਹੈ, ਡਿਪਰੈਸ਼ਨ ਚਲਾ ਜਾਂਦਾ ਤੇ ਇਹ ਬੜਾ ਸੁਭਾਵਿਕ ਹੈ। ਬਿਲਕੁਲ। ਔਰ ਗੱਲ ਇੱਥੋਂ ਤੱਕ ਨਹੀਂ ਹੈ, ਅਸੀਂ ਤਿਹਾੜ ਜੇਲ੍ਹ ਜਿੱਥੇ ਕਿ ਪ੍ਰੋਫੈਸਰ ਭੁੱਲਰ ਨੂੰ ਇਸ ਥਰੂ ਆਊਟ ਦਾ ਪੀਰੀਅਡ ਰੱਖਿਆ ਗਿਆ, ਉਸ ਹਵਾਲੇ ਨਾਲ ਦੇਖਦੇ ਹਾਂ ਤੇ ਉੱਥੇ ਤਾਂ ਉਹ ਉਹਨਾਂ ਨੂੰ ਟੌਰਚਰ ਕਰਕੇ ਮਾਰ ਵੀ ਰਹੇ ਨੇ ਔਰ ਫਿਰ ਅਲਟੀਮੇਟਲੀ ਉਹਨੂੰ ਸੁਸਾਈਡ ਬਣਾ ਰਹੇ ਨੇ। ਸੋ ਜਿਹੜਾ ਫਤਿਹਗੜ੍ਹ ਸਾਹਿਬ ਤੋਂ ਚੰਡੀਗੜ੍ਹ ਗਵਰਨਰ ਹਾਊਸ ਤੱਕ ਦਾ ਬੰਦੀ ਛੋੜ ਸਿੰਘਾਂ ਨੂੰ ਦੀ ਰਿਹਾਈ ਦੇ ਲਈ ਬੰਦੀ ਸਿੰਘਾਂ ਦੀ ਮਾਰਚ ਸੀ, ਉਸ ਤੋਂ ਬਾਅਦ ਇਹ ਇੱਕ ਮੋਮੈਂਟਮ ਫੜੀ ਗਈ ਇਹ ਸਾਰੀ ਮੂਵਮੈਂਟ ਨੇ ਔਰ ਉਹਦੇ ਨਾਲ ਇਸ ਪੀਰੀਅਡ 'ਚ ਸਾਹਮਣੇ ਆਇਆ ਕਿ ਅਸੀਂ ਅੱਗੇ ਵੀ ਜ਼ਿਕਰ ਕੀਤਾ ਸੀ ਕਿ 550 ਸਾਲਾ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਮੌਕੇ ਤੇ ਜਿਹੜਾ ਗਵਰਨਮੈਂਟ ਆਫ ਇੰਡੀਆ ਨੇ ਕੁਝ ਜਿਹੜੀ ਆ ਉਹ ਰਾਹਤਾਂ ਦੇਣ ਦਾ ਐਲਾਨ ਕੀਤਾ ਸੀ, ਰਿਹਾਈ ਜਿਨ੍ਹਾਂ ਦੇ ਵਿੱਚ ਪ੍ਰੋਫੈਸਰ ਭੁੱਲਰ, ਭਾਈ ਬਲਵੰਤ ਸਿੰਘ ਰਾਜੋਆਣਾ ਇਹ ਨਾਂ ਸਨ। ਲੇਕਿਨ ਇਹਦੇ ਬਾਵਜੂਦ ਇਹਨਾਂ ਕਿਉਂਕਿ 2019 ਚ 9 ਨਵੰਬਰ ਨੂੰ 550 ਸਾਲਾ ਸੀ, ਹੁਣ ਇਹ ਸਾਹਮਣੇ ਆਇਆ ਕਿ ਇਹਨਾਂ 2 ਸਾਲਾਂ ਦੇ ਵਿੱਚ ਕਿਉਂਕਿ ਅਲਟੀਮੇਟਲੀ ਜਿਸ ਜੇਲ੍ਹ 'ਚ ਤੁਹਾਨੂੰ ਰੱਖਿਆ ਹੁੰਦਾ ਵਰਤਾਰਾ ਵੀ ਜਿਹੜਾ ਜਿਸ ਕੇਸ 'ਚ ਉਹਨਾਂ ਨੂੰ ਫਸਾਇਆ ਗਿਆ ਉਹ ਦਿੱਲੀ 'ਚ ਵਾਪਰਿਆ। ਸੋ ਦਿੱਲੀ 'ਚ ਕੇਜਰੀਵਾਲ ਦੀ ਸਰਕਾਰ ਹੈ। ਹੁਣ ਕੇਜਰੀਵਾਲ ਦੀ ਸਰਕਾਰ ਔਰ ਜਦੋਂ ਸੈਂਟਰ ਨੇ ਤਾਂ ਕਰ ਦਿੱਤਾ ਕਿ ਭਾਈ ਇਹਨਾਂ ਨੂੰ ਛੱਡ ਦਿਓ, ਹੁਣ ਉਸ ਨੂੰ ਅੱਗੇ ਭੇਜਦੇ ਨੇ ਜਿਸ ਨੂੰ ਕਹਿੰਦੇ ਨੇ ਸਜ਼ਾ ਸਮੀਖਿਆ ਬੋਰਡ, ਉਹ ਸਟੇਟ ਦੇ ਕੋਲ ਹੈ। ਹੁਣ ਉਹ ਜੇ ਲਿਖ ਦਿੰਦਾ ਹੈ ਕਿ ਜੀ ਇਹ ਬੜਾ ਖਤਰਨਾਕ ਪ੍ਰਿਜ਼ਨਰ ਹੈ ਔਰ ਇਹਨੂੰ ਬਾਹਰ ਭੇਜਿਆ ਜਿਹੜਾ ਅਮਨ ਕਾਨੂੰਨ ਭੰਗ ਹੋਏਗਾ ਤੇ ਉਹਨਾਂ ਦੀ ਰਿਲੀਜ਼ ਜਿਹੜੀ ਹੈ ਉਹ ਨਹੀਂ ਹੋ ਪਾਉਂਦੀ। ਹੁਣ ਪਿਛਲੇ 2 ਸਾਲਾਂ ਦੇ ਵਿੱਚ 4 ਵਾਰ ਕੇਜਰੀਵਾਲ ਦੀ ਕਮਾਂਡ ਵਾਲੀ ਦਿੱਲੀ ਸਰਕਾਰ ਦੇ ਇਸ ਸਜ਼ਾ ਸਮੀਖਿਆ ਬੋਰਡ ਨੇ ਪ੍ਰੋਫੈਸਰ ਭੁੱਲਰ ਦੀ ਰਿਹਾਈ ਦੇ ਉੱਤੇ ਕਾਠਾ ਮਾਰਿਆ। ਹੁਣ ਇਹੀ ਕੇਜਰੀਵਾਲ ਜਦੋਂ 2014 ਚ ਜੰਤਰ ਮੰਤਰ ਹੋਏ, ਦੂਸਰਾ ਹੋਏ, ਉੱਥੇ ਜਾ ਕੇ ਧਰਨਿਆਂ 'ਚ ਬਹਿੰਦਾ ਸੀ ਮੋਦੀ ਦੇ ਬਣਨ ਤੋਂ ਪਹਿਲਾਂ। ਔਰ ਹੁਣ ਜਦੋਂ ਅਸੀਂ ਕਹਿੰਦੇ ਹਾਂ ਕਿ ਕੇਜਰੀਵਾਲ RSS ਦੀ B ਟੀਮ ਹੈ ਤੇ ਤੁਸੀਂ ਉਸ ਸਾਰੇ ਪੈਟਰਨ ਨੂੰ ਉਦੋਂ ਜਿਹੜਾ ਇਹ ਛਲੇਡਾ ਕੇਜਰੀਵਾਲ ਸਵੇਰ ਵੇਲੇ ਕਈ ਵਾਰੀ ਬੰਗਲਾ ਸਾਹਿਬ ਸ਼ਰਧਾਲੂਆਂ ਦੀ ਲਾਈਨ 'ਚ ਖਲੋਤਾ ਹੁੰਦਾ ਸੀ, ਕੋਈ ਹੋਰ ਉਦੋਂ ਸਿੱਖਾਂ ਨੂੰ ਸਮਝ ਨਹੀਂ ਸੀ, ਉਹ ਸਮਝਦੇ ਸੀ ਵੀ ਸਿੱਖਾਂ ਦਾ ਬੜਾ ਹਮਦਰਦ ਹੈ। ਪੰਜਾਬ 'ਚ ਵੀ ਉਹਦਾ ਇਸ ਕਿਸਮ ਦਾ ਸੀ ਵਰਤਾਰਾ ਆ ਕੇ ਔਰ ਉਹਨੇ ਲਿਖਤੀ ਤੌਰ ਦੇ ਉੱਤੇ ਦਿੱਲੀ ਕਮੇਟੀ ਨੂੰ ਉਦੋਂ ਦਿੱਤਾ ਸੀ ਕਿ ਭਾਈ ਇਹ ਜਿਹੜਾ ਪ੍ਰੋਫੈਸਰ ਭੁੱਲਰ ਦੀ ਰਿਲੀਜ਼ ਹੋਣੀ ਚਾਹੀਦੀ ਔਰ ਸੈਂਟਰ ਨੂੰ ਵੀ ਲਿਖ ਕੇ ਉਹਨਾਂ ਨੇ ਪਰ ਹੁਣ ਜਦੋਂ ਉਹਦੀ ਆਪਣੀ ਹਕੂਮਤ ਹੈ ਔਰ ਦੂਸਰੇ ਪਾਸੇ ਉਸ ਪੀਰੀਅਡ 'ਚ ਵੀ ਉਹਦੇ ਇਸ ਕਿਸਮ ਦੀਆਂ ਬਿਆਨਬਾਜ਼ੀਆਂ ਤੋਂ ਹੀ ਭਰਮੇ ਹੋਏ ਬਾਹਰਲੇ ਸਿੱਖਾਂ ਨੇ ਕਰੋੜਾਂ ਨਹੀਂ ਅਰਬਾਂ ਰੁਪਇਆ ਆਮ ਆਦਮੀ ਪਾਰਟੀ ਦੇ ਲਈ ਇਕੱਠਾ ਕੀਤਾ। ਪੰਜਾਬ 'ਚ ਕਿਵੇਂ ਇੱਕ ਲਹਿਰ, ਕਿਉਂਕਿ ਬਾਦਲਾਂ ਦਾ ਜਿਹੜਾ 10 ਸਾਲ ਦਾ ਰਾਜ ਸੀ ਆਲਮੋਸਟ ਉਸ ਤੋਂ ਅੱਕੇ ਹੋਏ ਜਿਹੜੇ ਸਿੱਖ ਸਨ ਇਨ ਪਾਰਟਿਕੂਲਰ ਔਰ ਪੰਜਾਬੀ ਇਨ ਜਨਰਲ, ਉਹਨਾਂ ਦਾ ਸੀ ਕਿ ਇਹਨੂੰ ਕੱਢਣਾ। ਔਰ ਇਹ ਉਹ ਪੀਰੀਅਡ ਸੀ ਕਿ ਏਜੰਸੀਆਂ ਨੇ ਦੇਖਿਆ ਕਿ ਵੀ ਇਹ ਐਂਟਾਈ ਇਨਕੰਬੈਂਸੀ ਤਾਂ ਜੋ ਚੱਲ ਹੀ ਰਹੀ ਆ 2017 ਤੱਕ ਦੀ ਅਸੀਂ ਗੱਲ ਕਰ ਰਹੇ ਹਾਂ, ਜਦੋਂ ਅਸੈਂਬਲੀ ਇਲੈਕਸ਼ਨਾਂ ਹੋਣੀਆਂ ਸੀ ਉਦੋਂ ਤੱਕ ਪਹੁੰਚਦੇ ਆ ਜਿਹੜਾ ਇਹ ਫੇਰ ਇਹ ਤਾਂ ਇਵੇਂ ਇਹਨੇ ਤਾਂ ਸ਼ੇਰਵਾਨੀ ਸਵਾਈ ਹੋਈ ਸੀ ਕਿ ਮੈਂ ਚੀਫ ਮਿਨਿਸਟਰ ਬਣਨਾ ਹੈ। ਇਹ ਵੱਖਰੀ ਗੱਲ ਹੈ ਕਿ ਏਜੰਸੀਆਂ ਆਪਣੀ ਖੇਡ ਵੀ ਖੇਡ ਰਹੀਆਂ ਹੁੰਦੀਆਂ ਕਿ ਜਿਹਨੂੰ ਖੜਾ ਕੀਤਾ ਇਹਨੂੰ ਇਹ ਨਾ ਲੱਗਿਆ ਕਿ ਇਹ ਸਫਰ ਇੰਨਾ ਸੁਖੈਨ ਹੈ। ਉਹਨਾਂ ਨੇ ਉਸ ਪੀਰੀਅਡ ਦੇ ਵਿੱਚ ਹੀ ਆਪਣੇ ਸੌਦਾ ਸਾਧ ਜਿਹੜਾ ਏਜੰਸੀਆਂ ਦੀ ਆਊਟਫਿਟ ਹੈ ਉਹਦੇ ਰਾਹੀਂ ਮੌੜ ਮੰਡੀ ਦੇ ਵਿੱਚ ਇੱਕ ਬੰਬ ਧਮਾਕਾ ਕਰਵਾ ਕੇ ਪੰਜਾਬ ਦੇ ਹਿੰਦੂਆਂ ਨੂੰ ਡਰਾ ਦਿੱਤਾ ਤੇ ਨਾਲ ਹੀ ਇਹ ਪ੍ਰਚਾਰ ਕਿ ਜੀ ਆਮ ਆਦਮੀ ਦਾ ਕੇਜਰੀਵਾਲ ਇਹ ਤਾਂ ਖਾਲਿਸਤਾਨੀਆਂ ਨਾਲ ਰਲਿਆ ਹੋਇਆ ਹੈ, ਅੱਤਵਾਦੀਆਂ ਨਾਲ ਰਲਿਆ ਹੋਇਆ ਹੈ। ਔਰ ਫਿਰ ਕੋਈ ਕਹਾਣੀ ਕਿ ਜੀ ਫਲਾਂ ਜਿਹਦੇ ਘਰ ਉਹ ਰੁਕਿਆ ਉਹ ਤਾਂ ਬੰਦਾ ਜਿਹੜਾ ਉਹ ਦਹਿਸ਼ਤਗਰਦੀ 'ਚ ਇਨਵੋਲਵ ਸੀ। ਸੋ ਮੁੱਕਦੀ ਗੱਲ ਕਿ ਇਹਨੂੰ ਜਿਹੜਾ ਕੇਜਰੀਵਾਲ ਦੇ ਮੂੰਹ ਤੱਕ ਪਾਵਰ ਦੇ ਕੱਪ 'ਚੋਂ ਇਹ ਸਿਪ ਕਰਨ ਵਾਲਾ ਸੀ ਅੱਧ ਰਾਹ ਦੇ ਵਿੱਚ ਉਹ ਰੁਕ ਗਿਆ। ਹਾਲਾਂ
ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ 2017 ਦੀਆਂ ਅਸੈਂਬਲੀ ਚੋਣਾਂ ਵੇਲੇ ਤੋਂ ਬਾਅਦ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਮੇਨ ਆਪੋਜੀਸ਼ਨ ਪਾਰਟੀ ਵਜੋਂ ਉਭਰੀ। ਅਕਾਲੀ ਦਲ ਬਾਦਲ ਜਿਹਦੀਆਂ 10 ਸਾਲ ਦੀਆਂ ਕਰਤੂਤਾਂ ਤੋਂ ਸਿੱਖ ਹੱਕੇ ਹੋਏ ਸਨ, ਉਸ ਨੂੰ ਜਿਹੜਾ ਉਹ ਨੰਬਰ 3 ਤੇ ਤੱਕ ਦਿੱਤਾ ਗਿਆ। ਲੇਕਿਨ ਗੱਲ ਅਸੀਂ ਜੇ ਇਹ ਵੀ ਕਰਾਂਗੇ ਕਿ ਹੁਣ ਜਿਵੇਂ ਤੁਸੀਂ ਕਿਹਾ ਕਿ ਕੇਜਰੀਵਾਲ ਜਿਹੜਾ ਖੁਦ ਚੀਫ ਮਿਨਿਸਟਰ ਬਣਨਾ ਚਾਹੁੰਦਾ ਸੀ, ਔਰ ਉਹਦਾ ਹੀ ਇੱਕ ਹੋਰ ਜਿਹੜਾ ਉਹਨਾਂ ਚੋਂ ਜਿਹੜੇ ਆਮ ਆਦਮੀ ਪਾਰਟੀ ਦੇ ਫਾਊਂਡਰ ਨੇ, ਜਿਨ੍ਹਾਂ ਦੇ ਵਿੱਚ ਅਸੀਂ ਪ੍ਰਸ਼ਾਂਤ ਕਿਸ਼ੋਰ ਐਂਡ ਦੂਸਰੇ ਦੇਖਦੇ ਹਾਂ ਜਿਨ੍ਹਾਂ ਨੂੰ ਇਹਨੇ ਕੱਢ ਕੇ ਬਾਹਰ ਮਾਰਿਆ, ਔਰ ਉਹਨਾਂ ਦੇ ਵਿੱਚ ਕੁਮਾਰ ਵਿਸ਼ਵਾਸ, ਹਾਲਾਂਕਿ ਉਹ ਇੱਕ ਆਪਣੇ ਕਿਸਮ ਦਾ ਹਿੰਦੂਤਵੀ ਹੈ ਕਿਉਂਕਿ ਉਹਨੇ ਹੀ ਸਭ ਤੋਂ ਪਹਿਲਾਂ ਗੁਜਰਾਤ ਦੇ ਇੱਕ ਕਵੀ ਦਰਬਾਰ 'ਚ ਜਦੋਂ ਕਿ ਮੋਦੀ ਚੀਫ ਮਿਨਿਸਟਰ ਹੁੰਦਾ ਸੀ ਉੱਥੇ ਇਹ ਕਿਹਾ ਸੀ ਕਿ ਜੀ ਮੋਦੀ ਜੀ ਕੋ ਤਾਂ ਪ੍ਰਧਾਨ ਮੰਤਰੀ ਹੋਣਾ ਚਾਹੀਏ। ਸੋ ਇਹ ਹੈ ਤਾਂ ਸਾਰੇ ਹੀ ਕੋਈ ਜਿਹੜੇ ਨੇ ਜਿਸ ਨੂੰ ਕਹਿੰਦੇ ਨੇ ਕਿ ਭਾਈ ਇੱਕੋ ਹੀ ਨਸਲ ਦੇ ਨੇ, ਲੇਕਿਨ ਫਿਰ ਵੀ ਜਦੋਂ ਤੁਸੀਂ ਕੁਝ ਗੱਲਾਂ ਫੈਕਟਸ ਦੇ ਤੌਰ ਦੇ ਉੱਤੇ ਦੇਖਦੇ ਹੋ ਤੇ ਉਹ ਕੁਮਾਰ ਵਿਸ਼ਵਾਸ ਵੀ ਕੇਜਰੀਵਾਲ ਤੋਂ ਟੁੱਟਾ। ਅਲਟੀਮੇਟਲੀ ਗੇਮ ਤਾਂ ਪਾਵਰ ਦੀ ਹੈ। ਪ੍ਰਸ਼ਾਂਤ ਕਿਸ਼ੋਰ ਔਰ ਦੂਸਰੇ ਲੋਕ ਪ੍ਰਸ਼ਾਂਤ ਕਿਸ਼ੋਰ ਨੇ ਜੀ ਸ਼ਸ਼ੀ ਭੂਸ਼ਣ, ਪ੍ਰਸ਼ਾਂਤ ਕਿਸ਼ੋਰ ਦਾ ਇੱਕ ਹੋਰ ਦੁਮਛੱਲ ਹੈ ਜਿਹੜਾ ਕਿ ਉਹ ਪੋਲ ਪ੍ਰੈਡਿਕਸ਼ਨ ਕਰਦਾ, ਔਰ ਉਹ ਵੀ ਪਤਾ ਨਹੀਂ ਕਿਹੜੀ ਨਸਲ ਅੱਗੇ ਅਲਟੀਮੇਟਲੀ ਨਿਕਲਣੀ ਹੈ। ਲੇਕਿਨ ਉਹਨੇ ਚੰਗੀ ਤਰ੍ਹਾਂ ਮੁੰਨਿਆ ਅੱਡ ਨੂੰ। ਮਮਤਾ ਬੈਨਰਜੀ ਨੇ ਵੀ ਉਹਨੂੰ ਹਾਇਰ ਕੀਤਾ ਸੀ। ਉਸ ਤੋਂ ਪਹਿਲਾਂ 2014 ਦੀਆਂ ਚੋਣਾਂ ਵੇਲੇ ਉਹ ਮੋਦੀ ਦਾ ਖਾਸਮ ਖਾਸ ਸੀ, ਪੋਲ ਸਰਵੇ ਕਰਾਉਣ ਵਾਲਾ। ਫਿਰ ਅਮਰਿੰਦਰ ਨੇ ਤਾਂ ਉਹਨੂੰ ਕੈਬਨਿਟ ਸਟੇਟਸ ਦਿੱਤਾ ਹੋਇਆ ਸੀ। ਪਰ ਇਹ ਸ਼ਸ਼ੀ ਭੂਸ਼ਣ, ਸ਼ਾਂਤੀ ਭੂਸ਼ਣ, ਪਿਓ ਪੁੱਤਰ, ਇਹਨਾਂ 'ਚ ਮੈਨੂੰ ਨਾਂ ਭੁੱਲ ਜਾਂਦਾ ਕੌਣ ਪਿਓ ਹੈ ਕੌਣ ਪੁੱਤਰ ਹੈ, ਪਰ ਇਹ ਕੁਮਾਰ ਵਿਸ਼ਵਾਸ, ਔਰ ਕੁਮਾਰ ਵਿਸ਼ਵਾਸ ਨੇ ਇਹਦੇ ਹਵਾਲੇ ਦੇ ਨਾਲ ਇਹ ਕਿਹਾ ਸੀ ਕਿ ਭਾਈ ਇਹਨੂੰ ਮੈਂ ਇਹ ਕਿਹਾ ਵੀ ਪੰਜਾਬ ਸਿੱਖਾਂ ਦੀ ਸਟੇਟ ਹੈ ਔਰ ਦੁਨੀਆ ਭਰ ਦੇ ਜਿਹੜੇ ਸਿੱਖ ਨੇ ਉਹ ਪੰਜਾਬ ਦੇ ਨਾਲ ਇਮੋਸ਼ਨਲੀ ਵੱਜੇ ਹੋਏ ਨੇ, ਔਰ ਇਹ ਤੈਨੂੰ ਕਿਸੇ ਨੇ ਐਕਸੈਪਟ ਨਹੀਂ ਕਰਨਾ ਚੀਫ ਮਿਨਿਸਟਰ। ਔਰ ਕਹਿੰਦਾ ਵੀ ਉਹਨੇ ਕਿਹਾ ਕਿ ਵੀ ਉਦੋਂ HS ਫੂਲਕਾ ਇਹ ਵੀ ਆਮ ਆਦਮੀ ਪਾਰਟੀ 'ਚ ਸੀ, ਔਰ ਜ਼ਾਹਰ ਹੈ ਕਿ ਉਹ ਵੀ ਦਾਅਵੇਦਾਰ। ਸੁੱਚਾ ਸਿੰਘ ਛੋਟੇਪੁਰ ਉਹ ਤਾਂ ਬਣਾਇਆ ਹੀ ਉਹਨਾਂ ਨੂੰ ਆਮ ਆਦਮੀ ਪਾਰਟੀ ਦਾ ਪ੍ਰੈਜ਼ੀਡੈਂਟ ਹੋਇਆ ਸੀ ਪੰਜਾਬ ਦਾ। ਹੁਣ ਕੇਜਰੀਵਾਲ, ਔਰ ਇਹ ਗੱਲ ਹੁਣ ਜੇ ਤਾਂ ਕੋਈ ਸਿੱਖ ਕਹਿੰਦਾ ਫਿਰ ਤਾਂ ਇੱਕ ਡਿਫਰੈਂਟ ਲੱਗਦਾ ਵੀ ਸ਼ਾਇਦ ਬਾਇਸਡ ਐਟੀਟਿਊਡ ਹੈ। ਕੁਮਾਰ ਵਿਸ਼ਵਾਸ ਉਹ ਕਹਿ ਰਿਹਾ ਕਿ ਦੇਖੋ ਸਾਡੀ, ਉਹ ਕਹਿੰਦਾ ਉਹ ਕੁਮਾਰ ਵਿਸ਼ਵਾਸ ਨੂੰ ਕਹਿ ਰਿਹਾ ਵੀ ਤੂੰ ਤਿਆਰੀ ਰੱਖ ਕੱਪੜੇ ਕੁਪੜੇ, ਬਹੁਤ ਜਲਦੀ ਤੈਨੂੰ ਮੈਂ ਆਪਣੇ ਸ਼ਪਥ ਗ੍ਰਹਿਣ ਸਮਾਰੋਹ ਦੇ ਵਿੱਚ ਓਥ ਟੇਕਿੰਗ ਦੇ ਵਿੱਚ ਸੱਦਣਾ ਚੀਫ ਮਿਨਿਸਟਰ ਪੰਜਾਬ ਦੇ ਵੀ ਸਰਕਾਰ ਤਾਂ ਸਾਡੀ ਬਣਨੀ। ਔਰ ਉਹਨਾਂ ਨੇ ਪ੍ਰੈਡਿਕਸ਼ਨ ਵੀ ਇਹ ਸੀ ਕਿ 117 ਚੋਂ ਅਸੀਂ 110 ਸੀਟਾਂ ਲੈਣੀਆਂ ਨੇ, ਔਰ ਉਸ ਵੇਲੇ ਦੇ ਪੋਲ ਸਰਵੇ ਜਿਵੇਂ ਅੱਜ ਆਮ ਆਦਮੀ ਪਾਰਟੀ ਨੂੰ ਲੀਡ ਦਿਖਾ ਰਹੇ ਨੇ ਉਵੇਂ ਵੀ ਉਦੋਂ ਜਿਹੜੀਆਂ ਨੇ ਉਹ ਕੋਈ 80 ਸੀਟਾਂ ਦੇ ਰਿਹਾ ਸੀ, ਕੋਈ 90, ਸਾਰੇ ਜਿਹੜੀਆਂ ਉਹ RSS ਔਰ ਇਹਨਾਂ ਦੀਆਂ ਏਜੰਸੀਆਂ ਜਿਵੇਂ ਮੈਨੀਪੂਲੇਟ ਕਰਦੀਆਂ। ਔਰ ਐਜ਼ ਪਰ ਕੁਮਾਰ ਜਿਹੜਾ ਉਸ ਦਾ ਜੇ ਤੁਸੀਂ ਉਹ ਦੇਖੋ, ਕਹਿੰਦਾ ਉਹਨੇ ਕਿਹਾ ਕਿ ਜੀ ਇਹ ਸਿੱਖ ਦੁਨੀਆ ਭਰ ਦੇ ਐਮੋਸ਼ਨ, ਪੰਜਾਬ ਕੱਲਾ ਇੱਕ ਸਟੇਟ ਨਹੀਂ ਹੈ, ਪੰਜਾਬ ਇੱਕ ਐਮੋਸ਼ਨ ਦਾ ਨਾਂ ਹੈ, ਔਰ ਸਿੱਖ ਦੁਨੀਆ ਭਰ ਚ ਪੰਜਾਬ ਦੇ ਉਹ ਤੈਨੂੰ ਕੀ ਉਹ ਕਿਸੇ ਨੂੰ ਵੀ ਉੱਥੇ ਸਿੱਖ ਨੂੰ ਹੀ ਜਿਹੜਾ ਉਹ ਐਕਸੈਪਟੈਂਸ ਹੋਏਗੀ। ਤੇ ਕਹਿੰਦਾ ਵੀ ਉਹਨੂੰ ਮੈਂ ਕਿਹਾ ਵੀ ਤੇਰੀ ਪਲਾਨ ਤੂੰ ਬਣੇਗਾ ਕਿਵੇਂ? ਕਹਿੰਦਾ ਜੀ ਅਸੀਂ ਜਿਹੜਾ ਉਹ ਜਦੋਂ HS ਫੂਲਕਾ ਔਰ ਛੋਟੇਪੁਰ ਔਰ ਇੱਕ ਦਾ ਨਾਂ ਉਹਨੇ ਭਗਵੰਤ ਮਾਨ ਦਾ ਵੀ ਪਤਾ ਨਹੀਂ ਵਿੱਚ ਸੀ ਕਿ ਨਹੀਂ, ਕਿ ਵੀ ਇਹ ਆਪਸ ਦੇ ਵਿੱਚ ਉਲਝਣ ਕਿਉਂਕਿ ਸਾਰੇ ਹੀ ਕੰਟੈਂਡਰ ਨੇ ਚੀਫ ਮਿਨਿਸਟਰੀ ਦੇ, ਤੇ ਫਿਰ ਜਿਹੜਾ ਇਹ ਸੁਜੈਸ਼ਨ ਇਹਨਾਂ 'ਚ ਕਿਸੇ ਦੀ ਸਹਿਮਤੀ ਨਹੀਂ ਹੋਣੀ, ਔਰ ਜ਼ਾਹਰ ਹੈ ਕਿ ਵੀ ਫਿਰ ਅਸੀਂ ਜਿਹੜਾ ਸਾਡਾ ਨਾਂ ਤੂੰ ਪ੍ਰਪੋਜ਼ ਕਰ ਦੇਂ ਔਰ ਗੱਲ ਬਣ ਜਾਏਗੀ। ਹੁਣ ਮਤਲਬ ਜਿਸ ਬੰਦੇ ਦਾ ਨੇੜਲਾ ਜਿਹੜਾ ਰਾਈਟ ਹੈਂਡ ਮੈਨ ਰਿਹਾ ਹੈ ਉਹ ਉਹਦੇ ਇਰਾਦੇ ਦੱਸ ਰਿਹਾ ਕਿਵੇਂ ਹੈ, ਇਸ ਗੱਲ ਤੋਂ ਤੁਹਾਨੂੰ ਸਮਝ ਆਏਗੀ ਕਿ ਵੀ HS ਫੂਲਕਾ ਕਿਉਂ ਛੱਡ ਕੇ ਗਿਆ, ਜਿਹਨੂੰ ਲੀਡਰ ਆਫ ਦਾ ਆਪੋਜੀਸ਼ਨ ਅਸੈਂਬਲੀ ਚੋਣਾਂ ਤੋਂ ਬਾਅਦ ਪੰਜਾਬ ਦੇ ਵਿੱਚੋਂ ਬਣਿਆ ਸੀ, ਮਿਨਿਸਟਰ ਦਾ ਸਟੇਟਸ ਵੀ ਸੀ। ਇਸ ਗੱਲ ਦੀ ਸਮਝ ਆਏਗੀ ਕਿ ਸੁੱਚਾ ਸਿੰਘ ਛੋਟੇਪੁਰ ਦੇ ਖਿਲਾਫ ਕਿਵੇਂ ਇੱਕ ਫੇਕ ਜਿਹੜੀ ਹੈ ਕਹਾਣੀ ਘੜੀ ਗਈ, ਔਰ ਇਸ ਗੱਲ ਦਾ ਧਿਆਨ ਰਹੇ ਕਿ ਇਹਨਾਂ ਸਾਰਿਆਂ 'ਚ ਜਿੱਥੇ ਦੋਵੇਂ ਤਿੰਨੇ ਆਪਣੇ ਤੌਰ ਦੇ ਉੱਤੇ ਕੰਪੀਟੈਂਟ ਵੀ ਕਿਸੇ ਹੱਦ ਤੱਕ ਸੀ, ਐਸਪਾਇਰ ਕਰ ਰਹੇ ਸੀ। ਕਮੇਡੀਅਨ ਭਗਵੰਤ ਮਾਨ ਜਿਹਨੇ 18 ਸਾਲ ਦੀ ਉਮਰ 'ਚ ਜਿਹੜਾ ਗਰਮ ਕੁਲਫੀ ਨਾਂ ਦੀ ਆਪਣੀ ਆਡੀਓ ਕੈਸਟ ਤੋਂ ਆਪਣਾ ਕਾਮੇਡੀ ਦਾ ਕਰੀਅਰ ਸ਼ੁਰੂ ਕੀਤਾ, ਉਹ ਆਪਣੇ ਮਨ ਦੇ ਵਿੱਚ ਇਕੱਲਾ ਲੱਡੂ ਹੀ ਨਹੀਂ ਸੀ ਭੋਰ ਰਿਹਾ, ਉਹ ਅਰਵਿੰਦ ਕੇਜਰੀਵਾਲ ਦਾ ਜਿਹੜਾ ਉਹ ਸਹਾਇਕ ਬਣਿਆ ਹੋਇਆ ਸੀ ਇਸ ਸਾਰੀ ਖੇਡ ਦੇ ਵਿੱਚ, ਕਿ ਜਿਨ੍ਹਾਂ ਨੇ ਪਾਰਟੀ ਨੂੰ ਖੜਾ ਕਰ ਦਿੱਤਾ ਪੰਜਾਬ, ਜਿਹਦੇ 'ਚ ਜ਼ਾਹਰ ਹੈ ਸੁੱਚਾ ਸਿੰਘ ਛੋਟੇਪੁਰ ਦਾ ਇੱਕ ਵੱਡਾ ਰੋਲ ਸੀ
ਕਿ ਵੀ ਇਹਨਾਂ ਸਭ ਨੂੰ ਲਾਂਭੇ ਕਿਵੇਂ ਕਰਨਾ ਹੈ, ਪਾਸੇ ਕਿਵੇਂ ਕਰਨਾ ਹੈ। ਔਰ ਅਸੀਂ ਫਿਰ ਦੇਖਦੇ ਹਾਂ ਕਿ ਇਕੱਲਾ ਛੋਟੇਪੁਰ ਜਾਂ ਐਚ.ਐਸ. ਫੂਲਕਾ ਹੀ ਨਹੀਂ ਗਏ, ਸੁਖਪਾਲ ਖਹਿਰਾ ਵਰਗੀ ਆਵਾਜ਼ ਜਿਹੜਾ ਜ਼ਾਹਰ ਹੈ ਕਿ ਬੋਲਡ, ਕਿਉਂਕਿ ਇਹ ਦੇਖ ਰਹੇ ਸੀ ਇਹਨਾਂ 'ਚ ਠੀਕ ਹੈ ਵੀ ਅਸੀਂ ਜੇ ਸਿੱਖੀ ਪੁਆਇੰਟ ਆਫ ਵਿਊ ਤੋਂ ਜਾਂ ਖਾਲਿਸਤਾਨੀ ਨੁਕਤਾ ਨਿਗਾਹ ਤੋਂ ਦੇਖੀਏ ਤਾਂ ਜਿਹੜੇ ਨਾਮ ਇਹ ਲੈ ਰਹੇ ਆ ਉਹ ਸਾਡੇ ਕੰਮ ਦੇ ਨਹੀਂ ਨੇ। ਲੇਕਿਨ ਜਦੋਂ ਤੁਸੀਂ ਇੱਕ ਗੇਮ ਨੂੰ ਸਮਝਣਾ ਹੈ ਤੇ ਕਿਸੇ ਦੀ ਔਕਾਤ ਨੂੰ ਸਮਝਣਾ ਹੈ, ਫਿਰ ਤੁਹਾਨੂੰ ਇਹ ਜਿਹੜਾ ਸਾਰੀ ਖੇਡ ਨੂੰ ਸਮਝਣ ਦੇ ਲਈ ਇਸ ਸਾਰੇ ਨੂੰ ਦੇਖਣਾ ਪਏਗਾ ਕਿ ਇਹ ਕਹਾਣੀ ਦਾ ਮੁੱਢ ਦੇ ਵਿੱਚ ਕੀ ਹੈ। ਔਰ ਕੇਜਰੀਵਾਲ ਦਾ ਜ਼ਿਕਰ ਕਰਦੇ ਅਸੀਂ ਜ਼ਿਕਰ ਕੀਤਾ ਸੀ ਕਿ ਜਦੋਂ ਮਨਮੋਹਨ ਸਿੰਘ ਸਰਕਾਰ ਦੇ ਖਿਲਾਫ 24/7 ਮੁਹਿੰਮ ਮੀਡੀਆ ਨੇ ਔਰ ਆਰਐਸਐਸ ਨੇ ਸ਼ੁਰੂ ਕੀਤੀ ਕਰਪਸ਼ਨ ਦੇ ਨਾਂ ਥੱਲੇ, ਔਰ ਉਹ ਸਕੈਂਡਲ G5 ਕੇ ਕੀ ਸਕੈਂਡਲ ਕੱਢਿਆ, ਜਿਸ ਬੰਦੇ ਤੋਂ ਇਹ ਚਾਰਜ ਲਵਾਇਆ ਗਿਆ ਕਿ ਜੀ ਮੈਂ ਤਾਂ ਇੰਨੇ 100 ਕਰੋੜ ਦਾ ਜਾਂ ਦੂਜਾ ਜਿਹੜਾ ਫਾਇਦਾ ਪਹੁੰਚਾਇਆ, ਉਹ ਅੱਜ ਜਿਹੜਾ ਉਹ ਮੇਨ ਮੋਦੀ ਸਰਕਾਰ ਨੇ ਉਹਨੂੰ ਫਿਰ ਪਦਮ ਭੂਸ਼ਣ ਔਰ ਦੂਸਰੇ ਨਾਲ ਵੀ ਨਵਾਜਿਆ ਔਰ ਉਹ ਮੇਨ ਅਹੁਦੇ ਦੇ ਉੱਤੇ ਹੈ। ਔਰ ਇਸੇ ਤਰ੍ਹਾਂ ਅਸੀਂ ਦੇਖਦੇ ਹਾਂ ਵੀ ਫਿਰ ਜਿਹੜੇ ਕਰੈਕਟਰ ਤੁਸੀਂ ਅੰਨਾ ਹਜ਼ਾਰੇ ਜਿਹਨੂੰ ਲੱਭ ਕੇ ਲਿਆਂਦਾ ਗਿਆ, ਇੱਕ ਫੌਜ ਦਾ ਡਰਾਈਵਰ 65 ਦੀ ਵਾਰ ਵੇੜੇ ਉਹ ਡਰਾਈਵਰ ਸੀ ਫੌਜੀ, ਕੋਈ ਔਕਾਤ ਨਹੀਂ, ਉਹਨੂੰ ਵੱਡਾ ਗਾਂਧੀਅਨ ਬਣਾ ਕੇ ਜਿਵੇਂ ਗਾਂਧੀ ਦਾ ਅਵਤਾਰ ਜੰਮਿਆ ਹੁੰਦਾ ਹੈ ਧੋਤੀ ਬਣਾ ਕੇ ਉੱਥੇ ਬਿਠਾ ਦਿੱਤਾ ਹੈ। ਉਹਦੇ ਫਿਰ ਖੱਬੇ ਸੱਜੇ ਜਿਹੜੇ ਨੇ ਉਹ ਸਾਰੇ ਨੂੰ ਸਟਰੈਂਥ ਦੇ, ਔਰ ਤੁਸੀਂ ਇਹ ਦੇਖੋਗੇ ਸਾਰੇ ਹੀ ਆਰਐਸਐਸ ਦੇ ਐਫੀਲੀਏਟ ਨੇ। ਉਹਨਾਂ ਨੇ ਉਹ ਭੈਂਗਾ ਰਾਮਦੇਵ ਲਿਆਂਦਾ ਜਿਹੜਾ ਉਸ ਤੋਂ ਪਹਿਲਾਂ ਖੁਦ ਤਾਂ ਦੌੜ ਗਿਆ ਸੀ ਸਲਵਾਰ ਪਾ ਕੇ, ਉੱਥੋਂ ਫੜਿਆ ਗਿਆ ਸੀ ਦੌੜਦਾ ਦੌੜਦਾ, ਉਹਨੂੰ ਲਿਆਂਦਾ। ਇੱਕ ਪਾਸੇ ਸ਼੍ਰੀ ਰਵੀ ਸ਼ੰਕਰ ਲਿਆ ਕੇ ਖੜਾ ਕੀਤਾ। ਦੂਸਰੇ ਫਲੈਂਕਸ ਦੇ ਉੱਤੇ ਕਿਰਨ ਬੇਦੀ ਜਿਹੜੀ ਅੱਜ ਗਵਰਨਰੀ ਦਾ ਆਨੰਦ ਮਾਣ ਰਹੀ ਹੈ ਇਹਨਾਂ ਦੇ ਬੀਜੇਪੀ ਦੀ ਹਕੂਮਤ ਦੇ ਵਿੱਚ, ਔਰ ਇਹ ਜਿਹੜੀ ਫਿਰੋਜ਼ਪੁਰ ਰੈਲੀ ਇਹਨਾਂ ਦੀ ਐਕਸਪੋਜ਼ ਹੁੰਦਾ ਹੈ ਮੋਦੀ ਦਾ ਕਿ ਭਾਈ ਉੱਥੇ ਕੋਈ ਆਇਆ ਨਹੀਂ, ਉਹਨੂੰ ਕਹਿ ਰਹੀ ਹੈ ਕਿ ਉਹ ਤੇ ਜੀ ਫਲਾਈਓਵਰ ਦੇ ਥੱਲੇ ਜਿਹੜਾ ਉਹ ਫਲਾਈਓਵਰ ਤੇ ਜੇ ਮੋਦੀ ਚੜ ਜਾਂਦਾ ਤੇ ਉਹਦੇ ਥੱਲੇ ਬੰਬ ਲੱਗਾ ਹੋਣਾ ਸੀ, ਟਾਈਮ ਬੰਬ, ਉਹ ਤਾਂ ਮੋਦੀ ਨੂੰ ਮਾਰਨ ਦੀ ਗੰਭੀਰ ਸਾਜ਼ਿਸ਼ ਸੀ। ਹੁਣ ਇਹ ਸਾਰੇ ਜਿਹੜੇ ਨੇ ਜਿਹੜਾ ਹੁਣ ਅੰਨਾ ਹਜ਼ਾਰੇ ਦਾ ਉੱਥੇ ਜੋ ਸ਼ੋਅ ਚੱਲਿਆ 24/7 ਉਹਨੂੰ ਫਾਈਨੈਂਸ ਕਰ ਰਹੀ ਸੀ ਵਿਵੇਕਾਨੰਦ ਫਾਊਂਡੇਸ਼ਨ। ਵਿਵੇਕਾਨੰਦ ਫਾਊਂਡੇਸ਼ਨ ਨੂੰ ਹੈਡ ਕਰਦਾ ਅਜੀਤ ਡੋਵਾਲ ਜਿਹੜਾ ਅੱਜ ਕਰਤਾ ਧਰਤਾ ਸਾਰਾ ਹੀ, ਕਿਤੇ ਵੀ ਜੋ ਵੀ ਹੁੰਦਾ ਹੈ ਉਹ ਅੱਜ ਮੋਦੀ ਅਮਿਤ ਸ਼ਾਹ ਫੋਲੋ ਉਹਨੂੰ ਕਰਦੇ ਨੇ। ਸੋ ਇਹ ਸਾਰੇ ਕੇਜਰੀਵਾਲ ਉਸ ਪੀਰੀਅਡ 'ਚ ਇਨਕਮ ਟੈਕਸ ਕੇ ਪਤਾ ਨਹੀਂ ਕਿਹੜੇ ਡਿਪਾਰਟਮੈਂਟਸ IRS ਕੇ ਕਾਹਦੇ 'ਚ ਸੀ, ਉੱਥੋਂ ਰਿਜ਼ਾਈਨ ਕਰਵਾ ਕੇ ਅਜੀਤ ਡੋਵਾਲ ਦਾ ਖਾਸਮ ਖਾਸ ਇਹਨੂੰ ਲਿਆ ਕੇ ਜਿਹੜਾ ਉੱਥੇ ਇੰਟਰੋਡਿਊਸ ਕਰਵਾਇਆ ਗਿਆ ਦਿੱਲੀ ਦੇ ਵਿੱਚ। ਔਰ ਫਿਰ ਉਹਨਾਂ ਨੂੰ ਇਹ ਦੇਖਦੇ ਆ, ਉਹਨਾਂ ਨੂੰ ਇਹ ਟਰਬਲਡ ਜਿਹੜੀਆਂ 2-3 ਸਟੇਟਾਂ ਨੇ, ਨਾਗਾਲੈਂਡ ਤੋਂ ਉਹਨਾਂ ਨੇ ਮੈਨੇਜ ਕਰ ਲਿਆ ਕਿਉਂਕਿ 18-20 ਸਾਲ ਤੋਂ ਉਹਨਾਂ ਨੂੰ ਗੱਲਬਾਤ ਦੇ ਐਸੇ ਚਸਕੇ 'ਚ ਪਾਇਆ ਹੋਇਆ ਕਿ ਵੀ ਉੱਥੇ ਹੁਣ ਬੇਸ਼ੱਕ ਉਹ ਫਿਰ ਸਟੇਟ ਇਨ ਟਰਬਲ ਹੈ, ਪਰ ਇਹਨਾਂ ਨੂੰ ਲੱਗਦਾ ਸੀ ਵੀ ਨਾਗਾਲੈਂਡ ਅਸੀਂ ਮੈਨੇਜ ਕਰ ਲਿਆ। ਜੰਮੂ ਕਸ਼ਮੀਰ ਦਾ ਕੰਮ ਇਹਨਾਂ ਨੇ ਜਿਹੜਾ ਉਹ 5 ਅਗਸਤ 2019 ਨੂੰ ਕਰ ਦਿੱਤਾ ਹੈ, ਜਦੋਂ ਉਹਨਾਂ ਨੇ ਸਟੇਟਸ ਤਾਂ ਖਤਮ ਕੀਤਾ ਹੀ 370-35 ਉਹਦਾ ਸਟੇਟ ਦਾ ਵਜੂਦ ਵੀ ਮਿਟਾ ਦਿੱਤਾ। ਹੁਣ ਪੰਜਾਬ ਜਿਹਦੇ ਵਿੱਚ ਸਿੱਖਾਂ ਨੂੰ ਕਾਬੂ ਕਰਨ ਦੇ ਲਈ, ਔਰ ਉਹਨਾਂ ਨੇ ਆਲਮੋਸਟ ਇਹ ਸਾਰੇ ਸਾਲਾਂ 'ਚ ਬਾਦਲ ਜਿਹਦੇ ਨਾਲ ਬਾਦਲ ਦਲ ਨਾਲ ਪਤੀ ਪਤਨੀ ਦਾ ਰਿਸ਼ਤਾ ਬੀਜੇਪੀ ਨਾਲ ਉਹ ਆਪ ਹੀ ਦੱਸਦਾ ਰਿਹਾ, ਉਹਨੂੰ ਮੈਨੇਜ ਰੱਖਿਆ ਕਿ, ਔਰ ਇਹੀ ਕਾਰਨ ਹੈ ਕਿ ਤੁਸੀਂ 10 ਸਾਲ ਦੇ ਪੀਰੀਅਡ 'ਚ ਬਾਦਲਾਂ ਦੇ ਦੌਰ 'ਚ ਵੀ ਦੇਖੋਗੇ ਕਿ ਉਹੀ ਜਿਹੜੇ ਹੈੱਡ ਜਿਹੜੇ ਬੀਜੇਪੀ ਦੇ ਕਲੋਜ਼ ਰਹੇ, ਉਹ ਸੁਮੇਧ ਸੈਣੀ ਹੋਏ, ਸੁਰੇਸ਼ ਅਰੋੜਾ ਹੋਏ ਜਾਂ ਦਿਨਕਰ ਗੁਪਤੇ ਵਰਗੇ ਲੋਕ ਜਿਹੜੇ ਬਾਅਦ 'ਚ ਅਮਰਿੰਦਰ ਦੀ ਸਰਕਾਰ ਵੇਲੇ ਵੀ 2017 ਵੇਲੇ ਜਿਹੜੇ ਨੇ ਬਰਾਬਰ ਉਸੇ ਤਰ੍ਹਾਂ ਕਾਇਮ ਰਹਿੰਦੇ ਨੇ, ਔਰ ਉਹਨਾਂ ਨੂੰ ਕਿਵੇਂ ਅਦਾਲਤਾਂ ਵੀ ਰਾਹਤ ਦਿੰਦੀਆਂ ਨੇ। ਫਿਰ ਤੁਸੀਂ ਸੌਦਾ ਸਾਧ ਦੇ ਸਾਰੇ ਪਾਰਟ ਨੂੰ ਦੇਖੋ, ਕਿਉਂਕਿ ਅੱਜ ਮੈਂ ਇਹ ਇਸ ਲਈ ਕਿ ਹੁਣ ਇਲੈਕਸ਼ਨਾਂ 14 ਫਰਵਰੀ ਦੀ ਥਾਂ ਸ਼ਾਇਦ 20 ਜਾਂ 21 ਨੂੰ ਹੋਣ ਜਾ ਰਹੀਆਂ ਨੇ, ਔਰ ਇਹ 5 ਹਫ਼ਤੇ ਜਿਹੜੇ ਨੇ ਕਾਫੀ ਕ੍ਰੂਸ਼ਲ ਨੇ ਕਈ ਮਾਮਲਿਆਂ 'ਚ, ਲੇਕਿਨ ਆਪਣੇ ਲੋਕ ਜਿਹੜਾ ਉਹ ਵਾਰ-ਵਾਰ ਫੂਲ ਬਣਨਾ ਪਸੰਦ ਕਰਦੇ ਨੇ, ਮੂਰਖ ਬਣਦੇ ਵੀ ਨੇ, ਸ਼ਾਇਦ ਇਸ ਵਾਰ ਵੀ ਬਣਨਗੇ ਜਿਸ ਕਿਸਮ ਦੀ ਸਾਰੀ ਡਿਬੇਟ ਚੱਲ ਰਹੀ ਹੈ। ਸੋ ਤੁਹਾਨੂੰ ਇਹ ਸਮਝ ਆਏਗੀ ਕਿ ਵੀ ਇਹ ਸਾਰੀ ਖੇਡ ਜਿਹੜੀ ਹੈ ਇਹਨਾਂ ਦੀ ਬਣਾਈ ਹੋਈ ਹੈ, ਆਰਐਸਐਸ ਦੀ ਖੇਡ ਹੈ। ਉਹਦੇ 'ਚੋਂ ਕਿਹਨੂੰ ਕਿੱਥੇ ਫਿੱਟ ਕਰਦੇ ਨੇ, ਕਿਹਨੂੰ ਕਿੰਨੀ ਦੇਰ ਲੱਗਦਾ ਕਿ ਭਾਈ ਇਹ ਲੜਾਈ ਪੜਾਈ ਹੋ ਰਹੀ ਹੈ। ਕੈਪਟਨ ਅਮਰਿੰਦਰ ਹੁਣ ਉਸ ਦੇ ਬਾਰੇ ਉਹਦਾ ਆਪਣਾ ਜਿਹੜਾ ਹੈ ਕਲੋਜ਼ ਜਿਹਨੂੰ ਉਹ ਲੈ ਕੇ ਆਇਆ, ਪ੍ਰਗਟ ਸਿੰਘ ਹਾਕੀ ਦਾ ਕੈਪਟਨ ਵੀ ਰਿਹਾ, ਹੁਣ ਮਿਨਿਸਟਰ ਹੈ ਚੰਨੀ ਦੀ ਹਕੂਮਤ 'ਚ। ਉਹਨੇ ਕਿਹਾ ਵੀ 3.5 ਸਾਲ ਅਮਰਿੰਦਰ ਨੇ ਤਾਂ ਬੀਜੇਪੀ ਦੀ ਚੀਫ ਮਿਨਿਸਟਰੀ ਕੀਤੀ ਹੈ,
ਵੀ ਹਾਈ ਕਮਾਂਡ ਨੂੰ ਪਹਿਲਾਂ ਐਕਸ਼ਨ ਲੈਣਾ ਚਾਹੀਦਾ ਸੀ। ਔਰ ਇਹਨੇ ਪ੍ਰਗਟ ਸਿੰਘ ਨੇ ਕਿਹਾ ਸੀ ਕਿ ਵੀ ਜੇ ਕੈਨੇਡਾ ਤੋਂ ਗਏ ਹਰਜੀਤ ਸਿੰਘ ਸੱਜਣ ਜਾਂ ਬਾਅਦ ਦੇ ਵਿੱਚ ਕੈਨੇਡੀਅਨ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਉਸ ਨੂੰ ਬੇਇੱਜ਼ਤ ਕੀਤਾ ਜਾਂ ਕਰਵਾਇਆ ਅਜੀਤ ਡੋਵਲ ਔਰ ਸੈਂਟਰ ਗਵਰਨਮੈਂਟ ਨੇ ਅਮਰਿੰਦਰ ਦਾ ਚਿਹਰਾ ਸਾਹਮਣੇ ਰੱਖ ਕੇ, ਤੇ ਅਮਰਿੰਦਰ ਤੋਂ ਇਹਨਾਂ ਨੇ ਕਰਵਾਇਆ। ਆਪ ਉਹਨੂੰ ਖੱਟੜ ਵੀ ਡਿਨਰ ਤੇ ਸੱਦ ਰਿਹਾ, ਦਿੱਲੀ 'ਚ ਵੀ ਉਹਨਾਂ ਨੂੰ ਗਾਰਡ ਆਫ ਆਨਰ ਦਿੱਤਾ ਜਾ ਰਿਹਾ ਕਿਉਂਕਿ ਉਹ ਪ੍ਰੋਟੋਕਾਲ ਮੁਤਾਬਕ ਦੇਣਾ ਪੈਣਾ ਸੀ। ਹੁਣ ਇਹ ਸਾਰੀ ਖੇਡ ਦੇ ਵਿੱਚ ਤੁਹਾਨੂੰ ਕੋਈ ਵੀ, ਹੁਣ ਢੀਂਡਸਿਆਂ ਦਾ ਕੀ ਰੋਲ ਹੈ ਸਾਹਮਣੇ ਆ ਗਿਆ ਕਿ ਅਮਰਿੰਦਰ ਦਾ ਕੀ ਰੋਲ ਹੈ ਸਾਹਮਣੇ ਆ ਗਿਆ। ਹੁਣ ਜਿਹੜੇ ਇੱਕ ਤੋਂ ਬਾਅਦ ਇੱਕ ਛੱਡ ਕੇ ਜਿਹੜਾ ਲਾਈਨ ਲੱਗੀ ਹੋਈ ਹੈ ਕਿ ਭਾਈ ਬੀਜੇਪੀ 'ਚ ਜਾਣਾ, ਉਹਨਾਂ ਦਾ ਰੋਲ ਸਾਹਮਣੇ ਆ ਗਿਆ। ਔਰ ਇਹ ਜਦੋਂ ਇਹਨਾਂ ਦੀ ਰੈਲੀ ਫਲॉप ਹੁੰਦੀ ਹੈ, ਇਹ ਸਿਰਫ ਅਪਵਾਦ ਇਹ ਹੋਇਆ ਕਿ ਕਿਸਾਨੀ ਲਹਿਰ ਜਿਵੇਂ ਖਲੋਤੀ, ਇਹਨਾਂ ਨੂੰ ਪਤਾ ਨਹੀਂ ਲੱਗਾ ਕਿਵੇਂ ਹੈਂਡਲ ਕਰਨ। ਫਿਰੋਜ਼ਪੁਰ 'ਚ ਬੜੇ ਤਾਮ-ਝਾਮ ਨਾਲ ਇਹਨੇ ਸ਼ੁਰੂ ਕਰਨਾ ਸੀ, ਲੋਕਾਂ ਨੇ ਬਿਲਕੁਲ ਡਿਸਕਾਰਡ ਕਰ ਦਿੱਤਾ। ਔਰ ਉਹਦੇ ਬਾਅਦ ਇਹ ਸਾਰੀ ਜਿਹੜੀ ਉਹਨੂੰ ਮੋਦੀ ਦੇ ਕਤਲ ਦੀ ਸਾਜ਼ਿਸ਼ ਦੀ ਕਹਾਣੀ ਜਿਹੜੀ ਉਹਨਾਂ ਨੇ ਘੜੀ, ਉਹਦੇ 'ਚ ਤੁਸੀਂ ਦੇਖੋ ਕਿ ਵੀ ਕਿਵੇਂ ਜਿਹੜਾ ਇੱਕ ਤੋਂ ਬਾਅਦ ਇੱਕ ਜਿਹੜਾ ਉਹਨਾਂ ਨੇ ਸਭ ਨੇ ਐਂਡੋਰਸ ਕੀਤਾ, ਜਿਨ੍ਹਾਂ 'ਚ ਬਾਦਲ ਵੀ ਔਰ ਸਭ ਤੋਂ ਅੱਗੇ ਭਗਵੰਤ ਮਾਨ, ਕੇਜਰੀਵਾਲ ਉਸ ਤੋਂ ਵੀ ਅੱਗੇ। ਸੋ ਤੁਹਾਨੂੰ ਇਹ ਸਾਰਾ ਸਿਨੈਰੀਓ ਸਮਝ ਆ ਜਾਂਦਾ ਹੈ ਕਿ ਇਹ ਲਾਈਨ ਕੀ ਹੈ। ਔਰ ਕੇਜਰੀਵਾਲ ਦਾ ਰੋਲ, ਕਿਉਂਕਿ 2014 ਦੇ ਪੀਰੀਅਡ 'ਚ ਇਹਦਾ ਜਿਹੜੀ ਥੋੜੀ ਬਹੁਤ ਲੀਨਿੰਗ ਸੀ ਕਿ ਕੈਦੀ ਰਿਹਾ ਹੋਣ ਜਾਂ ਦੂਜੇ, ਉਹਨੇ ਦੇਖਿਆ ਜਾਂ ਏਜੰਸੀਆਂ ਨੇ ਵੀ ਇਹ ਦੇਖਿਆ ਕਿ ਜਿਹੜਾ ਪੰਜਾਬ ਦਾ ਹਿੰਦੂ ਹੈ ਉਹ ਡਰ ਕੇ ਆਮ ਆਦਮੀ ਪਾਰਟੀ ਤੋਂ ਕਾਂਗਰਸ ਵੱਲ ਚਲਾ ਗਿਆ। ਔਰ ਹੁਣ ਇਹ ਉਹਨਾਂ ਹਿੰਦੂਆਂ ਨੂੰ ਵੀ ਨਾਲ ਰੱਖਣਾ ਚਾਹੁੰਦੇ ਨੇ, ਸਿੱਖਾਂ ਨੂੰ ਵੀ। ਐਵੇਂ ਨਹੀਂ ਕੇਜਰੀਵਾਲ ਨੇ, ਜੇ ਕਿਸਾਨੀ ਮੋਰਚੇ 'ਚ ਸਾਡਾ ਕੇਸਰੀ ਝੰਡਾ ਜਿਹੜਾ ਲਾਲ ਕਿਲੇ ਤੇ ਵੀ ਲੱਗ ਜਾਂਦਾ 26 ਜਨਵਰੀ ਨੂੰ, ਇਹ ਫੋਕਸ 'ਚ ਆਉਂਦਾ ਹੈ ਤੇ ਉਹ ਕੇਜਰੀਵਾਲ ਨੂੰ ਤਿਰੰਗੇ ਜਿਹੜੇ ਨੇ ਮਣਾ ਮੂੰਹ ਟਰੱਕ ਭਰ ਕੇ ਪੰਜਾਬ 'ਚ ਲਿਆ ਕੇ ਤਿਰੰਗਾ ਯਾਤਰਾ ਕਰਵਾਉਂਦੇ ਨੇ। ਜਾ ਕੇ ਤੁਸੀਂ ਤਿਰੰਗਾ ਯਾਤਰਾ ਕਰੋ ਉੱਥੇ ਲਦਾਖ ਦੇ ਬਾਰਡਰ ਤੇ ਚੀਨੀਆਂ ਦੇ ਸਾਹਮਣੇ, ਉਹਨਾਂ ਤੋਂ ਜਿਨ੍ਹਾਂ ਦਾ ਹਜ਼ਾਰਾਂ ਸਕੁਅਰ ਕਿਲੋਮੀਟਰ ਟੈਰੀਟਰੀ ਤੁਸੀਂ ਆਪਣੀ ਖਵਾਈ ਹੋਈ ਹੈ। ਲੇਕਿਨ ਇਹ ਦੱਸਣ ਦੇ ਲਈ ਕਿ ਭਾਈ ਅਸੀਂ ਇਸ ਸਿੱਖ ਹਾਰਟਲੈਂਡ ਪੰਜਾਬ ਦੇ ਵਿੱਚ ਜਿਹੜਾ ਅਸੀਂ ਹਾਂ, ਸਾਡੀ ਜਿਹੜੀ ਆ ਹੋਂਦ ਹੈ। ਹੁਣ ਇਸ ਸਾਰੇ 'ਚ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਨਰ ਚਾਹਤ ਕੁਛ ਔਰ ਹੈ ਕੀ ਔਰ ਹੈ ਬਈ, ਕੁਛ ਨਾ ਕੁਛ ਹੋਰ ਹੋ ਜਾਂਦਾ ਹੈ। ਹੁਣ ਦੋ ਘਟਨਾਵਾਂ ਨੇ ਜਿਹਦੇ ਥੱਲੇ ਇਹ ਕੇਜਰੀਵਾਲ ਵੀ ਐਕਸਪੋਜ਼ ਹੋਇਆ ਔਰ ਜ਼ਾਹਰ ਹੈ ਕਿ ਵੀ ਇਹ ਆਉਣ ਵਾਲੇ ਪੀਰੀਅਡ ਦੇ ਵਿੱਚ, ਜਿਵੇਂ ਅੱਜ ਤੋਂ ਕੁਝ ਹਫ਼ਤੇ ਪਹਿਲਾਂ ਤੱਕ ਬਿਲਕੁਲ ਪੋਲ ਸਰਵਿਆਂ ਦਾ ਸਹਾਰਾ ਲੈ ਕੇ ਜੀ ਵੇਵ ਚੱਲ ਰਹੀ ਹੈ, ਦੂਸਰਾ ਤੀਸਰਾ ਹੋ ਰਿਹਾ ਹੈ। ਇੱਕ ਤਾਂ ਵੱਡਾ ਮੁੱਦਾ ਜਿਹੜਾ ਹੈ ਉਹ ਇਸ ਪੀਰੀਅਡ ਦੇ ਵਿੱਚ ਬੰਦੀ ਸਿੱਖਾਂ ਦੀ ਰਿਹਾਈ ਦਾ। ਹੁਣ ਬੰਦੀ ਸਿੱਖਾਂ ਦੀ ਰਿਹਾਈ ਦਾ ਮਾਰਚ ਹੁੰਦਾ, ਇੱਕ ਫੋਕਸ ਬਣ ਜਾਂਦਾ, ਇੱਕ ਇਸ਼ੂ ਬਣ ਜਾਂਦਾ, ਪੰਜਾਬ 'ਚ ਹੁੰਦਾ ਜੀ ਦੱਸੋ ਕੀ ਹੈ। ਇਹਨਾਂ ਨੇ ਚੁੱਪੀ ਧਾਰੀ ਹੋਈ ਸੀ ਕਿ ਵੀ ਐਜ਼ ਇਫ ਇਹਦਾ ਸਾਡਾ ਕੇਸ ਨਹੀਂ। ਪਰ ਜਿਉਂ ਹੀ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੇ ਸੰਬੰਧੀ ਕਿ ਕਿਵੇਂ 4 ਵਾਰ ਇਹਨਾਂ ਦੇ ਸਮੀਖਿਆ ਬੋਰਡ ਨੇ ਉਹਨਾਂ ਨੂੰ ਡਿਨਾਈ ਕੀਤਾ, ਗੱਲ ਸਾਹਮਣੇ ਆਉਂਦੀ, ਇੱਕਦਮ ਫੋਕਸ, ਬਾਕੀ ਤਾਂ ਚੱਲ ਹੀ ਰਿਹਾ ਵੀ ਬੰਦੀ ਸਿੱਖਾਂ ਦੀ ਰਿਹਾਈ ਕਰੋ, ਪਰ ਫੋਕਸ ਦਿੱਲੀ ਤੇ ਚਲਾ ਜਾਂਦਾ ਹੈ। ਔਰ ਦਿੱਲੀ 'ਚ ਅਸੀਂ ਦੇਖਦੇ ਹਾਂ ਕਿ ਅੱਡ-ਅੱਡ ਧਿਰਾਂ, ਜਿਨ੍ਹਾਂ ਦੇ ਵਿੱਚ ਪੰਥਕ ਧਿਰਾਂ ਨੇ ਔਰ ਇਹਨਾਂ 'ਚ ਜਿਹੜਾ ਉਹ ਜਾਗੋ ਆਰਗੇਨਾਈਜੇਸ਼ਨ ਹੈ, ਤਾਂ ਇਹ ਵੀ ਆਪਣੇ ਕਿਸਮ ਦਾ ਟੁੱਚਾ ਹੈ। ਜਿਹੜਾ ਜੁੱਤੀ ਲਾ ਕੇ ਅਮਿਤ ਸ਼ਾਹ ਨੂੰ ਮਿਲਣ ਗਿਆ ਬਾਹਰ ਨੰਗੇ ਪੈਰੀਂ, ਉਹਦੇ ਜਾ ਕੇ ਜੀਕੇ ਗ੍ਰੇਟਰ ਕੈਲਾਸ਼ ਮਨਜੀਤ ਸਿੰਘ। ਲੇਕਿਨ ਜਿਹੜਾ ਹੁਣ ਕੋਈ ਕਿਸੇ ਦਾ ਪੋਜ਼ਿਟਿਵ ਕੰਮ ਹੈ ਉਹਨੂੰ, ਕਿਉਂਕਿ ਇਹ ਵੀ ਲੱਭ ਰਹੇ ਨੇ, ਉਹਨਾਂ ਨੇ ਉਹਨਾਂ ਕੁ ਮੂੰਹ ਨਹੀਂ ਲਾਇਆ ਹੈ, ਉਹਨਾਂ ਨੂੰ ਮਨਜਿੰਦਰ ਸਿਰਸਾ ਨੂੰ ਆਪਣੀ ਝੋਲੀ 'ਚ ਬਿਠਾ ਲਿਆ। ਕੰਪੀਟੀਸ਼ਨ ਚੱਲ ਰਿਹਾ ਸੀ ਜੀਕੇ ਜਾਂ ਦੂਜੇ ਦਾ, ਉਹਨਾਂ ਨੇ ਉਸ ਮੋਲ ਨੂੰ ਸੱਦ ਲਿਆ ਤੇ ਹੁਣ ਉਹ ਦੋ ਜਿਹੜੀ ਇੱਕ ਮਿਆਨ 'ਚ ਦੋ ਤਲਵਾਰਾਂ ਤਾਂ ਰਹਿ ਨਹੀਂ ਸਕਦੀਆਂ। ਸੋ ਇਹ ਜੀਕੇ ਜਿਹੜਾ ਵਾਪਸ ਮੁੜਿਆ ਕਿ ਭਾਈ ਫਿਰ ਸਿੱਖਾਂ ਨੂੰ ਜਿਹੜਾ ਸਿੱਖਾਂ ਦੇ ਇਸ਼ੂ ਚੁੱਕੋ। ਔਰ ਦਿੱਲੀ ਦੇ ਵਿੱਚ ਇਹਨਾਂ ਪ੍ਰੋਫੈਸਰ ਭੁੱਲਰ ਦੀ ਰਿਹਾਈ ਔਰ ਕੇਜਰੀਵਾਲ ਦੇ ਇਸ ਰੋਲ ਨੂੰ ਔਰ ਚਿੱਠੀ ਜੀ ਸਾਹਮਣੇ ਆ ਗਈ ਕਿ ਜਿਹਦੇ 'ਚ ਇਹਨਾਂ ਨੇ ਡਿਨਾਈ ਕੀਤਾ ਹੈ ਦਿੱਲੀ ਗਵਰਨਮੈਂਟ ਨੇ। ਸੋ ਇਹ ਰੋਸ ਮਾਰਚ ਦਿੱਲੀ ਦੇ ਵਿੱਚ ਕੀਤਾ ਗਿਆ ਔਰ ਇਸ ਸਾਰੇ ਦੇ ਚਲਦਿਆਂ ਜਿਹੜਾ ਉਹਦੇ 'ਚ ਕਾਫੀ ਲੋਕ ਜਿਹੜੇ ਨੇ ਦਰਸ਼ਕ ਦੇਖ ਸਕਦੇ ਨੇ, ਜੇ ਟੈਕਨੀਕਲ ਟੀਮ ਉਸ ਪਿਕਚਰ ਨੂੰ ਦਿਖਾ ਦੇ, ਜਿਹੜਾ ਦਿੱਲੀ 'ਚ ਆਪ ਪਾਰਟੀ ਦੇ ਮੁੱਖ ਦਫ਼ਤਰ ਦੇ ਬਾਹਰ ਵੱਡਾ ਨਜ਼ਾਰਾ ਹੋਇਆ ਔਰ ਉਹ ਸਾਰੇ ਦੇ ਚਲਦੇ ਆ। ਔਰ ਮੈਨੂੰ ਯਾਦ ਹੈ ਜਰਨੈਲ ਸਿੰਘ ਜਿਹੜੇ ਜਰਨਲਿਸਟ, ਜਿਨ੍ਹਾਂ ਨੇ ਚਿਦੰਬਰਮ ਨੂੰ ਜੁੱਤੀ ਮਾਰ ਕੇ ਜਿਹੜਾ ਉਹ ਉਸ ਕਾਤਲ ਜਗਦੀਸ਼ ਟਾਈਟਲਰ ਦੀ ਟਿਕਟ ਕਟਵਾਈ ਸੀ ਔਰ ਉਹਨਾਂ ਨੂੰ ਇੰਟਰਨੈਸ਼ਨਲਾਈਜ਼ ਕੀਤਾ ਸੀ ਨਵੰਬਰ 84 ਦੀ ਨਸਲਕੁਸ਼ੀ ਨੂੰ, ਕਿਵੇਂ ਉਹਨੂੰ ਜ਼ੀਰੋ ਕੀਤਾ ਗਿਆ। ਔਰ ਜਰਨੈਲ ਸਿੰਘ ਹੁਣ ਤਾਂ ਉਸ ਦੁਨੀਆ 'ਚ ਨਹੀਂ ਰਹੇ, ਕੋਵਿਡ ਦੇ ਚਲਦੇ ਆ ਈਵਨ
ਮੁੱਢਲੀਆਂ ਸਹੂਲਤਾਂ ਆਕਸੀਜਨ ਤੱਕ ਉਹਨਾਂ ਨੂੰ ਪ੍ਰੋਵਾਈਡ ਨਹੀਂ ਕਰਵਾਈ ਗਈ। ਪਰ ਉਹਨਾਂ ਨੇ ਖੁਦ ਇਹ ਦੱਸਿਆ ਕਿ ਭਾਈ ਇਹ ਬਾਹਰਲੇ ਸਿੱਖ ਬੇਵਕੂਫ ਨਾ ਬਣਨ, ਕੇਜਰੀਵਾਲ ਇੱਕ ਠੱਗ ਹੈ, ਉਹ ਬਾਹਰਲਾ ਪੈਸਾ ਜਿਹੜਾ ਸਿੱਖਾਂ ਦਾ ਉਹਨੂੰ ਲੁੱਟ ਰਿਹਾ, ਔਰ ਸਿੱਖ ਉਹਨੂੰ ਇਸ਼ੂ ਬੇਸਡ ਗੱਲ ਕਰਨ ਕਿ ਇਹਨਾਂ ਮੰਗਾਂ ਦੇ ਉੱਤੇ ਦੱਸ ਕਿ ਭਾਈ ਤੇਰਾ ਕੀ ਸਟੈਂਡ ਹੈ। ਔਰ ਅਸੀਂ ਪਾਣੀਆਂ ਦੇ ਮੁੱਦੇ ਤੇ ਪੰਜਾਬ ਦੇ ਉਹਨੂੰ ਐਕਸਪੋਜ਼ ਹੁੰਦੇ ਦੇਖਿਆ ਕਿ ਭਾਈ ਕੀ ਹੈ, ਔਰ ਉਹ ਪੂਰਾ ਉਹਨਾਂ ਨੇ ਕਿਹਾ ਜੀ ਇਹ ਬਹੁਤ ਖਤਰਨਾਕ ਹੈ, ਔਰ ਉਹਨੂੰ ਹਰਵਾ ਕੇ ਬੇਸ਼ੱਕ ਉਹ ਪੰਜਾਬੀ ਅਕੈਡਮੀ ਦਾ ਉਹਨੂੰ ਨੰਬਰ 2 ਬਣਾ ਦਿੱਤਾ। ਪਰ ਉਹਨੇ ਖੁਦ ਜਰਨੈਲ ਸਿੰਘ ਉਹਨਾਂ ਨੇ ਕਿਹਾ ਸੀ ਕਿ ਜੀ ਇਹ ਪੰਜਾਬੀ ਦੇ ਔਰ ਉਰਦੂ ਦੇ ਟੀਚਰਾਂ ਨਾਲ ਸੰਬੰਧਿਤ ਵੀ ਜਿਹੜੀ ਕੋਈ ਦਿੱਲੀ ਦੇ ਵਿੱਚ ਕੋਈ ਨੌਕਰੀਆਂ ਦਾ ਉਹਦੇ 'ਚੋਂ ਰੁਕਾਵਟ ਬਣਿਆ। ਉਹਨਾਂ ਨੇ ਕਿਹਾ ਜੀ ਦਿਲੋਂ ਇਹ ਪੂਰੀ ਤਰ੍ਹਾਂ ਐਂਟੀ ਸਿੱਖ ਹੈ, ਔਰ ਇਹ ਸਿੱਖ ਫਸ ਗਏ ਨੇ ਇਹਦੇ, ਕਿਉਂਕਿ ਕਾਂਗਰਸ ਤੋਂ ਜਾਂ ਬਾਦਲ ਕਿਆਂ ਤੋਂ ਅੱਕੇ ਹੋਏ ਜਿਹੜੇ ਸੀ ਉਹਨਾਂ ਨੇ ਦੇਖਿਆ। ਉਹਨਾਂ ਨੇ ਕਿਹਾ ਵੀ ਇਹਨਾਂ ਤੋਂ ਤੁਹਾਨੂੰ ਖਬਰਦਾਰ ਹੋਣ ਦੀ ਲੋੜ ਹੈ। ਔਰ ਹੁਣ ਸਾਹਮਣੇ ਆ ਰਿਹਾ ਕਿ ਵੀ ਇੱਕ ਪਾਸੇ ਜਦੋਂ ਸ਼ੀਲਾ ਦੀਕਸ਼ਿਤ ਚੀਫ ਮਿਨਿਸਟਰ ਸੀ, ਕਿਸ਼ੋਰੀ ਬੁੱਚੜ ਜਿਹਨੇ ਕਿੰਨੇ ਸਿੰਘ 15 ਤੋਂ ਜ਼ਿਆਦਾ ਨਵੰਬਰ 84 ਚ ਮਾਰੇ, ਔਰ ਉਹਦਾ ਨਾਂ ਹੀ ਕਿਸ਼ੋਰੀ ਬੁੱਚੜ ਹੈ, ਉਹਨੂੰ ਤਾਂ ਸ਼ੀਲਾ ਦੀਕਸ਼ਿਤ ਜਿਹੜੀ ਹੈ 7 ਵਾਰ ਜਿਹੜੀ ਹੈ ਉਹ ਪੈਰੋਲ ਦਿੰਦੀ ਹੈ, 13 ਵਾਰ ਉਹਨੂੰ ਫਰਲੋ ਦਿੰਦੀ ਹੈ। ਤੇ ਕੇਜਰੀਵਾਲ ਇਹਦੇ ਬਾਵਜੂਦ ਕਿ ਸੁਪਰੀਮ ਕੋਰਟ ਦਾ ਵਰਡਿਕਟ ਇਹਦੇ ਬਾਵਜੂਦ ਸੈਂਟਰ ਗਵਰਨਮੈਂਟ ਪ੍ਰੋਫੈਸਰ ਭੁੱਲਰ ਦੀ ਰਿਹਾਈ ਮਾਰਕ ਕਰਦੀ ਹੈ, ਉਹ ਉਹਨੂੰ ਰੋਕ ਕੇ ਬੈਠਾ ਹੋਇਆ। ਔਰ ਇਸ ਸਾਰੇ ਮੁੱਦੇ ਦੇ ਉੱਤੇ ਜਿੱਥੇ ਕੇਜਰੀਵਾਲ ਐਕਸਪੋਜ਼ ਹੋ ਰਿਹਾ ਸੀ, ਭਗਵੰਤ ਮਾਨ ਹੁਣ ਫਾਈਨਲੀ ਸੀਟ ਵਾਰਮਰ ਕੇਜਰੀਵਾਲ ਨੇ ਦੇਖਿਆ ਵੀ ਅਜੇ ਮਾਹੌਲ ਸਾਜ਼ਗਾਰ ਨਹੀਂ ਕਿ ਉਹਨੂੰ ਐਕਸੈਪਟ ਕਰੇ ਪੰਜਾਬ ਜਾਂ ਸਿੱਖ ਐਜ਼ ਏ ਚੀਫ। ਹਾਲਾਂਕਿ ਇਹ ਵੀ ਸਮਝਦੇ ਨੇ ਜੀ ਫੋਰਗੋਨ ਇਵੇਂ ਨਹੀਂ ਹੈ। ਪੰਜਾਬ ਅਖੀਰਲੇ 72 ਘੰਟੇ ਦੇ ਵਿੱਚ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਵੇਵਸ ਚੱਲਦੀਆਂ, ਚੋਣ ਨਤੀਜੇ ਤੁਸੀਂ 99 ਤੋਂ ਲੈ ਕੇ ਅਖੀਰ ਤੱਕ ਦੇਖੋ ਬਦਲ ਜਾਂਦਾ ਹੈ, ਅਜੇ ਕੁਝ ਵੀ ਜਿਹੜਾ ਕਿਹਾ ਨਹੀਂ ਜਾ ਸਕਦਾ। ਪਰ ਇਸ ਸਾਰੇ ਦੌਰ 'ਚ ਜਿਸ ਡਰਾਮੇ ਦੇ ਨਾਲ, ਨੌਟੰਕੀ ਨਾਲ ਭਗਵੰਤ ਮਾਨ ਨੂੰ ਜਿਹੜਾ ਉਹਨੇ ਨੋਮੀਨੇਟ ਕੀਤਾ, ਕਿੱਡੀ ਵੱਡੀ ਨੌਟੰਕੀ। ਪਹਿਲਾਂ ਤਾਂ ਆਏਗਾ ਚਿਹਰਾ ਆਏਗਾ ਜਿਵੇਂ ਉੱਥੋਂ ਬਾਂਦਰ ਨਿਕਲੇਗਾ ਕਿਸੇ ਖਾਸ ਜੰਗਲ 'ਚੋਂ, ਫਿਰ ਬਾਂਦਰ ਐਂ ਕਰੇਗਾ, ਫਿਰ ਬਾਂਦਰ ਉਹ ਕਰੇਗਾ। ਅਖੀਰ ਹੋਇਆ ਜੀ ਅਸੀਂ मैंने कहा भगवंत मान को तुम्हें बनाते हैं, नहीं नहीं मैं नहीं, पंजाब के लोगों से पूछो। फिर एक फोन लाइन का नंबर दे दिता, फिर हो गया जी 5 ਲੱਖ के किन्नियां कालां, वो 24 घंटे कैलकुलेट कर लो, जे 1-1 मिनट भी करो तो 5 ਲੱਖ कित्थों तुसीं, जां तां 25 ਲਾਈਨਾਂ ਫੋਨ ਦੀਆਂ ਦੇ ਕੇ ਝੂਠ ਵੀ ਬੋਲਦੇ ਨੇ, ਫੜਿਆ ਵੀ ਜਾਂਦਾ ਹੈ। ਹੁਣ ਉਹਨੇ ਮੋਹਾਲੀ ਦੇ ਵਿੱਚ ਡਰਾਮਾ ਕਰਕੇ ਕੇਜਰੀਵਾਲ ਨੇ ਪੂਰਾ ਕਿ ਜੀ ਦੇਖੋ ਇੰਨੇ ਲੱਖ ਲੋਕਾਂ ਨੇ ਸਾਨੂੰ, ਪਹਿਲਾਂ ਤਾਂ ਲੱਖਾਂ ਚੋਂ ਇਵੇਂ ਗਿਣਦੇ ਨੇ ਦੱਸਣ ਲਈ ਕਿ ਜੀ ਇੰਨੇ ਲੋਕ ਸਾਡੀ ਪਾਰਟੀ ਦੇ ਨਾਲ ਜੁੜੇ ਹੋਏ ਨੇ। ਫਿਰ ਉਹ ਕਹਿੰਦੇ ਜੀ 93% ਨੇ ਜਿਹੜਾ ਉਹ ਭਗਵੰਤ ਮਾਨ ਦੇ ਹੱਕ 'ਚ ਵੋਟ ਪਾਈ, ਪਤਾ ਨਹੀਂ 3% ਨੇ ਸਿੱਧੂ ਦੇ ਪਾਈ, ਪਤਾ ਨਹੀਂ ਉਹਦੇ ਨਾਲ ਕੀ ਡੀਲ ਬਣਾਣੀ ਹੈ ਕੱਲ ਨੂੰ। ਔਰ ਕੁਛ ਨੇ ਮੇਰੇ ਲਈ, ਮੈਂ ਤਾਂ ਪਹਿਲਾਂ ਹੀ ਕਹਿ ਦਿੱਤਾ ਸੀ ਵੀ ਨਹੀਂ ਹੈ, ਔਰ ਬਾਕੀ ਨਹੀਂ ਦੱਸਿਆ ਵੀ ਕੀ। ਹੁਣ ਮਤਲਬ ਮੈਂ ਕਿਹਾ ਵੀ ਹੁਣ ਜੇ ਤੁਸੀਂ ਝੂਠ ਹੀ ਬੋਲਣਾ ਹੈ ਤੇ ਉਹ 93 ਕਾਹਨੂੰ ਰੱਖਣਾ ਸੀ, 101% ਕਹਿਣਾ ਸੀ। ਬਿਲਕੁਲ। ਲੇਕਿਨ ਉਹ ਤੁਸੀਂ ਜੇ ਭਗਵੰਤ ਮਾਨ ਦਾ ਹਾਲ ਦੇਖੋ, ਉਹ ਤਾਂ ਐਵੇਂ ਅੱਖਾਂ 'ਚ ਭਰ ਕੇ ਰੋ ਕੇ ਪੈਰੀਂ ਪੈ ਗਿਆ ਜਿਵੇਂ ਉਹਨੂੰ ਖੁਦਾ ਨੇ ਖੁਦਾਈ ਦੇ ਦਿੱਤੀ। ਇਸ ਹੱਦ ਤੱਕ ਜ਼ਲੀਲ, ਇਸ ਹੱਦ ਤੱਕ ਜ਼ਲਾਲਤ। ਔਰ ਬਿਲਕੁਲ ਇਹਨਾਂ ਤੋਂ ਤੁਸੀਂ ਐਕਸਪੈਕਟ ਕਰਦੇ ਹੋ। ਠੀਕ ਕਿਹਾ ਉਹਨੇ, ਡਾਕਟਰ ਧਰਮਵੀਰ ਗਾਂਧੀ ਦੀ ਇਹਦੇ ਤੇ ਟਿੱਪਣੀ ਮੈਨੂੰ ਪਸੰਦ ਆਈ। 2 ਲਾਈਨਾਂ 'ਚ ਉਹਨੇ ਭਗਵੰਤ ਮਾਨ ਦਾ ਪ੍ਰੋਫਾਈਲ ਬਿਆਨ ਕੀਤਾ। ਉਹਨੇ ਕਿਹਾ ਭਗਵੰਤ ਮਾਨ ਇੱਕ ਸਿਰੇ ਦਾ ਝੂਠਾ, ਕੇਜਰੀਵਾਲ ਦੀਆਂ ਜੁੱਤੀਆਂ ਤੇ ਪੈਰਾਂ 'ਚ ਬੈਠਣ ਵਾਲਾ ਬੰਦਾ। ਭਗਵੰਤ ਮਾਨ ਨੂੰ ਸੀਐਮ ਬਣਨ ਦਾ ਹਲਕਾ ਹੋਇਆ ਪਿਆ। ਇਹ ਪੰਜਾਬ ਦੀ ਪੱਗ ਲਾ ਕੇ ਪੰਜਾਬ ਦੇ ਹਿੱਤਾਂ ਨੂੰ ਵੇਚ ਕੇ ਵੀ ਸੀਐਮ ਬਣਨ ਨੂੰ ਤਿਆਰ। ਇਹ ਪੰਜਾਬ ਦੀ ਸਿਆਸਤ 'ਚ ਰੀੜ ਦੀ ਹੱਡੀ ਤੋਂ ਬਗੈਰ ਵਾਲਾ ਬੰਦਾ ਹੈ। ਮੈਂ ਕਿਹਾ ਵੀ ਇਹ ਐਕਸ ਮੈਂਬਰ ਪਾਰਲੀਮੈਂਟ ਜਿਹੜਾ ਖੁਦ ਡਾਕਟਰ ਧਰਮਵੀਰ ਗਾਂਧੀ ਆਮ ਆਦਮੀ ਪਾਰਟੀ ਦੀ ਟਿਕਟ ਤੇ ਪਟਿਆਲੇ ਤੋਂ ਐਮਪੀ ਬਣੇ ਸੀ, ਉਹਨਾਂ ਤੋਂ ਬਿਹਤਰ ਇਹਨਾਂ ਦੇ ਕਰੈਕਟਰ ਨੂੰ ਕੋਈ ਨਹੀਂ ਜਾਣਦਾ। ਉਹਨੇ ਕਿਹਾ ਵੀ ਇਹ ਸਿਰੇ ਦਾ ਝੂਠਾ, ਕੇਜਰੀਵਾਲ ਦੀਆਂ ਜੁੱਤੀਆਂ ਤੇ ਪੈਰਾਂ 'ਚ ਬਹਿਣ ਵਾਲਾ ਬੰਦਾ। ਔਰ ਉਹ ਅਖੀਰ ਵੇਲੇ ਜੋ ਤੁਸੀਂ ਉਹ ਸੀਨ ਦੇਖੋ ਤਾਂ ਤੁਹਾਨੂੰ ਲੱਗਦਾ ਵੀ ਹੱਦ ਹੋ ਗਈ। ਇਸ ਹੱਦ ਤੱਕ ਜ਼ਲਾਲਤ ਦੇ ਮਾਰੇ ਹੋਏ ਲੋਕ। ਉਹਨੇ ਕਿਹਾ ਹਲਕਾ ਹੈ। ਹੁਣ ਉਹ ਹਲਕਾ ਤੇ ਦੋਨਾਂ ਨੂੰ ਹੀ ਚੜਿਆ ਸੀ। ਕੇਜਰੀਵਾਲ ਨੇ ਆਪਣਾ ਹਲਕਾ ਜਰਾ ਉਹ ਰੋਕਿਆ ਟੀਕੇ 12 ਲਵਾ ਕੇ, ਤੇ ਇਹਨੂੰ ਜਿਹੜਾ ਉਹ ਛੱਡ ਦਿੱਤਾ। ਹੁਣ ਇਸ ਸਾਰੇ ਦੇ ਚੱਲਦੇ ਆ ਮੈਂ ਸਮਝਦਾ ਕਿ ਵੀ ਇੱਕ ਜਿਹੜੀ ਫਖਰ ਦੀ ਗੱਲ TV 84 ਦੇ ਲਈ ਹੈ ਗਲੋਬਲੀ। ਔਰ ਅੱਜ ਜੇ ਤੁਸੀਂ ਸੋਸ਼ਲ ਮੀਡੀਆ ਤੇ ਸਾਰੇ ਚੈਨਲ ਦੇਖੋਗੇ, ਬਹੁਤ ਸਾਰੇ
ਜਿਨ੍ਹਾਂ ਨੇ ਟੀਵੀ 84 ਦੇ ਉਸ ਮਾਸਟਰ ਸਟ੍ਰੋਕ ਨੂੰ, ਜਿਹਦੇ 'ਚ ਕਿ ਟੀਵੀ 84 ਟੀਮ ਦੇ ਜਿਹੜੇ ਪੱਤਰਕਾਰ ਨੇ, ਮੁੱਖ ਨੇ ਸੁਖਵਿੰਦਰ ਸਿੰਘ, ਉਹ ਭਗਵੰਤ ਮਾਨ ਦੇ ਨਾਲ ਇੰਟਰਵਿਊ ਕਰਨਾ ਚਾਹੁੰਦੇ ਨੇ, ਕਿਉਂਕਿ ਉਹਨਾਂ ਨੇ ਸਾਰਾ ਮੀਡੀਆ ਸੱਦਿਆ ਸੀ ਕਿ ਹਰ ਇੱਕ ਨੂੰ 2-2 ਮਿੰਟ ਦਿੱਤੇ ਜਾਣਗੇ। ਲੇਕਿਨ ਉਹਨਾਂ ਨੇ ਕਰਕੇ ਜੀ ਟਾਈਮ ਮੁੱਕ ਗਿਆ, ਜਿਹੜੇ ਅਖੀਰਲੇ ਕੁਝ ਸੀ ਰਹਿਣ ਦਿੱਤੇ। ਲੇਕਿਨ ਉਹਨਾਂ ਦੇ ਟੀਵੀ 84 ਦੇ ਸੁਖਵਿੰਦਰ ਸਿੰਘ ਭੱਜ ਕੇ ਨਾਲ ਜਾ ਕੇ ਰਲਦੇ ਨੇ, ਔਰ ਉਹਦੇ ਕਰਕੇ ਉਹਨਾਂ ਨੂੰ ਇਹ ਕਹਿੰਦੇ ਨੇ ਕਿ ਵੀ ਪੰਜਾਬ ਦੇ ਹਿੱਤਾਂ ਜਾਂ ਦੂਜਿਆਂ ਦੇ ਵੀ ਤੁਹਾਡੇ ਸਾਰੀ ਟੀਮ ਦੇ ਆਲੇ ਦੁਆਲੇ ਜਿਹੜੇ ਨੇ ਉਹ ਤਾਂ ਗੈਰ ਪੰਜਾਬੀ ਨੇ ਜਿਹੜੇ ਤੁਸੀਂ ਰੱਖੇ ਨੇ। ਫਿਰ ਉਹ ਡਾਇਰੈਕਟ ਸਵਾਲ ਪੁੱਛਦੇ ਨੇ ਕਿ ਜੀ ਪ੍ਰੋਫੈਸਰ ਭੁੱਲਰ ਦੀ ਰਿਹਾਈ ਜਿਹੜੀ ਹੈ ਉਹ ਕੇਜਰੀਵਾਲ ਸਰਕਾਰ ਨੇ ਰੋਕੀ ਹੋਈ ਹੈ, ਇਹਦੇ ਤੇ ਕੀ ਕਹਿਣਾ। ਉਹਦਾ ਚਿਹਰਾ ਇਵੇਂ ਹੋ ਜਾਂਦਾ ਜਿਵੇਂ ਕਿਸੇ ਨੇ ਖੂਨ ਉਹਦੇ ਚੋਂ ਸੱਕ ਕਰ ਲਿਆ ਹੋਵੇ, ਔਰ ਉਹ ਫਿਰ ਖੱਬੇ ਸੱਜੇ ਜੀ ਕਾਨੂੰਨੀ ਮਾਰ ਤੇ ਫਲਾਣੇ ਦੇਖਣਗੇ ਕੀ ਆ। ਉਹ ਕਹਿੰਦੇ ਜੀ ਅਸੀਂ 12 ਵਜੇ ਤੱਕ ਵੇਟ ਕੀਤਾ, ਅਸੀਂ ਆਏ ਨੇ, ਇਹਦਾ ਜਵਾਬ ਦਿਓ ਤੁਸੀਂ। ਉਹ ਫਿਰ ਭੱਜ ਕੇ ਜਾ ਕੇ ਉਹ ਐਲੀਵੇਟਰ 'ਚ ਵੜਨ ਵਾਂਗ ਹੁੰਦਾ, ਔਰ ਮੈਂ ਸਮਝਦਾ ਵੀ ਉਹ ਹੁਣ ਜਿਹੜਾ ਇਮੀਡੀਏਟਲੀ ਰਿਐਕਸ਼ਨ ਹੈ ਉਹਦਾ। ਅੱਛਾ। ਔਰ ਇਹਨੂੰ ਤੁਸੀਂ ਸਕੂਪ ਕਹੋ, ਇਹਨੂੰ ਇਹਦਾ ਐਕਸਪੋਜ਼, ਕੋਈ ਵੀ ਲਫ਼ਜ਼ ਕਿਹਾ ਜਾ ਸਕਦਾ ਹੈ ਪੱਤਰਕਾਰਤਾ ਦੀ ਦੁਨੀਆ 'ਚ, ਤਾਂ ਇਹਨੂੰ ਅਸੀਂ ਸਕੂਪ ਕਵਾਂਗੇ, ਕਿਉਂਕਿ ਇੱਕ ਜ਼ੁਮਲੇ ਦੇ ਵਿੱਚ ਇਹ ਬੰਦਾ ਜੋ ਡਾਕਟਰ ਧਰਮਵੀਰ ਗਾਂਧੀ ਨੇ ਕਿਹਾ ਵੀ ਇਹੀ ਬੰਦਾ ਹੈ। ਔਰ ਮੈਂ ਆਪਣੀ ਟੀਮ ਨੂੰ ਕਿਹਾ ਸੀ, ਅਸੀਂ ਇੰਟਰਵਿਊ ਕੱਢੇ ਜਦੋਂ ਗੁਰਬਖਸ਼ ਸਿੰਘ ਵਰਤ ਦੇ ਉੱਤੇ ਬੈਠੇ ਸੀ ਚੰਡੀਗੜ੍ਹ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ, ਉਦੋਂ ਇਹ ਉੱਥੇ ਉਹਨਾਂ 'ਚ ਗਿਆ ਸੀ। ਉਹ ਟੀਵੀ 84 ਨੇ ਇਹਨੂੰ ਇੰਟਰਵਿਊ ਵੀ ਕੀਤਾ ਹੋਇਆ ਉਸ ਪੀਰੀਅਡ ਦਾ, ਜਿਹੜਾ ਅਸੀਂ ਕਪਲ ਆਫ ਈਅਰਸ ਅਗੋ ਦੀ ਗੱਲ ਕਰਦੇ। ਪਰ ਅੱਜ ਇਸ ਹੱਦ ਤੱਕ ਜਿਹਨੂੰ ਜਿਵੇਂ ਕਿਹਾ ਡਾਕਟਰ ਗਾਂਧੀ ਨੇ ਵੀ ਹਲਕਾ ਕੁੱਦਿਆ ਹੋਇਆ ਹੈ ਕਿ ਭਾਈ ਉਹਨੂੰ ਹੁਣ ਜਿਹੜਾ ਉਹ ਲਫ਼ਜ਼ ਨਹੀਂ ਲੱਭ ਰਹੇ। ਔਰ ਪ੍ਰੋਫੈਸਰ ਭੁੱਲਰ ਦਾ ਸਬੰਧ ਸੰਗਰੂਰ ਜ਼ਿਲ੍ਹੇ ਨਾਲ ਹੈ ਕਿ ਜਿੱਥੇ ਔਰ ਕਿਵੇਂ ਜਿਹੜਾ ਔਰ ਇਹਦੇ ਬਾਵਜੂਦ ਕਿ ਸੈਂਟਰ ਗਵਰਨਮੈਂਟ ਦਾ ਇਸ ਦੇ ਉੱਤੇ ਫੈਸਲਾ ਹੈ ਕਿ ਭਾਈ ਇਹਨਾਂ ਨੂੰ ਰਿਹਾ ਕਰੋ। ਸੋ ਇਸ ਨੂੰ ਕਲੋਜ਼ ਕਰਨ ਤੋਂ ਪਹਿਲਾਂ ਸੈਗਮੈਂਟ ਨੂੰ ਮੈਂ ਆਪਣੀ ਟੈਕਨੀਕਲ ਟੀਮ ਨੂੰ ਕਹਾਂਗਾ, ਕਿਉਂਕਿ ਬਹੁਤ ਸਾਰਿਆਂ ਨੇ ਤਾਂ ਫੇਸਬੁੱਕ, YouTube ਔਰ ਸੋਸ਼ਲ ਮੀਡੀਆ, ਟਿਕਟੌਕ ਸਾਰੇ ਤੇ ਉਹੀ ਚੱਲ ਰਿਹਾ, ਤਾਂ ਉਹ ਦਿਖਾ ਦੇਣ ਤਾਂ ਕਿ ਸਾਡੇ ਟੀਵੀ 84 ਦੇ ਉਹ ਵਿਊਅਰ ਜਿਹੜੇ ਰਾਵੀ ਦੇ ਆਰ, ਰਾਵੀ ਦੇ ਪਾਰ ਜਿਹੜੇ ਨੇ ਉਹਨਾਂ ਨੇ ਉੱਥੇ ਨਹੀਂ ਦੇਖਿਆ, ਉਹ ਦੇਖ ਸਕਣ। ਜੀ ਡਾਕਟਰ ਸਾਹਿਬ, ਕੀ ਪੰਜਾਬ ਦੇ ਲੋਕਾਂ ਨਾਲ ਲਗਾਤਾਰ ਬੇਇਨਸਾਫੀ ਹੋਈ ਹੈ, ਤੁਹਾਡੇ ਤੋਂ ਇਨਸਾਫ ਦੀ ਉਮੀਦ ਕਰ ਸਕਦੇ ਨੇ? ਬਿਲਕੁਲ ਜੀ, ਅਸੀਂ ਪੰਜਾਬ ਵਾਸਤੇ ਹਾਂ, ਮੇਰੀ ਤਾਂ ਲੜਾਈ ਪੰਜਾਬ ਦੀ ਹੈ। ਫਿਰ ਆਪ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ ਕਰ ਰਹੀ ਹੈ? ਇਹ ਵੱਡਾ ਸਵਾਲ ਹੈ ਪੰਜਾਬ। ਇਹ ਬੇਇਨਸਾਫੀ ਨਹੀਂ ਜੀ, ਗਵਰਨਮੈਂਟ ਚਲਾ ਰਹੇ ਹਾਂ। ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟਸ, ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟ ਸਾਹਮਣੇ ਆ ਗਈਆਂ ਨੇ। ਤੁਸੀਂ ਸਵਾਲ ਦੇ ਜਵਾਬ ਤਾਂ ਦੇ ਜੋ, ਸਵਾਲ ਦੇ ਜਵਾਬ ਤਾਂ ਦੇ ਜੋ। ਦੇ ਲੱਗੀ ਸੀ ਸੁਪਰੀਮ ਕੋਰਟ ਦੀ, 3 ਵਾਰ ਰੱਦ ਕੀਤੀ ਆ ਤੁਸੀਂ ਫਾਈਲ। ਪਰ ਭਗਵੰਤ ਮਾਨ ਦੀ ਜਿੰਨੀ ਟੀਮ ਆ ਇੱਥੇ, ਜਿੰਨੀ ਸਾਰੀ ਇਸ ਨੂੰ ਕੋਆਰਡੀਨੇਟ ਕਰ ਰਹੀ ਸੀ, ਉਹਦੇ ਵਿੱਚ ਕੋਈ ਵੀ ਪੰਜਾਬ ਦਾ ਨੌਜਵਾਨ ਨਹੀਂ ਸੀ। ਉਹ ਸਾਰੇ ਹੀ ਜਿਹੜੇ ਨੌਜਵਾਨ ਆ ਜਿਨ੍ਹਾਂ ਨੂੰ ਰੁਜ਼ਗਾਰ ਦਿੱਤਾ ਗਿਆ ਆ, ਉਹ ਸਾਰੇ ਦਿੱਲੀ ਤੋਂ ਇੱਥੇ ਲਿਆਂਦੇ ਗਏ ਸੀ। ਤੁਸੀਂ ਪੰਜਾਬ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ, ਅਸੀਂ ਸਵੇਰ ਦੇ ਆਏ ਆ, ਪੰਜਾਬ ਦੇ ਪੱਤਰਕਾਰਾਂ, ਸਾਨੂੰ ਸਮਾਂ ਨਹੀਂ ਮਿਲਿਆ। ਅਸੀਂ ਤੁਹਾਨੂੰ ਇੱਕ ਸਵਾਲ ਕਰਨਾ ਚਾਹੁੰਦੇ ਹਾਂ, 12 ਵਜੇ ਦੇ ਇੱਥੇ ਆ। ਸਵਾਲ ਇਹ ਆ, ਕੀ ਪੰਜਾਬ ਦੇ ਲੋਕਾਂ ਨਾਲ ਲਗਾਤਾਰ ਬੇਇਨਸਾਫੀ ਹੋਈ ਹੈ, ਤੁਹਾਡੇ ਤੋਂ ਇਨਸਾਫ ਦੀ ਉਮੀਦ ਕਰ ਸਕਦੇ ਨੇ? ਬਿਲਕੁਲ ਜੀ, ਅਸੀਂ ਪੰਜਾਬ ਵਾਸਤੇ ਹਾਂ, ਮੇਰੀ ਤਾਂ ਲੜਾਈ ਪੰਜਾਬ ਦੀ ਹੈ। ਸੋ ਪੰਜਾਬ ਦੀ ਲੜਾਈ ਲੜਾਂਗੇ ਤੇ ਜਿੱਤਾਂਗੇ ਵੀ। ਫਿਰ ਆਪ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ ਕਰ ਰਹੀ ਹੈ? ਇਹ ਵੱਡਾ ਸਵਾਲ ਹੈ ਪੰਜਾਬ। ਕੋਈ ਬੇਇਨਸਾਫੀ ਨਹੀਂ ਜੀ, ਗਵਰਨਮੈਂਟ ਚਲਾ ਰਹੇ ਹਾਂ। LG ਕੋਲੇ ਫਾਈਲ ਪਈ ਹੈ, ਕਾਨੂੰਨ ਮਾਹਰ ਜਦੋਂ ਨਹੀਂ, ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟਸ, ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟ ਸਾਹਮਣੇ ਆ ਗਈਆਂ ਨੇ। ਇਹ ਤੁਹਾਡਾ, ਤੁਸੀਂ ਸਵਾਲ ਦੇ ਜਵਾਬ ਤਾਂ ਦੇ ਜੋ, ਸਵਾਲ ਦੇ ਜਵਾਬ ਤਾਂ ਦੇ ਜੋ। ਪਾਰਟਿਕੂਲਰ ਕਿਸੇ ਬੰਦੇ ਦੇ ਖਿਲਾਫ ਨਹੀਂ, ਕਾਨੂੰਨ ਮੁਤਾਬਕ ਜੋ ਕਾਰਵਾਈ ਉਹ ਕਰਾਂਗੇ। ਸਟੇ ਲੱਗੀ ਸੀ ਸੁਪਰੀਮ ਕੋਰਟ ਦੀ, 3 ਵਾਰ ਰੱਦ ਕੀਤੀ ਆ ਤੁਸੀਂ ਫਾਈਲ। ਮਾਨ ਸਾਹਿਬ 3 ਵਾਰ ਰੱਦ ਕੀਤੀ ਆ ਫਾਈਲ। ਕਾਨੂੰਨ ਮਾਹਰ ਕੋਲ ਵੀ LG ਕੋਲੇ ਪਈ ਹੈ, ਜਿਹੜੇ ਕਹਿੰਦੇ ਨੇ ਹੁਣ LG ਕੋਲ ਨਹੀਂ, ਤੁਹਾਡੀ ਸਰਕਾਰ ਦੀ ਹੋਮ ਮਿਨਿਸਟਰ ਨੇ ਰੱਦ ਕੀਤੀ ਆ। ਨਹੀਂ ਜੀ, ਤੁਸੀਂ ਆਪਣਾ ਓਪੀਨੀਅਨ ਦਿਓ, ਸਵਾਲ ਪੁੱਛੋ। ਨਹੀਂ ਮਾਨ ਸਾਹਿਬ, ਇਹ ਮਾਨ ਸਾਹਿਬ ਦਾ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਸਵੇਰ ਦੇ 12 ਵਜੇ ਦੇ ਇੱਥੇ ਸੀ। ਇਹਨਾਂ ਦੀ ਟੀਮ ਜਿਹੜੀ IT ਦੀ ਸਾਰੀ ਟੀਮ ਆ, ਇੱਕ ਪਾਸੇ ਆਮ ਆਦਮੀ ਪਾਰਟੀ ਇਹ ਦਾਅਵਾ ਕਰ ਰਹੀ ਆ ਕਿ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾਊਗਾ, ਪਰ ਭਗਵੰਤ ਮਾਨ ਦੀ ਜਿੰਨੀ ਟੀਮ ਆ ਇੱਥੇ, ਜਿੰਨੀ ਸਾਰੀ ਇਸ ਨੂੰ ਕੋਆਰਡੀਨੇਟ ਕਰ ਰਹੀ ਸੀ, ਉਹਦੇ ਵਿੱਚ ਕੋਈ ਵੀ ਪੰਜਾਬ ਦਾ ਨੌਜਵਾਨ ਨਹੀਂ ਸੀ। ਉਹ ਸਾਰੇ ਹੀ ਜਿਹੜੇ ਨੌਜਵਾਨ ਆ ਜਿਨ੍ਹਾਂ ਨੂੰ ਰੁਜ਼ਗਾਰ ਦਿੱਤਾ ਗਿਆ ਆ, ਉਹ ਸਾਰੇ ਦਿੱਲੀ ਤੋਂ ਇੱਥੇ ਲਿਆਂਦੇ ਗਏ ਸੀ। ਤਾਂ ਹੁਣ ਭਗਵੰਤ ਮਾਨ ਦੇ ਉੱਤੇ ਇਹ ਵੀ ਵੱਡਾ ਸਵਾਲ ਜੋ ਅਸੀਂ ਕੀਤਾ, ਅਸੀਂ ਇੱਕੋ ਸਵਾਲ ਕਰਨਾ ਸੀ, ਕਿਉਂਕਿ ਬਾਕੀ ਭਗਵੰਤ ਮਾਨ ਰੋਜ਼ ਦਾਅਵੇ ਕਰਦੇ ਰਹਿੰਦੇ ਨੇ, ਐਲਾਨ ਕਰਦੇ ਰਹਿੰਦੇ ਨੇ, ਬਾਕੀ ਵੀ ਜਿਵੇਂ ਸਾਰੀਆਂ ਪਾਰਟੀਆਂ ਐਲਾਨ ਕਰਦੀਆਂ ਨੇ। ਪਰ ਸਾਡਾ ਸਵਾਲ ਸੀ ਕਿ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ? 27 ਸਾਲ ਹੋ ਚੁੱਕੇ ਨੇ। ਪ੍ਰੋਫੈਸਰ ਭੁੱਲਰ
ਲਗਾਤਾਰ ਹਿਰਾਸਤ ਵਿੱਚ ਨੇ, ਜੇਲ੍ਹ ਵਿੱਚ ਨੇ। ਉਹਨਾਂ ਦੀ ਰਿਹਾਈ ਦੇ ਲਈ ਜਿਹੜੀ ਦਿੱਲੀ ਸਰਕਾਰ ਦੇ ਇੱਕ ਦਸਤਖਤ ਚਾਹੀਦੇ ਸੀ, ਪਰ ਉਹ ਦਸਤਖਤ ਨਹੀਂ ਕੀਤੇ। ਜਦੋਂ ਸੁਪਰੀਮ ਕੋਰਟ ਦੀ ਸਟੇ ਲੱਗੀ ਸੀ, ਉਸ ਸਮੇਂ ਵੀ ਦਿੱਲੀ ਦੀ ਸਰਕਾਰ ਨੇ 3 ਵਾਰ ਉਸ ਫਾਈਲ ਨੂੰ ਰੱਦ ਕੀਤਾ ਆ। ਤਾਂ ਇਹ ਸਵਾਲ ਜਿਹੜਾ ਭਗਵੰਤ ਮਾਨ ਨੂੰ ਕੀਤਾ ਗਿਆ, ਤੁਸੀਂ ਦੇਖਿਆ, ਕਿਉਂਕਿ ਸਾਨੂੰ ਸਮਾਂ ਨਹੀਂ ਮਿਲਿਆ ਬੈਠ ਕੇ ਗੱਲ ਕਰਨ ਦਾ। ਸਵੇਰ ਦੇ ਅਸੀਂ ਇੱਥੇ ਸੀ ਤੇ ਅਸੀਂ ਇਹ ਤੁਰੇ ਜਾਂਦਿਆਂ ਤੋਂ ਸਵਾਲ ਕੀਤਾ, ਜੋ ਉਹਨਾਂ ਨੇ ਜਵਾਬ ਦਿੱਤਾ ਉਹ ਤੁਹਾਡੇ ਸਾਹਮਣੇ ਆ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਅੱਜ ਕੱਲ੍ਹ BJP ਨਾਲ ਜੁੜੇ ਗੱਦਾਰਾਂ ਦਾ ਜਿਹੜਾ ਬਾਜ਼ਾਰ ਖੂਬ ਗਰਮ ਹੈ। ਸੋ ਇੱਕ ਪਾਸੇ ਮੋਦੀ ਕੈਬਨਿਟ ਵਿੱਚ ਪਗੜੀਧਾਰੀ ਮੰਤਰੀ ਹਰਦੀਪ ਪੁਰੀ ਵੱਲੋਂ ਮੋਦੀ ਦੇ ਗੁਣ ਗਾਇਨ ਕੀਤੇ ਜਾ ਰਹੇ ਹਨ ਅਤੇ ਦੂਸਰੇ ਪਾਸੇ ਕੈਨੇਡਾ ਵਿੱਚ 에ਅਰ ਇੰਡੀਆ ਦੇ ਹਾਸੇ ਲਈ ਏਜੰਸੀਆਂ ਦੀ ਖੇਡ ਖੇਡਣ ਵਾਲਾ ਰਿਪੁਦਮਨ ਮਲਕ ਮੋਦੀ ਦੇ ਮਰਸੀਏ ਪੜ ਰਿਹਾ ਹੈ। ਸੋ ਸਿੱਖ ਕੌਮ ਨੂੰ ਇਹਨਾਂ ਗੱਦਾਰਾਂ ਤੇ ਅੱਖ ਰੱਖਣ ਦੀ ਲੋੜ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਵੈਸੇ ਤਾਂ ਜਦੋਂ ਤੋਂ ਦੁਨੀਆ ਦਾ ਇਤਿਹਾਸ ਸ਼ੁਰੂ ਹੁੰਦਾ ਹੈ, ਲੋਕ ਵਿਕਦੇ ਆਏ ਨੇ। ਜੀ। ਕਈ ਵਾਰ ਆਪਣੇ ਹਿੱਤਾਂ ਲਈ, ਕਈ ਵਾਰ ਕਿਸੇ ਤੋਂ ਬਦਲਾ ਲੈਣ ਲਈ, ਔਰ ਬਹੁਤ ਵਾਰ ਡਰ ਜਾਂ ਭੈ ਦੇ ਥੱਲੇ, ਪਰ ਮੈਜੋਰਿਟੀ ਟਾਈਮਸ ਲਾਲਚ, ਗਰੀਡ, ਇਹ ਮੋਟੀਵੇਟਿੰਗ ਫੈਕਟਰ ਹੁੰਦਾ ਹੈ ਜਦੋਂ ਕਿ ਬੰਦੇ ਆਪਣੀ ਜ਼ਮੀਰ ਨੂੰ ਮਾਰਦੇ ਨੇ ਜੀ, ਔਰ ਜ਼ਮੀਰ ਨੂੰ ਮਾਰ ਕੇ ਆਪਣੇ ਲੋਕਾਂ ਦੇ ਖਿਲਾਫ ਕੁਹਾੜੀ ਦਾ ਜਿਹੜਾ ਉਹ ਦਸਤਾ ਬਣਨ ਦੇ ਲਈ ਤਿਆਰ ਰਹਿੰਦੇ ਨੇ। ਇਹ ਕਹਾਣੀ ਜੇ ਅਸੀਂ ਉਸ ਖਿੱਤੇ ਦਾ ਇਤਿਹਾਸ ਦੇਖੀਏ ਤੇ ਫਿਰ ਉਹ ਮੀਰ ਜ਼ਾਫਰ ਦੀ ਕਹਾਣੀ ਹੋਏ, ਉਹ ਜੈ ਚੰਦ ਦੀ ਕਹਾਣੀ ਹੋਏ, ਜਾਂ ਅਸੀਂ ਪੰਜਾਬ ਦੇ ਸਿੱਖ ਰਾਜ ਜਾਣ ਦੇ ਲਈ ਜਦੋਂ ਡੋਗਰਿਆਂ ਦੀ ਕਹਾਣੀ ਬਿਆਨ ਕਰਦੇ ਹਾਂ, ਜਾਂ ਅੰਗਰੇਜ਼ਾਂ ਦੇ 98 ਸਾਲ ਦੇ ਰਾਜ ਵੇਲੇ ਜਿਨ੍ਹਾਂ ਨੇ ਅੰਗਰੇਜ਼ਾਂ ਤੋਂ ਰਾਏ ਬਹਾਦਰ, ਸਰਦਾਰ ਬਹਾਦਰ, ਖਾਨ ਬਹਾਦਰ, ਸਰ ਇਹ ਟਾਈਟਲ ਲਏ, ਜ਼ੈਲਦਾਰੀਆਂ ਲਈਆਂ, ਸਫੈਦ ਪੋਸ਼ ਕਹਾਉਂਦੇ ਸੀ, ਲੰਬੜਦਾਰ ਬਣੇ, ਔਰ ਕਿਸ ਕਿਸ ਮਰੱਬੇ ਜ਼ਮੀਨਾਂ ਦੇ ਕਿ ਆਹ ਤੁਸੀਂ ਕਰ ਦਿਓ, ਫਿਰ ਜ਼ਮੀਨਾਂ ਦੇ ਮਰੱਬੇ ਜਿਹੜੇ ਨੇ ਉਹ ਇਨਾਮ ਦੇ ਵਿੱਚ ਲਏ। ਇਹ ਸਾਰੇ ਉਸ ਕੈਟਾਗਰੀ ਦੇ ਹੀ ਨੇ ਕਿ 7 ਸਮੁੰਦਰੋਂ ਪਾਰ ਆਏ ਦੁਸ਼ਮਣ ਦੇ ਲਈ, ਆਪਣੇ ਲੋਕਾਂ ਨੂੰ ਗੁਲਾਮ ਰੱਖਣ ਦੇ ਲਈ ਉਹਨਾਂ ਦੇ ਹੱਥ ਦਾ ਜਿਹੜਾ ਉਹ ਹਥੌੜਾ ਬਣੇ ਹੋਏ ਸੀ ਆਪਣੇ ਲੋਕਾਂ ਦੇ ਸਿਰ 'ਚ ਵੱਜਣ ਦੇ ਲਈ। ਬਿਲਕੁਲ। 47 ਤੋਂ ਬਾਅਦ ਦੇ ਦੌਰ 'ਚ ਵੀ ਅਸੀਂ ਦੇਖਿਆ, ਕਿਉਂਕਿ ਅਸੀਂ ਇਸ ਨੂੰ ਸਿੱਖ ਫੋਕਸਡ ਇਸ ਟੌਪਿਕ ਨੂੰ ਰੱਖ ਰਹੇ, ਜਦੋਂ ਕਿ ਅੱਜ 35 ਮਿਲੀਅਨ ਸਿੱਖ ਕੌਮ ਦਰਿਆਏ ਜਮਨਾ ਤੋਂ ਵਾਘਾ ਤੱਕ ਆਪਣਾ ਆਜ਼ਾਦ ਮੁਲਕ ਖਾਲਿਸਤਾਨ ਲਿਬਰੇਟ ਕਰਵਾਉਣ ਦੇ ਲਈ ਸੰਘਰਸ਼ਸ਼ੀਲ ਹੈ, ਉਸ ਦੇ ਵਿੱਚ ਜੁਟੀ ਹੋਈ ਹੈ। 1.5 ਲੱਖ ਤੋਂ ਜ਼ਿਆਦਾ ਕੁਰਬਾਨੀਆਂ ਇਸ ਕੌਮ ਦੇ ਗੱਭਰੂਆਂ ਨੇ, ਨੌਜਵਾਨਾਂ ਨੇ, ਸਿੰਘਾਂ ਸਿੰਘਣੀਆਂ ਨੇ ਕੀਤੀਆਂ ਨੇ।
ਤੇ ਫਿਰ ਮੈਨੂੰ ਸਰ ਕਪੂਰ ਸਿੰਘ ਜਿਹੜੇ ਕਿਸੇ ਪੱਛਮੀ ਸਕਾਲਰ ਦੇ ਹਵਾਲੇ ਨਾਲ ਇਹ ਕਹਿੰਦੇ ਸਨ ਕਿ ਦੁਨੀਆ 'ਚ ਹਰ ਇੱਕ ਦੀ ਕੀਮਤ ਹੈ, ਜੇ ਤੁਹਾਨੂੰ ਪਤਾ ਹੋਏ ਤੇ ਤੁਸੀਂ ਖਰੀਦ ਸਕਦੇ ਹੋ। ਬਿਲਕੁਲ। ਜਿਹੜਾ ਵਿਕਣ ਤੋਂ ਇਨਕਾਰੀ ਹੁੰਦਾ ਹੈ ਉਸ ਦੇ ਸਿਰ ਦਾ ਮੁੱਲ ਰੱਖਿਆ ਜਾਂਦਾ ਹੈ। ਜਦੋਂ ਅਸੀਂ ਦੇਖਦੇ ਹਾਂ ਕਿ ਸਿਰਾਂ ਤੇ ਇਨਾਮ ਜਾਂ ਜਿਨ੍ਹਾਂ ਨੂੰ ਰੂਲਿਆ ਜਾਂਦਾ ਹੈ, ਜਿਨ੍ਹਾਂ ਦੀ ਇੱਕ ਜੇ ਫਿਜ਼ੀਕਲੀ ਨਾ ਵੀ ਕਿਲ ਕੀਤਾ ਜਾਏ, ਕਰੈਕਟਰ ਅਸੈਸੀਨੇਸ਼ਨ ਕੀਤੀ ਜਾਂਦੀ ਹੈ ਕਿ ਉਹ ਖਲੋ ਨਾ ਸਕਣ, ਤੇ ਫਿਰ ਤੁਸੀਂ ਅੱਜ ਸੋਸ਼ਲ ਮੀਡੀਆ ਤੇ ਹੁੰਦੀ ਕਰੈਕਟਰ ਅਸੈਸੀਨੇਸ਼ਨ ਵੀ ਦੇਖ ਸਕਦੇ ਹੋ ਕਿ ਕਿਵੇਂ ਠੀਕ ਇਸ਼ੂ ਨੂੰ ਕਿੱਧਰ ਨੂੰ ਤੋਰਿਆ ਜਾਂਦਾ ਹੈ ਔਰ ਕੌਣ ਲੋਕ ਕਿਵੇਂ 2-2 ਰੁਪਏ ਲੈ ਕੇ ਜਿਹੜੇ ਨੇ ਉਹ ਟਵੀਟ ਕਰਦੇ ਨੇ ਦੁਸ਼ਮਣ ਦਾ, ਔਰ ਕਿਸ ਕਿਸਮ ਦੀਆਂ ਜਿਹੜੀਆਂ ਉਹਨਾਂ ਦੀਆਂ ਹਰਕਤਾਂ ਨੇ। ਬਿਲਕੁਲ। ਅੱਜ ਅਸੀਂ ਕਦੇ ਜਦੋਂ ਟਵੀਟਰਸ ਦੀ ਗੱਲ ਹੁੰਦੀ ਹੈ, ਲਿਸਟ ਤਾਂ ਇੰਨੀ ਲੰਬੀ ਹੈ ਕਿ ਮੇਰਾ ਖਿਆਲ ਹੈ ਕਿ ਵੀ ਜੇ ਅਸੀਂ 1.5 ਲੱਖ ਸਰਦਾਰਾਂ ਦੀ ਕੁਰਬਾਨੀ ਦੀ ਗੱਲ ਕਰਦੇ ਹਾਂ ਇਸ ਪੀਰੀਅਡ ਦੇ ਵਿੱਚ, ਸ਼ਹਾਦਤਾਂ ਦੀ, ਤੇ ਫਿਰ ਗਦਾਰ ਵੀ ਇੰਨੇ ਕੁ ਤਾਂ ਬਰਾਬਰ ਜਿਹੇ ਤਾਂ ਹੋਣੇ ਚਾਹੀਦੇ ਨੇ। ਕਈ ਵਾਰ ਸਗੋਂ ਗਿਣਤੀ ਵੱਧ ਜਾਂਦੀ ਆ ਉਹਨਾਂ ਦੀ। ਲੇਕਿਨ ਅੱਜ ਦੇ ਦੌਰ 'ਚ ਹੁਣ ਖਾਸ ਤੌਰ ਤੇ ਜਦੋਂ ਇਹ ਲੱਗਣ ਲੱਗ ਗਿਆ ਇੱਕ ਤਬਕੇ ਨੂੰ ਖਾਸ ਤੌਰ ਤੇ ਕਿ ਵੀ ਹਿੰਦੂਤਵਾ ਤਾਂ ਆ ਗਿਆ, ਕਾਂਗਰਸ ਸਾਰੀ, ਬਾਕੀ ਸਾਰਾ ਕੁਝ ਖਤਮ ਹੋ ਗਿਆ, ਜੰਮੂ ਕਸ਼ਮੀਰ ਦੂਜਾ ਵੀ ਜਿਹੜਾ ਉਹਨਾਂ ਨੇ ਸਬਡਿਊ ਕਰ ਲਿਆ, ਸਿੱਖ ਕਿੰਨੀ ਕੁ ਦੇਰ ਲੜਨਗੇ, ਔਰ ਇਹਦੇ 'ਚ ਇਹ ਹੈ ਕਿ ਜੀ ਹੁਣ ਤਾਂ ਹਿੰਦੂਤਵਾ ਦਾ ਦੌਰ ਹੈ ਤੇ ਗਲ ਦੇ ਵਿੱਚ ਪਟਾ ਪਵਾਓ ਹਿੰਦੂਤਵਾ ਦਾ। ਉਹ ਵੀ ਤਾਂ ਇਹੀ ਕਹਿੰਦੇ ਨੇ, ਉਹ ਕਿਹੜਾ ਤੁਹਾਨੂੰ ਕਹਿੰਦੇ ਨੇ ਕਿ ਭਾਈ ਤੁਸੀਂ ਜਿਹੜਾ ਸਭ ਨੇ ਬੋਦੀਆਂ ਰੱਖਣੀਆਂ ਨੇ ਜਾਂ ਤਿਲਕ ਲਾਉਣੇ ਨੇ। ਨਹੀਂ ਰੱਖਣੀਆਂ ਬੋਦੀਆਂ ਕੋਈ ਨਹੀਂ, ਪੱਗ ਹੀ ਬੰਨ੍ਹ ਕੇ ਰੱਖੋ। ਬੋਦੀ ਤਾਂ ਇੱਕ ਸੈਂਟਰਲ ਟਫਟ ਆਫ ਹੇਅਰ ਹੁੰਦਾ, ਤਾੜੂ ਚੋਂ ਵਾਲ ਤਾਂ ਸਾਰੇ ਸਿਰ ਚੋਂ ਹੀ ਨਿਕਲੇ ਹੁੰਦੇ ਨੇ, ਪਰ ਤੁਸੀਂ ਗਲ 'ਚ ਹਿੰਦੂਤਵਾ ਦਾ ਪਟਾ ਪਾਓ ਤੇ ਭਾਰਤ ਮਾਤਾ ਕੀ ਜੈ, ਮਤਲਬ ਟੈਂ ਤੋੜ ਕੇ ਤੁਸੀਂ ਹਿੰਦੂ ਤਵੀਆਂ ਨੂੰ ਆਪਣਾ ਸਰਵੋਪਰੀ ਜਿਹੜਾ ਮੰਨ ਕੇ ਇਹਨਾਂ ਦੇ ਅੱਗੇ ਜਿਹੜਾ ਸਜਦਾ ਕਰ ਦਿਓ ਔਰ ਸਭ ਠੀਕ ਠਾਕ ਹੈ। ਆਓ ਤੁਸੀਂ ਵਜ਼ੀਰੀਆਂ ਵੀ ਮਾਣੋ, ਤੁਹਾਡੇ ਗੁਨਾਹ ਵੀ ਮਾਫ, ਤੁਹਾਡੇ ਤੇ ਛਾਪੇ ਵੀ ਨਹੀਂ ਪੈਣਗੇ ਈਡੀ ਦੇ, ਔਰ ਦੂਸਰਾ ਵੀ ਨਹੀਂ ਹੋਏਗਾ। ਔਰ ਇਸ ਵੇਲੇ ਇਹ ਗੱਲ ਕਈ ਵਾਰ ਸ਼ਰਮਿੰਦਗੀ ਵੀ ਦਿੰਦੀ ਹੈ ਕਿ ਤੁਸੀਂ ਕਿਵੇਂ ਇਹ ਸਾਰਿਆਂ ਨੂੰ ਟੋਲਰੇਟ ਕਰਦੇ ਹੋ, ਦੇਖ ਕੇ ਕਿ ਕਿਵੇਂ ਅੱਜ ਇੱਕ ਵੱਡੀ ਫੌਜ ਇਸ ਕਿਸਮ ਦੇ ਵਿਖੇ ਹੋਏ ਲੋਕਾਂ ਦੀ ਬੀਜੇਪੀ ਦੇ ਵਿੱਚ ਧੜਾ-ਧੜ ਜੁਆਇਨ ਕਰ ਰਹੀ ਹੈ। ਅੱਜ ਹੀ ਜਨਰਲ ਜੇ ਸਿੰਘ, ਜਿਹਨੇ ਅਕਾਲੀਆਂ ਦੀ ਟਿਕਟ ਤੇ ਅਮਰਿੰਦਰ ਦੇ ਖਿਲਾਫ 2017 ਚ ਚੋਣ ਲੜੀ, ਫੌਜ 'ਚ ਹੁੰਦਿਆਂ ਇਹ ਕਿਵੇਂ ਡੀਂਗਾ ਮਾਰਦਾ ਹੁੰਦਾ ਸੀ, ਅੱਜ ਉਹ ਬਿਲਕੁਲ ਮੇਮਣਾ ਬਣ ਕੇ ਬੀਜੇਪੀ ਜੁਆਇਨ ਕਰ ਰਿਹਾ ਸੀ। ਹਰਦੀਪ ਪੁਰੀ ਜਿਹੜਾ ਇਲੈਕਟਡ ਨਹੀਂ ਹੈ ਲੋਕਾਂ ਦਾ, ਅੰਮ੍ਰਿਤਸਰ 'ਚੋਂ ਇਲੈਕਸ਼ਨ ਹਾਰਿਆ ਹੋਇਆ, ਇਹ ਜਦੋਂ ਯੂਨਾਈਟਿਡ ਨੇਸ਼ਨਸ ਦੇ ਵਿੱਚ ਪਰਮਾਨੈਂਟ ਰਿਪਰੈਜ਼ੈਂਟੇਟਿਵ ਸੀ ਇੰਡੀਆ ਦਾ, ਉਦੋਂ ਅਜੇ ਇਹਨੇ, ਔਰ ਇਹਨੇ ਆਪਣਾ ਜਦੋਂ ਉਹਦਾ ਰਿਟਾਇਰ ਹੋਇਆ ਵਿਦਿਨ 6 ਮੰਥਸ ਬੀਜੇਪੀ ਜੁਆਇਨ ਕਰ ਲਈ ਸੀ। ਔਰ ਇੱਥੇ ਜਦੋਂ UN 'ਚ ਸੀ, ਇੱਕ ਜਰਨਲਿਸਟ ਜਿਹੜਾ ਦੋਨੋਂ ਪਾਸੇ ਘੁੰਮਦਾ ਹੈ, ਸਿੱਖਾਂ ਦੇ ਇਧਰਲੇ ਪਾਸੇ 'ਚ ਵੀ, ਸੰਘਰਸ਼ ਵਾਲਿਆਂ 'ਚ ਵੀ, ਦੂਜਿਆਂ 'ਚ ਵੀ, ਟਰਬਨਡ ਹੈ ਉਹ ਜਿਹੜਾ ਉੱਥੇ ਮਿਲਿਆ ਮੈਨੂੰ ਯੂਬਾ ਸਿਟੀ, ਤੇ ਮੈਨੂੰ ਕਹਿਣ ਲੱਗਾ ਜੀ ਉਹ ਹਰਦੀਪ ਸਿੰਘ ਪੁਰੀ ਉੱਥੇ UN ਦੇ ਵਿੱਚ ਹੈ, ਬਹੁਤ ਵਧੀਆ ਗੁਰਸਿੱਖ ਹੈ, ਬਹੁਤ ਵਧੀਆ। ਮੈਂ ਕਿਹਾ ਜੀ ਤੁਸੀਂ ਜਾਣਾ? ਹਾਂਜੀ ਹਾਂ, ਮਤਲਬ ਬਹੁਤ ਵਧੀਆ, ਬਹੁਤ ਗੁਰਸਿੱਖ ਹੈ। ਮੈਂ ਕਿਹਾ ਜੇ ਗੁਰਸਿੱਖ, ਉਹਨੂੰ ਮੈਂ ਇਹ ਕਿਹਾ, ਮੈਂ ਕਿਹਾ ਜੇ ਗੁਰਸਿੱਖ ਹੁੰਦਾ ਤੇ ਇੰਡੀਆ ਦੀ ਨੌਕਰੀ ਕਰਦਾ। ਮੈਂ ਕਿਹਾ ਕਿ ਵੀ ਜੂਨ 84 ਨਵੰਬਰ 84 ਤੋਂ ਬਾਅਦ ਜੇ ਕੋਈ ਵੀ ਸਿੱਖ ਜਿਹੜਾ ਸਿੱਖੀ ਨਾਲ ਜੁੜਿਆ ਹੋਇਆ ਉਹ ਇਹਨਾਂ ਦਾ ਤਨਖਾਹਦਾਰ ਨਹੀਂ ਹੋ ਸਕਦਾ। ਸੋ ਉਹ ਜਿਹੜਾ ਉਹ ਜਵਾਬ ਸੁਣ ਕੇ ਥੋੜਾ ਝੇਂਪ ਜਿਹਾ ਗਿਆ, ਪਰ ਉਹਨੇ ਅੱਗੋਂ ਨਹੀਂ ਕਿਹਾ। ਮੈਂ ਕਿਹਾ ਜੀ ਇਹ ਵੀ ਮੈਟਰ ਆਫ ਟਾਈਮ ਹੁੰਦਾ ਜਦੋਂ ਕਿ ਪਰਖ ਹੁੰਦੀ ਹੈ, ਪਰ ਮੈਂ ਕਿਹਾ ਵੀ ਅਸੀਂ ਤਾਂ ਇਹ ਲਾਈਨ ਖਿੱਚੀ ਹੋਈ ਹੈ ਜਿਵੇਂ ਕਦੇ ਬਾਬੇ ਕੇ ਤੇ ਬਾਬਰ ਕਿਆਂ ਦੀ ਲਾਈਨ ਸੀ ਕਿ ਭਾਈ ਇਹ ਤਾਂ ਤਨਖਾਹੀਏ ਨੇ ਜਿਹੜੇ ਹਕੂਮਤ ਦਾ ਜਾਂ ਇਸ ਲੈਵਲ ਦੇ, ਉਹ ਆਪਣੀ ਹਕੂਮਤ ਇਵੇਂ ਹੀ ਜਿਹੜੇ ਐਂਬੈਸਡਰ ਇੱਥੇ ਵਾਸ਼ਿੰਗਟਨ DC 'ਚ ਬੇਸ਼ੱਕ ਤੁਸੀਂ ਸਬੰਧ ਜਾ ਕੇ ਸਰ ਬਿਸ਼ਨ ਸਿੰਘ ਸਮੁੰਦਰੀ ਦਾ ਜਿਹੜਾ ਉਹ ਬੇਟਾ ਔਰ ਸਰ ਤੇਜਾ ਸਿੰਘ ਸਮੁੰਦਰੀ ਦਾ ਗ੍ਰੈਂਡਸਨ ਤਰਨਜੀਤ ਸਿੰਘ ਸੰਧੂ, ਪਰ ਇਹਦਾ ਐਂਡ ਤੁਸੀਂ ਨੌਕਰੀ ਕਿਹਦੀ ਕਰਦੇ ਹੋ? ਫਿਰ ਜਿਹਦੀ ਨੌਕਰੀ ਕਰਦੇ ਹੋ ਮੂੰਹ ਖਾਂਦਾ, ਅੱਖਾਂ ਸ਼ਰਮਾਉਂਦੀਆਂ, ਕੰਮ ਤਾਂ ਤੁਸੀਂ ਉਹਨਾਂ ਦਾ ਕਰਦੇ ਹੋ। ਨਿੱਜੀ ਤੌਰ ਤੇ ਕੌਣ ਕੀ ਹੈ ਇਹ ਮੈਟਰ ਨਹੀਂ ਕਰਦਾ ਹੈ। ਅਲਟੀਮੇਟਲੀ ਇਹ ਸਾਰੇ ਜਿਹੜੇ ਕੱਲ ਪੁਰਜੇ ਨੇ ਇਹ ਇੰਡੀਅਨ ਸਿਸਟਮ ਦੇ ਨੇ। ਹੁਣ ਉਹੀ ਹਰਦੀਪ ਪੁਰੀ ਰਿਟਾਇਰ ਹੋਣ ਦੇ 1 ਸਾਲ ਦੇ ਵਿੱਚ ਬੀਜੇਪੀ ਜੁਆਇਨ ਕਰ ਲੈਂਦਾ। ਉਹਨੂੰ ਜਿਹੜਾ ਉਹ ਜਿਹੜਾ ਮਿਨਿਸਟਰ ਬਣਾਇਆ ਜਾਂਦਾ ਪਿਛਲੀ ਕੈਬਨਿਟ ਦੇ ਵਿੱਚ ਵੀ, ਹੁਣ ਹਾਰ ਜਾਂਦਾ ਅੰਮ੍ਰਿਤਸਰ ਤੋਂ ਇਲੈਕਸ਼ਨ, ਇਹਦੇ ਬਾਵਜੂਦ ਉਹ ਮਿਨਿਸਟਰ ਹੈ।
ਔਰ ਹੁਣ ਕਿਉਂਕਿ ਜਿਵੇਂ ਅਸੀਂ ਜ਼ਿਕਰ ਕੀਤਾ ਸੀ ਵੀ ਇੱਕ ਪਾਸੇ ਉਹਨਾਂ ਨੇ ਪਰਸੀਕਿਊਸ਼ਨ ਦਾ ਦੌਰ ਪੰਜਾਬ ਸ਼ੁਰੂ ਕੀਤਾ ਹੈ, ਦੂਸਰੇ ਪਾਸੇ ਮੋਦੀ ਦਾ ਬ੍ਰਾਂਡ ਸ਼ੁਰੂ ਕੀਤਾ ਹੈ ਦੱਸਣ ਦੇ ਲਈ ਕਿ ਜੀ ਮੋਦੀ ਕਿੰਨਾ ਵਧੀਆ ਸਿੱਖਾਂ ਦੇ ਲਈ, ਉਹ ਪੂਰਾ ਪ੍ਰੋਪੇਗੈਂਡਾ। ਔਰ ਪਹਿਲਾਂ ਮੈਂ ਹਰਦੀਪ ਪੁਰੀ ਦੀ ਗੱਲ ਕਰਦਾ, ਜਿਹੜਾ ਹਾਰਨ ਦੇ ਬਾਵਜੂਦ ਉਹਨੂੰ ਰਾਜ ਸਭਾ ਚੋਂ ਲਿਆ ਕੇ ਮਿਨਿਸਟਰ ਬਣਾਇਆ ਹੋਇਆ, ਉਹਨੇ ਇੰਟਰਵਿਊ ਦਿੱਤਾ ਇੰਡੀਆ ਟੁਡੇ ਨੂੰ, ਕਿਉਂਕਿ ਅੱਜ ਕੱਲ ਮੋਦੀ ਨੂੰ ਪ੍ਰੋਜੈਕਟ ਕਰਨ ਦੇ ਲਈ ਹਰ ਪਾਸੇ ਉਹਦੇ ਤੇ ਸਿੱਖ ਸਪੈਸੀਫਿਕ ਫੋਕਸ ਰੱਖਿਆ ਹੋਇਆ ਹੈ। ਔਰ ਇਹਦੀ ਹੈਡਲਾਈਨ ਇਸ ਇੰਡੀਆ ਟੁਡੇ ਦਾ ਇੰਟਰਵਿਊ ਦਾ ਹੈ, ਆਫਟਰ ਐਂਡ ਆਫ ਬੈਡ ਮੈਰਿਜ ਵਿਦ ਅਕਾਲੀ ਦਲ BJP's potent force in ਪੰਜਾਬ ਹਰਦੀਪ ਪੁਰੀ ਐਕਸਕਲੂਸਿਵ। ਉਹਨੂੰ ਸਿਰਫ ਇੰਡੀਆ ਟੁਡੇ ਨਾਲ ਗੱਲਬਾਤ ਕੀਤੀ ਉਹਨਾਂ ਨੇ, ਕਿਉਂਕਿ ਮੈਨੇਜਰ ਤਾਂ ਹੈਗੇ ਨੇ BJP ਵਾਲੇ, ਮੀਡੀਆ ਨੂੰ ਮੈਨੇਜ ਕਰ ਰਹੇ ਨੇ। ਔਰ ਇਹਨੇ ਜਿਹੜਾ ਇੰਟਰਵਿਊ ਦਿੱਤਾ ਯੂਨੀਅਨ ਮਿਨਿਸਟਰ ਹੈ ਇਸ ਵੇਲੇ ਹਾਊਸਿੰਗ ਐਂਡ ਅਰਬਨ ਅਫੇਅਰਸ ਦਾ, ਹਰਦੀਪ ਸਿੰਘ ਪੁਰੀ, ਔਰ ਬੜੀ ਸੋਹਣੀ ਪੱਗ ਬੰਨੀ ਹੁੰਦੀ ਹੈ ਔਰ ਉਸ ਕਿਸਮ ਦਾ ਜਿਹੜਾ ਹੈ ਉਹ ਬਿਲਕੁਲ ਜਿਹੜਾ ਸ਼ੇਰ ਦੀ ਖੱਲ ਦੇ ਵਿੱਚ ਗਿੱਦੜ ਜਿਵੇਂ ਕਿਹਾ ਜਾਂਦਾ ਉਸ ਕਿਸਮ ਦਾ। ਔਰ ਉਹ ਜਿਹੜਾ ਇਹ ਕਹਿ ਰਿਹਾ ਕਿ ਵੀ ਅਸੀਂ ਤਾਂ ਅੱਡ ਹੋ ਕੇ ਹੁਣ ਬਹੁਤ ਸਾਡਾ ਪੋਟੈਂਟ ਬਣ ਗਿਆ ਪੰਜਾਬ 'ਚ। ਉਹਨੇ ਕਿਹਾ ਜੀ ਇਹ ਪੰਜਾਬ ਜਿਹੜਾ ਹੈ ਇਹ ਇਕੱਲਾ ਕੋਈ ਅਕਾਲੀ ਦਲ ਥੋੜੀ ਸਿੱਖਾਂ ਦੀ ਪਾਰਟੀ ਹੈ, BJP ਵੀ this is the ਸ਼੍ਰੋਮਣੀ ਅਕਾਲੀ ਦਲ is not the only Sikh party in Punjab. Why can't BJP be a Sikh party? ਹੁਣ ਉਹ BJP ਨੂੰ ਸਿੱਖ ਪਾਰਟੀ ਦੱਸ ਰਿਹਾ। I genuinely believe BJP under Modi can become a party representing Sikh interest. ਕਿ ਜੀ ਮੋਦੀ ਦੇ ਥੱਲੇ BJP ਤਾਂ ਰਿਪਰੈਜ਼ੈਂਟ ਕਰ ਰਹੀ ਹੈ ਸਿੱਖ ਇੰਟਰਸਟ ਨੂੰ। ਔਰ ਫਿਰ ਉਹਦੀ ਜਿਹੜੀ ਐਕਸਕਲੂਸਿਵ ਸਟੇਟਮੈਂਟ ਦੱਸਦੀ ਹੈ ਕਿ ਇਹ ਕਿਵੇਂ ਦੇ ਲੋਕ ਨੇ। ਇਫ ਯੂ ਕੱਟ ਆਊਟ ਦਾ lunacy on either side, there is absolute compatibility between the Hindus and Sikhs। ਕਿ ਹਿੰਦੂਆਂ ਤੇ ਸਿੱਖਾਂ 'ਚ ਫਰਕ ਕੀ ਹੈ? ਇਹ ਹੈ ਅਲਟੀਮੇਟਲੀ ਹਿੰਦੂਤਵਾ ਦੀ ਜਿਹੜੀ ਫਾਈਨ ਲਾਈਨ ਹੈ ਜਿੱਥੇ ਘੜੀਸ ਕੇ ਉਹ ਤੁਹਾਨੂੰ ਲਿਜਾਣਾ ਚਾਹੁੰਦੇ ਨੇ ਔਰ ਆਪਣੇ ਹਿੰਦੂਤਵਾ ਦੇ ਖਾਰੇ ਸਮੁੰਦਰ 'ਚ ਡੋਬਣਾ ਚਾਹੁੰਦੇ ਨੇ। I am proud Sikh happily married to someone he is not born into the Sikh faith। ਮੈਂ ਤਾਂ ਹਿੰਦਵਾਣੀ ਨਾਲ ਵਿਆਹਿਆ ਹੋਇਆ। ਦੇਖੋ ਹਿੰਦੂਆਂ ਸਿੱਖਾਂ 'ਚ ਫਰਕ ਥੋੜੀ ਹੈ, ਮੈਂ ਤਾਂ ਹਿੰਦਵਾਣੀ ਨਾਲ ਵਿਆਹਿਆ ਹੋਇਆ। ਇਹ ਕੀ ਫਰਕ ਹੈ? ਔਰ ਸਿੱਖੀਜ਼ਮ ਬੜਾ ਬਿਊਟੀਫੁਲ ਰਿਲੀਜਨ ਹੈ ਔਰ ਮੇਨ ਸਟ੍ਰੀਮ BJP ਹੈਗੀ ਹੈ ਔਰ ਸਮ ਮੇ ਨਾਟ ਐਗਰੀ। ਆਈ ਐਮ ਹੈਪੀ ਟੂ ਡਿਸਕਸ। ਮੈਂ ਤਾਂ ਇਸ ਤੋਂ ਬੜਾ ਫਖਰ ਮਹਿਸੂਸ ਕਰਦਾ। The other parties are trying to create a discourse on Hindu-Sikh antagonism। ਉਹ ਕੌਣ ਹਿੰਦੂ ਸਿੱਖ ਐਂਟਾਗੋਨਿਜ਼ਮ? ਵਾਸਤੇ ਲੜਾਈ ਤਾਂ ਸਟੇਟ ਨਾਲ ਹੈ ਜੀ। ਹਿੰਦੂਤਵਾਦੀ ਤੁਸੀਂ ਆਈਡੀਓਲੋਜੀ ਨੂੰ ਇੰਡੀਆ ਨੂੰ ਹਿੰਦੂ ਰਾਸ਼ਟਰ ਬਣਾ ਕੇ ਬਾਕੀ ਮਾਈਨੋਰਿਟੀਜ਼ ਨੂੰ ਉਹਦੇ 'ਚ ਜਜ਼ਬ ਕਰਨਾ ਚਾਹੁੰਦੇ ਹੋ। ਬਟ ਆਈ ਐਮ ਸ਼ੋਰ ਪੀਪਲ ਵਿਲ ਸੀ ਰੀਜ਼ਨ ਔਰ ਦ ਬੈਟਲ ਫॉर द ਸਿੱਖ ਸਾਈਕ ਇਜ਼ ਔਨ। ਉਹ ਸਮਝਦਾ ਹੈ ਕਿ ਵੀ ਇਹ ਜਿਹੜੀ ਰੈਜ਼ਿਸਟੈਂਸ ਆ ਰਹੀ ਹੈ ਔਰ ਇਸੇ ਲਈ ਡਾਇਸਪੋਰਾ ਸਿੱਖਾਂ ਦੇ ਜੇ ਬਲੈਕ ਲਿਸਟਾਂ ਬਣਾਉਂਦੇ ਨੇ, ਵੀਜ਼ੇ ਕੈਂਸਲ ਕਰਦੇ ਨੇ ਜਾਂ ਉਹਨਾਂ ਦੇ ਨਾਂ ਦੇ ਕੇ ਜਿਵੇਂ ਕਿਹੜੇ ਸਿੰਘ ਮੁਲਤਾਨੀ ਜਰਮਨ 'ਚ ਉਹਨੂੰ ਉਹਦੇ ਸਿਰ ਤੇ 10 ਲੱਖ ਦਾ ਇਨਾਮ ਰੱਖਦਾ ਕਿ ਜੀ ਉਹ ਸਿੱਖਸ ਫਾਰ ਜਸਟਿਸ ਦਾ ਰੈਫਰੈਂਡਮ 2020 ਪਾਕਿਸਤਾਨ ਦੀ ISI ਨਾਲ ਮਿਲਿਆ ਹੋਇਆ ਔਰ ਇਹ ਉਹ। ਹੁਣ ਤੁਸੀਂ ਡਿਗਣ ਦਾ ਲੈਵਲ ਦੇਖੋ। ਹੁਣ ਇਹ ਹਰਦੀਪ ਪੁਰੀ ਕਹਿ ਰਿਹਾ ਹੈ speaking on the security lapse in Punjab's Firozpur during PM Modi's visit on January 5th, Hardeep Puri said it was a monumental state failure and alleged a sinister design with a Khalistani element behind the incident। ਕਿ ਜੀ ਇਹ ਤਾਂ ਮਾਰ ਦੇਣਾ ਸੀ ਮੋਦੀ ਨੂੰ। ਇਹ ਖਾਲਿਸਤਾਨੀਆਂ ਦਾ ਜਿਹੜਾ ਹੈ ਇਹ ਇੱਕ ਪੂਰੀ ਸਾਜ਼ਿਸ਼ ਸੀ ਜਿਹੜੀ ਥੈਂਕ ਗੋਡ ਉਹਦੇ ਕਹਿਣ ਮੁਤਾਬਕ ਮੋਦੀ ਬਚ ਗਿਆ। ਹੁਣ ਇਹ ਤੁਸੀਂ ਇਹ ਦਿੱਲੀ 'ਚ ਬੈਠਾ ਟਰਬਨਡ ਹਿੰਦੂ ਗਧਾ ਸ਼ੇਰ ਦੀ ਖੱਲ ਉੱਤੋਂ ਪਾਈ ਹੋਈ ਤੇ ਹੁਣ ਤੁਸੀਂ ਦੂਸਰੇ ਐਂਡ ਤੇ ਆ ਜਾਓ ਸਰੀ ਦੇ ਵਿੱਚ ਬੈਠਾ ਰਿਪੁਦਮਨ ਮਲਿਕ। ਮੈਂ ਬਹੁਤ ਵਾਰ ਬਹੁਤ ਘੱਟ ਇਹਨਾਂ 10 ਸਾਲਾਂ ਦੇ ਪੀਰੀਅਡ 'ਚ ਕਿਸੇ ਦਾ ਨਾਂ ਲੈ ਕੇ ਨੇਮ ਕਾਲਿੰਗ 'ਚ ਮੈਂ ਯਕੀਨ ਨਹੀਂ ਰੱਖਦਾ। ਪਰ ਜਦੋਂ ਇਹੀ ਨਹੀਂ ਕਿ ਬਿੱਲੀ ਥੈਲੇ 'ਚੋਂ ਬਾਹਰ ਹੈ, ਜਿਨ੍ਹਾਂ ਨੂੰ ਹਕੂਮਤ ਨੇ ਵਰਤਿਆ ਸਿੱਖਾਂ ਦਾ ਇਮੇਜ ਖਰਾਬ ਕਰਨ ਲਈ ਔਰ ਜਿਹੜੇ ਰਿਪੁਦਮਨ ਮਲਿਕ ਨੂੰ ਜਾਣਨਾ ਚਾਹੁੰਦੇ ਨੇ। ਹੁਣ ਰਿਪੁਦਮਨ ਮਲਿਕ ਦਾ ਅੱਜ ਇੱਕ ਇੰਟਰਵਿਊ ਜ਼ੀ ਨਿਊਜ਼ ਦੇ ਉੱਤੇ ਆਇਆ ਔਰ ਉਸ ਤੋਂ ਬਾਅਦ ਹਾਲਾਂ ਇਹ ਪਿਛਲੇ ਕੋਵਿਡ ਤੋਂ ਪਹਿਲਾਂ ਗਿਆ ਐਕਸਪੋਜ਼ ਹੋ ਚੁੱਕਾ ਸੀ ਕਿ ਵੀ ਇਹ ਤਾਂ ਹੈ ਹੀ ਰਾਹ ਦਾ ਆਪਰੇਟਿਵ ਸੀ ਔਰ ਜਿਹੜਾ 에ਅਰ ਇੰਡੀਆ ਕਨਿਸ਼ਕਾ ਡਿਜ਼ਾਸਟਰ ਕਰਾਇਆ ਉਹਦੇ ਬਿਹਾਈਂਡ ਇਹ ਹੀ ਸੀ। ਤਲਵਿੰਦਰ ਸਿੰਘ ਜਾਂ ਦੂਸਰੇ ਜਿਹੜੇ ਨੇ ਜਿਹੜੇ ਉਹਦੇ 'ਚ ਉਹ ਤਾਂ ਇਮੋਸ਼ਨਲ ਸੀ ਜਿਨ੍ਹਾਂ ਨੂੰ ਇਹਨੇ ਵਰਤਿਆ ਔਰ ਇਹੀ ਰਾਹ ਦਾ ਬੰਦਾ ਸੀ, ਉਹਨਾਂ ਦੇ ਲਈ ਕੰਮ ਕਰਦਾ ਸੀ ਔਰ ਇਹਨੇ ਜਿਹੜਾ ਉਸ ਕਿਸਮ ਦਾ ਕਰਵਾ ਕੇ ਉਹਨਾਂ ਨੇ ਰਾਹ ਨੇ ਸਿੱਖਾਂ ਦੇ ਖਾਤੇ 'ਚ ਪਾਇਆ। ਔਰ ਇਹ ਗੱਲ ਮੈਂ ਨਹੀਂ ਕਹਿੰਦਾ,
ਦੋ ਪ੍ਰੋਮਿਨੈਂਟ ਜਰਨਲਿਸਟ ਟੋਰਾਂਟੋ ਸਟਾਰ ਔਰ ਗਲੋਬ ਐਂਡ ਮੇਲ ਦੇ ਜਿਨ੍ਹਾਂ ਨੇ ਕਿਤਾਬ ਦਾ ਸੌਫਟ ਟਾਰਗੇਟ ਲਿਖੀ, ਉਹਨਾਂ ਨੇ ਰਪਦਮਨ ਸਿੰਘ ਮਲਕ ਨੂੰ ਬਾਈ ਨੇਮ ਮੈਂਸ਼ਨ ਕੀਤਾ ਹੈ ਕਿ ਕਿਵੇਂ ਇਹ ਸਾਰਾ ਕਿੰਗਪਿਨ ਸੀ ਉਸ ਸਾਰੇ ਦੇ ਵਿੱਚ, ਔਰ ਕਿਵੇਂ ਇਸ ਨੇ ਉਹ ਸਾਰੀ ਖੇਡ ਰਚੀ। ਔਰ ਖੇਡ ਖੇਡਣ ਤੋਂ ਬਾਅਦ ਇੱਕ ਪਾਸੇ ਤਾਂ ਆਮ ਸਿੱਖ ਜਿਹੜੇ ਕਦੇ ਪ੍ਰੋਟੈਸਟ ਚਲੇ ਜਾਂਦੇ ਨੇ UN ਦੇ ਜਾਂ ਕੌਂਸੂਲੇਟ ਦੇ ਬਾਹਰ, ਉਹਨਾਂ ਦੇ ਵੀਜ਼ੇ ਰੋਕੇ ਹੁੰਦੇ ਨੇ। ਤੇ ਇਹ ਬੰਦਾ ਜਿਹਨੂੰ ਏਅਰ ਇੰਡੀਆ ਦੇ ਕੇਸ 'ਚ ਕਿੰਨੇ ਸਾਲ ਟ੍ਰਾਇਲ ਚੱਲਿਆ, ਜੇ ਐਕਵਿਟ ਕੀਤਾ ਜੱਜ ਨੇ ਬਾਕੀਆਂ ਨੂੰ ਵੀ, ਤੇ ਇਹਦੇ 'ਚ ਇਹ ਸੀ ਕਿ ਕੋਈ ਕ੍ਰੈਡੀਬਲ ਐਵੀਡੈਂਸ, ਕਿਉਂਕਿ ਸੀਸਸ ਕੈਨੇਡੀਅਨ ਏਜੰਸੀਆਂ ਜਿਹੜੀਆਂ ਨੇ ਦੇ ਵਰ ਬੈਫੂਲਡ ਬਾਈ ਦਾ ਰॉ, ਔਰ ਉਹਨਾਂ ਨੇ ਆਡੀਓ ਟੇਪਸ ਵਗੈਰਾ ਡਿਸਟਰੋਏ ਕੀਤੀਆਂ ਹੋਈਆਂ ਸੀ। ਹੁਣ ਇਹਦੇ ਬਾਵਜੂਦ ਕਿ ਇਸ ਲੈਵਲ ਦਾ ਬੰਦਾ, ਔਰ ਜਿਵੇਂ ਇੰਡੀਅਨ ਮੀਡੀਆ ਨੇ, ਇੰਡੀਅਨ ਗਵਰਨਮੈਂਟ ਨੇ ਸਿੱਖਾਂ ਨੂੰ ਭੰਡਿਆ, ਏਅਰ ਇੰਡੀਆ ਦੇ ਇਸ ਹਾਦਸੇ ਨੂੰ ਆਧਾਰ ਬਣਾ ਕੇ ਖਾਲਿਸਤਾਨ ਦੀ ਮੂਵਮੈਂਟ ਨੂੰ ਇੰਟਰਨੈਸ਼ਨਲ ਟੈਰਰਿਜ਼ਮ ਦੇ ਖਾਤੇ 'ਚ ਪਾਇਆ। ਔਰ ਇਹ 2-3 ਸਾਲ ਪਹਿਲੇ ਫਿਰ ਬੜੀ ਸ਼ਾਨ ਨਾਲ ਰਪਦਮਨ ਮਲਕ ਜਿਹੜਾ ਉਹ ਇੰਡੀਆ ਜਾਂਦਾ ਹੈ, ਚੈਨਲਾਂ ਦੇ ਉੱਤੇ ਇੰਟਰਵਿਊ ਦੇ ਰਿਹਾ ਔਰ ਕਹਿ ਰਿਹਾ ਕਿ ਜੀ ਬਿਲਕੁਲ ਅਸੀਂ ਤਾਂ ਇਹ ਮੇਨ ਸਟ੍ਰੀਮ ਇੰਡੀਆ, ਭਾਰਤ ਸਾਡੀ ਮਾਤਾ ਹੈ। ਔਰ ਅੱਜ ਉਹਨੇ ਬਾਕੀ ਸਾਰੀਆਂ ਹੱਦਾਂ ਵੀ, ਅਸੀਂ ਉਦੋਂ ਵੀ ਗੱਲ ਕੀਤੀ ਸੀ ਕਿ ਵੀ ਕਿਸ ਹੱਦ ਤੱਕ ਇਹ ਸਟੂਪ ਲੋ ਹੋ ਚੁੱਕੇ ਨੇ, ਵਿਕੇ ਹੋਏ ਲੋਕ ਹੁਣ ਉਹਨਾਂ ਨੇ ਵਰਤ ਲਿਆ। ਇਸ ਤੋਂ ਵੱਡਾ ਕਾਲਾ ਕਲੰਕ ਏਅਰ ਇੰਡੀਆ ਤੋਂ ਕੋਈ ਨਹੀਂ ਹੋ ਸਕਦਾ, ਔਰ ਇਸ ਤੋਂ ਉਹਨਾਂ ਨੇ ਇਹਨੂੰ ਅੱਗੇ ਲਾ ਕੇ ਉਹ ਸਿੱਖਾਂ ਦੇ ਖਾਤੇ 'ਚ ਪਵਾਇਆ। ਹੁਣ ਇਹ ZTV ਨੂੰ ਅੱਜ ਇੰਟਰਵਿਊ 'ਚ ਕਹਿ ਰਿਹਾ, ਔਰ ਔਰ ਇਹ ਹੈਡਲਾਈਨ ਹੈ, ਕੈਨੇਡੀਅਨ ਰਪਦਮਨ ਮਲਕ once named in Kanishka bombing case praises Prime Minister for Sikh community initiatives। ਮੋਦੀ ਦੇ ਉਹਨੇ ਇਸ ਕਿਸਮ ਦੇ ਮਰਸੀਏ ਪੜ੍ਹੇ ਨੇ, ਔਰ ਉਹਦੇ 'ਚ ਉਹਨੇ ਕਿਹਾ ਕਿ ਵੀ ਇਹ ਜਿਹੜਾ ਮੋਦੀ ਨੇ ਜਿੰਨੇ ਕੰਮ ਸਿੱਖਾਂ ਲਈ ਕੀਤੇ ਉਹਨਾਂ ਕੋਈ ਨਹੀਂ ਕਰ ਸਕਦਾ। ਔਰ ਉਹਨੇ ਉਹਨਾਂ ਸਿੱਖਾਂ ਨੂੰ, ਉਹਨਾਂ ਨੇ ਕਿਹਾ ਜੀ ਜਿਹੜੇ ਆਪਸ 'ਚ ਜਿਹੜਾ ਉਹ ਮਤਭੇਦ ਪੈਦਾ ਕਰ ਰਹੇ ਨੇ, ਉਹਨਾਂ ਨੂੰ ਮੈਂ ਉਹ ਵਾਰਨ ਕਰ ਰਿਹਾ। ਔਰ ਇਹਦੀ ਬਿਗਨਿੰਗ ਹੀ ਇਹ ਹੈ ਕਿ ਵੀ ਜਿਹੜਾ ਕੀ ਕੰਮ ਉਹਨੇ ਮੋਦੀ ਨੇ ਕੀਤੇ ਨੇ। ਔਰ ਉਹਦੇ 'ਚ ਉਹਨੇ ਕਿਹਾ ਕਿ ਹੀ ਹੈਜ਼ ਅਪੀਲ ਟੂ ਦਾ ਸਿੱਖਸ ਹੂ ਆਰ allegedly indulged in nefarious campaign against Modi to end their activities। ਇਹ ਵਾਰਨਿੰਗ, ਮਤਲਬ ਇਹ ਸਰਕਾਰ ਦਾ ਕੁੱਤਾ ਜਿਹੜਾ ਹੈ ਉਹ ਸਿੱਖਾਂ ਨੂੰ ਕਹਿ ਰਿਹਾ ਹੈ ਜਿਹੜੇ ਸੱਚ ਦੇ ਉੱਤੇ ਖਲੋਤੇ ਹੋਏ ਨੇ ਕਿ ਜੀ ਇਹ ਜਿਹੜੇ ਤੁਸੀਂ ਮੋਦੀ ਦੇ ਖਿਲਾਫ ਇਹ ਕਰ ਰਹੇ ਹੋ, ਇਹਨੂੰ ਬੰਦ ਕਰੋ ਇਹਨੂੰ। ਔਰ ਉਹ ਹੁਣ ਮੋਦੀ ਦੇ ਉਹੀ ਜੋ ਮੋਦੀ ਦੀ BJP ਦੀ PR ਵਾਲਿਆਂ ਨੇ ਜਿਹੜੇ ਪੁਆਇੰਟ ਕੱਢੇ ਨੇ ਕਿ ਜੀ ਮੋਦੀ ਨੇ ਸਿੱਖਾਂ ਲਈ ਕੀ ਕੀਤਾ, ਕਿ ਉਸ ਨੇ ਜਿਹੜਾ ਦੇਖੋ 1984 ਦੇ ਐਂਟੀ ਸਿੱਖ ਰਾਈਟਸ ਜਿਹੜੇ ਨੇ ਉਹਨਾਂ ਦੇ ਕੇਸ ਜਿਹੜੇ ਕਲੋਜ਼ ਸੀ ਉਹ ਖੁਲਾਏ। ਪਹਿਲੀ ਗੱਲ ਤਾਂ ਜੇ ਈਵਨ ਨਿਊ ਜਰਸੀ ਦੀ ਸੈਨੇਟ ਉਹਨੂੰ ਜੈਨੋਸਾਈਡ ਕਹਿੰਦੀ ਹੈ, ਤੇ ਉਸ ਇਹ ਜਿਹੜਾ ਉਹਨੂੰ ਦੰਗੇ ਦੱਸ ਰਿਹਾ ਹੈ, ਤੇ ਉਸ ਜੈਨੋਸਾਈਡ ਦੇ ਵਿੱਚ ਕੱਲਾ ਕੋਈ ਇੱਕ ਸੱਜਣ ਕੁਮਾਰ ਜਾਂ ਦੂਜਾ ਤਾਂ ਇਨਵੋਲਵ ਨਹੀਂ ਹੈ। ਉਹ ਜਿਹੜੇ ਹਜ਼ਾਰਾਂ ਸਿੱਖ ਮਾਰੇ ਗਏ, ਕੀ ਉਹਦਾ ਜਸਟਿਸ ਦੇ ਦਿੱਤਾ ਹੈ ਇੰਡੀਅਨ ਹਕੂਮਤ ਨੇ ਕਿਸੇ ਨੇ ਵੀ? ਲੇਕਿਨ ਇਹ ਕਹਿ ਰਹੇ ਦੇਖੋ ਜੀ ਮੋਦੀ ਨੇ, ਤੁਸੀਂ ਉਦੋਂ ਝੂਠ ਹੀ ਬੋਲਣਾ। ਹੁਣ ਜਿਵੇਂ ਉਹਨਾਂ ਦੇ ਉਹ ਕਿਹੜਾ ਤਰੁਣ ਚੁੱਗ ਜਨਰਲ ਸੈਕਟਰੀ ਜਿਹਨੇ ਆਰਟੀਕਲ ਲਿਖਿਆ, ਉਹਨੇ ਕਿਹਾ 50,000 ਬਾਹਰਲੇ ਸਿੱਖਾਂ ਨੂੰ ਜਿਨ੍ਹਾਂ ਨੇ ਅਸਾਈਲਮ ਕੀਤੀ ਸੀ ਮੋਦੀ ਨੇ ਪਾਸਪੋਰਟ ਦੇ ਦਿੱਤੇ। ਹੁਣ ਤੁਸੀਂ ਜੇ ਝੂਠ ਹੀ ਬੋਲਣਾ ਤੇ ਇਹੀ ਝੂਠ ਦਾ ਜਿਹੜਾ ਇਹ ਟਾਊਟ ਸਹਾਰਾ ਲੈ ਰਿਹਾ। ਫਿਰ ਕਹਿ ਰਹੇ ਜੀ ਦੇਖੋ ਇੱਕ ਸਿੱਖ ਨੂੰ ਇਕਬਾਲ ਸਿੰਘ ਲਾਲਪੁਰਾ ਨੂੰ ਚੇਅਰਪਰਸਨ ਬਣਾਤਾ ਨੈਸ਼ਨਲ ਕਮਿਸ਼ਨ ਫਾਰ ਮਾਈਨੋਰਟੀ, ਤਾਂ ਤਰਲੋਚਨ ਸਿੰਘ ਨੂੰ ਵੀ ਬਣਾਇਆ ਸੀ, ਜਿਹੜਾ ਤਰਲੋਚਨ ਸਿੰਘ ਵੀ ਮੋਦੀ ਦਾ ਹੀ ਜਿਹੜਾ ਕਸੀਦੇ ਪੜ੍ਹ ਰਿਹਾ। ਉਹ ਮਾਈਨੋਰਟੀ ਕਮਿਸ਼ਨ ਦੀ ਹੋਂਦ ਕੀ ਹੈ, ਉਹਦੀ ਕਨਸਟੀਟਿਊਸ਼ਨਲ ਜਾਂ ਉਹਦੇ ਕੋਲ ਪਾਵਰਸ ਕੀ ਨੇ? ਕੁਝ ਵੀ ਨਹੀਂ ਹੈ। ਹੁਣ ਪਟਨਾ ਸਾਹਿਬ ਤੋਂ ਵਾਪਸ ਮੁੜਦੇ ਆ, ਸਿੱਖਾਂ ਦੇ ਇੱਕ ਟਰੱਕ ਦੇ ਉੱਤੇ ਜਿਹਦੇ ਵਿੱਚ ਬੀਬੀਆਂ ਤੇ ਬੱਚੇ ਵੀ ਸੀ, ਇੱਕ ਕਰਾਊਡ ਨੇ ਭੋਜਪੁਰ ਜ਼ਿਲ੍ਹੇ ਦੇ ਵਿੱਚ ਰੋਕਿਆ। ਅੱਗੇ 25-30 ਹਿੰਦੂ ਤੋਂ ਵੀ ਗੁੰਡੇ ਖੜੇ ਸੀ ਕਿ ਜੀ ਅਸੀਂ ਇੱਥੇ ਹਨੂਮਾਨ ਯੱਗ ਕਰਾ ਰਹੇ ਹਾਂ, ਸਾਨੂੰ ਚੰਦਾ ਦਿਓ। ਉਹਨਾਂ ਨੇ ਡਰਾਈਵਰ ਨੇ ਕਿਹਾ ਵੀ ਅਸੀਂ ਆ ਰਹੇ ਹਾਂ ਉੱਥੋਂ, ਅਸੀਂ ਨਹੀਂ ਕੁਝ ਵੀ। ਔਰ ਉਹਨਾਂ ਨੇ ਜੋ ਉਹਨਾਂ ਦੀ ਮਾਰ ਕੁਟਾਈ ਕੀਤੀ, ਜਿੰਨੇ ਜ਼ਖਮੀ ਕੀਤੇ, ਜੋ ਹਾਲ ਦਰਸ਼ਕ ਜਿਹੜੇ ਨੇ ਉਹ ਸਕਰੀਨ ਤੇ ਦੇਖ ਸਕਦੇ ਨੇ, BBC ਨੇ ਵੀ ਦਿੱਤੇ। ਉਦੋਂ ਤੁਹਾਡਾ ਕਿੱਥੇ ਗਿਆ ਕਮਿਸ਼ਨ? ਤੁਹਾਡੇ ਸਾਰੇ ਇਤਿਹਾਸਕ ਗੁਰਦੁਆਰੇ, ਗਿਆਨ ਗੋਦੜੀ ਗੁਰਦੁਆਰਾ, ਡਾਂਗ ਮਾਰ ਸਿੱਕਮ ਮਟਨ ਦੇ ਵਿੱਚ ਉਹਨਾਂ ਨੂੰ ਮੰਦਰਾਂ 'ਚ ਕਨਵਰਟ ਕਰ ਰਹੇ ਨੇ। ਸੋ ਇਹ ਤਾਂ, ਔਰ ਇਹ ਖੁਦ ਇਕਬਾਲ ਸਿੰਘ ਲਾਲਪੁਰਾ ਇੱਕ ਪੁਲਸੀਆ, ਔਰ ਇਹਨਾਂ ਦਾ ਟਾਊਟ ਹੈ। ਸੋ ਇਹਨਾਂ ਤੋਂ ਤੁਸੀਂ ਫਿਰ ਉਹ ਇਹ ਕਹਿ ਰਿਹਾ ਕਿ ਵੀ ਦੇਖੋ ਜੀ grant of FCRA license for Golden Temple year long celebrations of 3। ਹੁਣ FCRA ਪਹਿਲਾਂ ਤੁਹਾਨੂੰ ਇਹ ਕਿਹਾ ਕਹਿੰਦੇ ਸੀ ਵੀ ਤੁਸੀਂ ਦਰਬਾਰ ਸਾਹਿਬ ਦਾ ਲੰਗਰ ਜਿੱਥੇ ਲੱਖ ਬੰਦਾ ਰੋਜ਼ ਛਕਦਾ ਹੈ, ਉਹ ਤੁਹਾਨੂੰ ਕੀ ਹੱਕ ਸੀ ਕਿ ਵੀ ਤੁਸੀਂ
ਉਸ ਦੇ ਉੱਤੇ ਉਹ ਲਾਉਂਦੇ ਜੋ ਤੁਸੀਂ ਟੈਕਸ ਲਾਇਆ, ਫਿਰ ਜੇ ਅਸੀਂ ਐਗਜ਼ੈਂਪਸ਼ਨ ਦੇ ਦਿੱਤੀ ਔਰ ਈਅਰ ਲੌਂਗ 350 ਸਾਲ ਹੈ। ਇਹ ਸਾਰਾ ਐਮਬੈਸੀਆਂ ਕੌਂਸਲੇਟਾਂ ਦਾ ਜ਼ੋਰ ਲੱਗਾ ਹੋਇਆ ਸੀ ਕਿ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਜਿਹੜਾ ਉਹ ਹਿੰਦੂਤਵਾ ਦੇ ਖਾਤੇ 'ਚ ਪਾਓ, ਜੋ ਕੁਛ ਇਹਨੇ ਵਿਸ਼ਵਨਾਥ ਉੱਥੇ ਕਾਂਸ਼ੀ 'ਚ ਜਾ ਕੇ ਕੀਤਾ ਜਾਂ ਸੋ ਇਹ ਸਾਰੀ ਇਸ ਕਿਸਮ ਦੀ ਦੇਖੋ ਜੀ ਗੁਰੂ ਤੇਗ ਬਹਾਦਰ ਸਾਹਿਬ ਹਿੰਦ ਕੀ ਚਾਦਰ ਦੀ ਐਨੀਵਰਸਰੀ, ਹੁਣ ਹਿੰਦ ਕੀ ਇਹ ਮਲਕ ਹਿੰਦ ਕੀ ਚਾਦਰ, ਗੁਰੂ ਤੇਗ ਬਹਾਦਰ ਧਰਮ ਦੀ ਚਾਦਰ ਨੇ। ਤੁਸੀਂ ਇਹਨਾਂ ਨੂੰ ਕਿਹੜਾ ਹਿੰਦ ਐਗਜ਼ਿਸਟ ਕਰਦਾ ਸੀ, ਕਿਹੜਾ ਦੇਸ਼ ਹੈ ਜਿਹੜਾ ਜਿਹਦਾ ਨਾਂ ਕਦੇ ਹਿੰਦੁਸਤਾਨ ਦੇ ਥੱਲੇ ਇਹਨਾਂ ਦੀ ਕੋਈ ਜੀਓਗ੍ਰਾਫੀਕਲ ਐਂਟੀਟੀ ਸੀ, ਤਾਂ ਅੰਗਰੇਜ਼ਾਂ ਨੇ ਐਡਮਿਨਿਸਟ੍ਰੇਟਿਵ ਯੂਨਿਟ ਬਣਾਇਆ। ਫਿਰ ਉਹ ਕਹਿ ਰਿਹਾ ਜੀ ਔਰ ਰੈਕਗਨਾਈਜ਼ਿੰਗ ਮਾਰਟੀਰਡਮ ਆਫ ਗੁਰੂ ਗੋਬਿੰਦ ਸਿੰਘ ਸਾਹਿਬ ਯੰਗਰ ਸਨਸ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਐਜ਼ ਵੀਰ ਬਾਲ ਦਿਵਸ। ਉਹ ਤਾਂ ਚਲੋ ਸਿੱਖਾਂ ਨੇ ਚੰਗਾ ਭੰਨਿਆ ਹੀ ਸਾਰਿਆਂ ਨੂੰ ਕਿ ਭਾਈ ਇਹ ਕੀ ਹੈ ਡਰਾਮੇਬਾਜ਼ੀ ਵੀਰ ਬਾਲ ਦਿਵਸ ਦੀ। ਔਰ ਇਸ ਸਾਰੇ ਤੋਂ ਬਾਅਦ ਇਹ ਕਿਹਾ ਕਿ ਜੀ ਆਈ ਐਮ ਕੰਸਰਨਡ ਐਟ ਐਨ ਆਰਕੈਸਟ੍ਰੇਟਡ ਕੈਂਪੇਨ ਬਾਈ ਸਮ ਮਿਸਗਾਈਡਡ ਮੈਂਬਰਸ ਆਫ ਮਾਈ ਕਮਿਊਨਿਟੀ ਅਗੇਂਸਟ ਯੂ ਇਨ ਪਰਸਨ ਐਂਡ ਇੰਡੀਆ ਐਟ ਲਾਰਜ। ਇਹ ਮੋਦੀ ਨੂੰ ਕਿਹਾ ਜੀ ਮੈਂ ਬਹੁਤ ਸ਼ਰਮਿੰਦਾ ਹੈ ਕਿ ਔਰ ਮੈਨੂੰ ਬੜਾ ਫਿਕਰ ਹੈ ਕਿ ਕੁਝ ਜਿਹੜੇ ਮਿਸਗਾਈਡਡ ਨੇ, ਚੋਰਾਂ ਦਾ ਚੋਰ, ਠੱਗਾਂ ਦਾ ਠੱਗ, ਟ੍ਰੇਟਰ ਆਫ ਦਾ ਟ੍ਰੇਟਰਸ, ਉਹ ਦੂਸਰਿਆਂ ਨੂੰ ਕਹਿ ਰਿਹਾ ਮਿਸਗਾਈਡਡ ਨੇ। ਉਹ ਤੂੰ ਵਿਕਿਆ ਹੋਇਆ, ਤੁਹਾਡੇ ਤਾਂ ਚੀਥੜੇ ਨਹੀਂ ਲੱਭਣੇ ਹੈ ਇਤਿਹਾਸ ਦੇ ਵਿੱਚ ਜਿਹੜੇ ਇਸ ਕਿਸਮ ਦੇ ਟ੍ਰੇਟਰ ਹੁੰਦੇ ਨੇ। ਰਹਿੰਦਾ ਕੀ ਹੈ, ਠੀਕ ਹੈ ਪੈਸੇ ਲੈ। ਔਰ ਸੌਫਟ ਟਾਰਗੇਟ ਨੇ ਲਿਖਿਆ ਸੀ ਕਿ ਵੀ ਜਦੋਂ ਇਹ ਕਨਿਸ਼ਕਾ ਦਾ ਹੋਇਆ ਕਿਵੇਂ ਇਹਦੀ ਵਾਈਫ ਜਿਹੜੇ ਇੰਪੋਰਟ ਐਕਸਪੋਰਟ ਬਿਜ਼ਨਸ ਕਰਦੀ ਸੀ ਉਹਨੂੰ ਕਿੰਨਾ ਲੋਨ ਸਟੇਟ ਬੈਂਕ ਨੇ ਦਿੱਤਾ। ਔਰ ਜੇ ਝੂਠੀ ਹੁੰਦੀ ਗੱਲ ਤੇ ਇਹ ਧਨਾੜ ਆਦਮੀ ਸਰੀ ਦਾ ਲਾ ਸੂਟ ਕਰਦਾ ਸੌਫਟ ਟਾਰਗੇਟ ਛਾਪਣ ਵਾਲਿਆਂ ਦੇ ਖਿਲਾਫ, ਪਬਲਿਸ਼ਰਸ ਦੇ ਖਿਲਾਫ ਔਰ ਉਹਨਾਂ ਜਰਨਲਿਸਟਾਂ ਦੇ ਖਿਲਾਫ ਕਿ ਝੂਠਾ ਚਾਰਜ ਕੀਤਾ। ਸੋ ਇਹ ਇਸ ਬਾਰੇ ਅਸੀਂ ਸਮਝਦੇ ਹਾਂ ਕਿ ਬਈ ਇਹ ਆਉਣ ਵਾਲੇ ਪੀਰੀਅਡ ਦੇ ਵਿੱਚ ਇਹ ਤਾਂ ਹੁਣ ਜਦੋਂ ਅਸੀਂ ਕਿਹਾ ਵੀ ਟੂ ਟ੍ਰੇਟਰਸ, ਵਨ ਐਟ ਵਨ ਪੋਲ ਐਂਡ ਅਦਰ ਐਟ ਅਦਰ ਪੋਲ, ਪਰ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਹੋਰ ਵੀ ਇਸ ਕਿਸਮ ਦੇ ਵਿਕਾਊ ਮਾਲ ਜਿਹੜਾ ਉਹ ਨਜ਼ਰ ਆਏਗਾ ਕਿਉਂਕਿ ਜ਼ਾਹਰ ਹੈ ਇਹ ਸਾਰੀਆਂ ਭੇਡਾਂ ਨੇ, ਮਾਲਕ ਦੀਆਂ ਭੇਡਾਂ। ਔਰ ਇਵੇਂ ਜਿਵੇਂ ਇੱਕ ਸਕੂਲ ਮਾਸਟਰ ਨਿਆਣਿਆਂ ਨੂੰ ਪੁੱਛਦਾ ਇੱਕ ਖੜਾ ਕਰਕੇ ਕਿ ਜੀ ਇੱਕ ਵਾੜੇ ਦੇ ਵਿੱਚ 10 ਭੇਡਾਂ ਸੀ, 2 ਨਿਕਲ ਗਈਆਂ ਨਾ, ਇੱਕ ਨਿਕਲ ਗਈ, ਕਿੰਨੀਆਂ ਰਹਿ ਗਈਆਂ? ਉਹ ਕਹਿੰਦਾ ਜੀ ਕੋਈ ਵੀ ਨਹੀਂ। ਉਹਨੇ ਵੀ ਮਾਰੀ ਚਪੇੜ, ਕਹਿੰਦਾ ਤੁਹਾਨੂੰ ਹਿਸਾਬ ਨਹੀਂ ਆਉਂਦਾ? ਉਹ ਕਹਿੰਦਾ ਮਾਸਟਰ ਜੀ ਤੁਹਾਨੂੰ ਭੇਡਾਂ ਬਾਰੇ ਨਹੀਂ ਪਤਾ। ਉਹ ਕਹਿੰਦਾ ਕੀ ਗੱਲ? ਕਹਿੰਦਾ ਜੀ ਮੈਂ ਆਜੜੀ ਦਾ ਮੁੰਡਾ ਹੈ, ਇੱਕ ਭੇਡ ਜਿੱਧਰ ਗਈ ਹੈ ਜੇ ਇੱਕ ਨਿਕਲ ਗਈ ਤਾਂ 9 ਨੇ ਉੱਥੇ ਨਹੀਂ ਰਹਿਣਾ, ਉਹਨਾਂ ਨੇ ਉਹਦੇ ਮਗਰ ਹੀ ਜਾਣਾ। ਸੋ ਤੁਸੀਂ ਹਿਸਾਬ ਤੁਹਾਨੂੰ ਆਉਂਦਾ ਹੋਏਗਾ, ਭੇਡਾਂ ਦਾ ਤੁਹਾਨੂੰ ਨਹੀਂ ਪਤਾ। ਸੋ ਇਹ ਤੁਸੀਂ ਗੱਲ, ਸੋ ਇਹ ਹੁਣ ਵਾਕਈ ਇਹ ਉਹੀ ਭੇਡਾਂ ਨੇ ਜਦੋਂ ਕਿ ਹੁਣ ਇਹਨਾਂ ਨੂੰ ਲੱਗਦਾ ਹੈ ਕਿ ਬੀਜੇਪੀ ਦੀ ਉਹ ਗੇਮ ਚੱਲ ਰਹੀ ਹੈ। ਔਰ ਇੱਕ ਤੋਂ ਬਾਅਦ ਇੱਕ ਇਹ ਜਨਰਲ ਜੇ ਸਿੰਘ ਵਰਗੇ ਔਰ ਇਹ ਅਮਰਿੰਦਰ ਢੀਂਡਸੇ ਗਏ ਨੇ, ਪਰ ਇਹ ਰਿਪਦਮਨ ਮਲਕ ਵਰਗੇ ਲੋਕ ਜਿਨ੍ਹਾਂ ਨੇ ਇਰਰੈਪਰੇਬਲ ਡੈਮੇਜ ਕੀਤਾ। ਇੱਕ ਐਕਸ਼ਨ ਦੇ ਨਾਲ ਬੇਗੁਨਾਹ ਲੋਕ ਜਿਹੜੇ ਨੇ 329 ਦੇ ਕਰੀਬ ਮਾਰੇ ਗਏ ਉਸ ਜਹਾਜ਼ ਦੇ ਹਾਦਸੇ 'ਚ। ਔਰ ਜਿਸ ਹੱਦ ਤੱਕ ਸਿੱਖਾਂ ਦੀ ਬਦਨਾਮੀ ਹੋਈ, ਬੇਸ਼ੱਕ ਫਾਈਨਲ ਐਕਵਿਟਲ ਹੋਈ ਕਿਉਂਕਿ ਜੱਜ ਸਾਹ ਥਰੂ ਦਾ ਗੇਮ, ਬੇਸ਼ੱਕ ਆਰਸੀਐਮਪੀ ਨੇ ਜਾਂ ਦੂਜਾ ਕੇਸ ਪ੍ਰੋਪਰ ਬਿਲਟ ਨਹੀਂ ਕੀਤਾ। ਜੇ ਉਹਨੇ ਛੱਡਿਆ, ਉਹਨੂੰ ਲੱਗਦਾ ਸੀ ਕਿ ਵੀ ਇਹ ਭੋਲੇ ਜਿਹੇ ਸਿੱਖ ਜਿਹੜੇ ਨੇ ਉਹ ਤਲਵਿੰਦਰ ਸਿੰਘ ਪਰਮਾਰ ਕੈਨੇਡੀਅਨ ਸਿਟੀਜ਼ਨ ਹੁੰਦੇ ਆ, ਫਗਵਾੜੇ ਦੇ ਵਿੱਚ ਉਹਨੂੰ ਜਿਹੜਾ ਟਾਰਚਰ ਕਰਕੇ ਇੰਡੀਅਨ ਪੁਲਿਸ ਨੇ ਮਾਰਿਆ। ਜੇ ਸੱਚਮੁੱਚ ਸਿੱਖਾਂ ਦੀ ਇਨਵੋਲਵਮੈਂਟ ਹੁੰਦੀ ਤੇ ਉਹਨੂੰ ਵਾਪਸ, ਪਰ ਉਹਨਾਂ ਨੂੰ ਸੀ ਕਿ ਵੀ ਸਾਡੀ ਗੇਮ ਜਿਹੜੀ ਹੈ ਉਹ ਐਕਸਪੋਜ਼ ਹੋ ਜਾਏਗੀ। ਸੋ ਇਹਨਾਂ ਟ੍ਰੇਟਰਸ ਬਾਰੇ ਤਾਂ ਅਸੀਂ ਕੀ ਕਹਿ ਸਕਦੇ ਹਾਂ ਵੀ ਇਹ ਤਾਂ ਹਮੇਸ਼ਾ ਇਤਿਹਾਸ ਦੇ ਵਿੱਚ ਇਹਨਾਂ ਤੇ ਥੁੱਕਿਆ ਜਾਂਦਾ ਹੈ। ਅੱਜ ਵੀ ਜਿਹੜੇ ਲੋਕ ਜਾਣਦੇ ਨੇ ਖੇਡ ਨੂੰ ਥੁੱਕਦੇ ਨੇ ਔਰ ਇਹਨਾਂ ਦੇ ਅੱਗੋਂ ਪੁਸ਼ਤਾਂ ਵੀ ਜਿਨ੍ਹਾਂ ਦੇ ਖਾਤਰ, ਜਿਸ ਧਨ ਖਾਤਰ ਕਿ ਜੀ ਟੱਬਰ ਹੀ ਪਾਲਣੇ ਨੇ ਅਲਟੀਮੇਟਲੀ, ਉਹਨਾਂ ਨੂੰ ਵੀ ਗੱਦਾਰਾਂ ਦੇ ਟੱਬਰ ਕਰਕੇ, ਜਿਵੇਂ ਅੱਜ ਜਿਹੜੇ ਅੰਗਰੇਜ਼ਾਂ ਦੇ ਕੁੱਤੇ ਸੀ, ਤੁਸੀਂ ਜਾ ਕੇ ਦੇਖੋ ਕਿ ਉਹਨਾਂ ਨੂੰ ਕਿੰਨਾ ਕੁ ਸਤਿਕਾਰਦਾ। ਉਹਨਾਂ ਦੇ ਜਿਹੜੇ ਬੜੇ ਬੜੇ ਉਹਨਾਂ ਦੇ ਟਿਕਾਣੇ ਸੀ ਉਹ ਉਜੜ ਜਾਂਦੇ ਨੇ ਔਰ ਕੱਖ ਪੱਲੇ ਨਹੀਂ ਰਹਿੰਦਾ ਜਿਹੜੇ ਕੌਮ ਦੇ ਨਾਲ ਗੱਦਾਰੀ ਕਰਦੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-0137 ਐਵਨਿਊ ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 516619
1984 ਤੋਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ। ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਦਰਸ਼ਕੋ ਬ੍ਰੇਕ ਤੋਂ ਬਾਅਦ ਆਪਾਂ ਤੁਹਾਨੂੰ ਸਭ ਨੂੰ ਜੀਆਂ ਕਹਿੰਦੇ ਹਾਂ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਪੰਜਾਬ ਵਿੱਚ ਮੋਦੀ ਸਰਕਾਰ ਵੱਲੋਂ ਸਿੱਖ ਕੌਮ ਨੂੰ ਬਦਨਾਮ ਕਰਨ ਦੀਆਂ ਹਰਕਤਾਂ ਜਿਹੜੀਆਂ ਨੇ ਹਰ ਪਲੇਟਫਾਰਮ ਤੋਂ ਜਾਰੀ ਹਨ। ਹੁਣ ਸੈਂਟਰ ਏਜੰਸੀਆਂ ਵੱਲੋਂ ਛਾਪਾਮਾਰੀ ਦਾ ਜਿਹੜਾ ਦੌਰਾ ਹੈ ਉਹ ਵੀ ਜਿਹੜਾ ਸ਼ੁਰੂ ਕਰ ਦਿੱਤਾ ਗਿਆ ਹੈ ਔਰ ਆਉਣ ਵਾਲੇ ਸਮੇਂ ਵਿੱਚ ਕੋਈ ਨਾ ਕੋਈ ਹਿੰਸਕ ਕਾਰਵਾਈ ਕਰਵਾ ਕੇ ਸਿੱਖ ਕੌਮ ਨੂੰ ਇਸ ਨਾਲ ਜੋੜਿਆ ਜਾਵੇਗਾ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਲਿਖ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਸਾਡੇ ਭੈਣ ਜੀ ਅਮਨਜੋਤ ਕੌਰ ਜਿਹੜੇ ਕਿ ਹਰ ਮੀਡੀਆ ਦੇ ਵਿੱਚ ਔਰ ਜਿਹੜੇ ਸੋਸ਼ਲ ਮੀਡੀਆ ਉਸ ਤੇ ਤਿੱਖੀ ਅੱਖ ਰੱਖਦੇ ਨੇ ਅੱਛਾ ਔਰ ਬੜੀ ਕਲੈਰਿਟੀ ਦੇ ਨਾਲ ਸਾਰੀ ਸਿਚੁਏਸ਼ਨ ਨੂੰ ਸਮਝਦੇ ਨੇ। ਉਹਨਾਂ ਦੀ ਸਾਨੂੰ ਲਿਖਤ ਵਸੂਲ ਹੋਈ ਹੈ ਜਿਹਦੇ 'ਚ ਉਹਨਾਂ ਨੇ ਕਿਹਾ ਵੀ ਕਿਵੇਂ ਪੰਜਾਬ ਦੀ ਹਰਾਸਮੈਂਟ ਸ਼ੁਰੂ ਕਰ ਦਿੱਤੀ ਗਈ ਆ। ਚੱਲ ਤਾਂ ਪਹਿਲਾਂ ਹੀ ਰਿਹਾ ਕਿ ਹੁਣ ਇਲੈਕਸ਼ਨਾਂ ਤੱਕ ਅਗਲੇ 5 ਹਫ਼ਤੇ ਕੀ ਡਰਾਮੇਬਾਜ਼ੀਆਂ ਹੋ ਰਹੇ ਕਰਨਗੇ। ਔਰ ਉਹਨਾਂ ਨੇ ਕਿਹਾ ਕਿ ईडी raids on Punjab politicians, mocking Punjab politicians through fake news, fake claims, morphed photos made viral by BJP IT cell, maligning Punjab as terrorist all began। कि ये सारे पासे झूठियां फोटोआं क्रिएट करता जाते फोटोशॉपिंग ਜਿਹਦੇ ਲਈ ਵਰਤਿਆ ਜਾਂਦਾ। ਔਰ ਖਬਰ ਅੱਜ ਦੀ ਹੈ ਕਿ ਵੀ ਕਿਵੇਂ ईडी ਐਨਫੋਰਸਮੈਂਟ ਡਾਇਰੈਕਟੋਰੇਟ ਨੇ ਚਰਨਜੀਤ ਚੰਨੀ ਦਾ ਰਿਲੇਟਿਵ ਸ਼ਾਇਦ ਉਹਦੀ ਸਾਲੀ ਦਾ ਮੁੰਡਾ ਹੈ ਉਸ ਤੇ ਰੇਡ ਕੀਤਾ ਹੈ ਕਿ ਜੀ ਜਿਹੜਾ ਇਲੀਗਲ ਮਾਈਨਿੰਗ 'ਚੋਂ ਇਨਵੋਲਵ ਹੈ। ਸੋ ਮਤਲਬ ਇਹ ਹੈ ਕਿ ਉਹਨਾਂ ਨੇ ਆਲਰੇਡੀ ਇਹੋ ਜਿਹਾ ਕੰਮ ਹੈ ਮਹਾਰਾਸ਼ਟਰ 'ਚ ਵੀ ਇਹਨਾਂ ਨੇ ਚੋਣਾਂ ਵੇਲੇ ਕੀਤਾ ਸੀ ਕਿਉਂਕਿ ਸ਼ਿਵ ਸੈਨਾ ਔਰ ਦੂਜਿਆਂ ਦੇ ਖਿਲਾਫ ਜਾ ਕੇ ਬੰਗਾਲ 'ਚ ਵੀ ਕੀਤਾ ਸੀ। ਸੋ ਦੋਨੋਂ ਥਾਂ ਤਾਂ ਪੁੱਠਾ ਪਿਆ ਪੰਜਾਬ 'ਚ ਦਾ ਕੀ ਨਿਜ਼ਾਮ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਆਪਣੀਆਂ ਸੈਂਟਰ ਏਜੰਸੀਆਂ ਨੂੰ ਹਰਾਸ ਕਰਨ ਦੇ ਲਈ ਪੰਜਾਬ ਦੇ ਉੱਤੇ ਉਹਨਾਂ ਦੀ ਸੰਗਲੀ ਖੋਲ ਦਿੱਤੀ ਹੈ। ਔਰ ਫੇਕ ਨਿਊਜ਼ ਫੇਕ ਕਲੇਮਸ ਅੱਜ ਕੱਲ੍ਹ ਬਹੁਤ ਕੁਝ ਚੱਲ ਰਿਹਾ ਹੈ। NCB also given permission to spread teams across Punjab। I think they will use fake drug cases against Punjabis ਕਿ ਆਉਣ ਵਾਲੇ ਪੀਰੀਅਡ ਦੇ ਵਿੱਚ ਉਹ ਫੇਕ ਡਰੱਗ ਕੇਸਿਸ ਬਣਾਉਣਗੇ। Recently some IED was found at Delhi and Ghazipur border and Republic TV blamed it on Khalistanis and spread canards that Pakistanis and Khalistanis are planning bomb blasts in Punjab, Delhi and plotting to kill Modi। कि ऑलरेडी ਅਸੀਂ 4 ਸਟੋਰੀਜ਼ ਦਾ ਜ਼ਿਕਰ ਕੀਤਾ ਸੀ ਕਿ IED ਨੇ ਦਿੱਲੀ, ਗਾਜ਼ੀਪੁਰ ਔਰ ਅਟਾਰੀ ਬਾਰਡਰ ਔਰ ਗੁਰਦਾਸਪੁਰ 'ਚ ਕੀਤਾ ਔਰ ਇਹਨੂੰ ਉਹਨਾਂ ਨੇ ਰਿਪਬਲਿਕ TV ਨੇ ਖਾਸ ਤੌਰ ਤੇ ਸਿੱਧੇ ਤੌਰ ਤੇ ਕਿਹਾ ਕਿ ਇਹ ਖਾਲਿਸਤਾਨੀਆਂ ਦਾ ਔਰ ਪਾਕਿਸਤਾਨੀਆਂ ਦਾ ਨੈਕਸਸ ਹੈ ਔਰ ਪੰਜਾਬ ਦਿੱਲੀ ਦੇ ਵਿੱਚ ਇਹ ਮੋਦੀ ਨੂੰ ਕਿਲ ਕਰਨ ਲਈ ਬਲਾਸਟ ਵੀ ਜਿਹੜੇ ਨੇ ਕਰ ਸਕਦੇ। ਐਨੀਵੇ I felt it was a sad commentary on state of Punjabis now
when I saw Bhagwant Mann break down and fall in arms of Kejriwal when he was declared CM candidate, ਕਿ ਜਦੋਂ ਉਹਨੂੰ ਡਿਕਲੇਅਰ ਕੀਤਾ ਤੇ ਉਹ ਕਿਵੇਂ ਜਿਹੜਾ ਭਾਵਕ ਹੋ ਕੇ ਉਹਦੀਆਂ ਬਾਹਾਂ 'ਚ ਡਿੱਗ ਪਿਆ, ਤੇ ਇਸ ਤੋਂ ਜਿਹੜਾ ਉਹਨਾਂ ਨੇ ਕਿਹਾ ਵੀ ਇਹ ਪੰਜਾਬੀਆਂ ਦਾ ਕਿਸ ਹੱਦ ਤੱਕ ਗੈਰਤ ਔਰ ਅਣਖ ਜਿਹੜੀ ਹੈ ਉਹ ਖਤਮ ਹੋ ਚੁੱਕੀ ਹੈ, ਉਹਨੂੰ ਉਹਨਾਂ ਨੇ ਕਿਹਾ ਹੁਣ ਇਹ ਦਿਨ ਆ ਗਏ ਨੇ, ਫੀਲਿੰਗ ਗ੍ਰੇਟਫੁਲ ਟੂ ਬੀ ਡਿਕਲੇਅਰਡ ਈਵਨ ਏ ਕੈਂਡੀਡੇਟ। ਔਰ ਕੌਣ ਹੈ ਉਹ ਦਿੱਲੀ ਆ ਕੇ ਡਿਸਾਈਡ ਕਰ ਰਿਹਾ, ਦਿੱਲੀ ਦਾ ਲਾਲਾ, ਕਿ ਪੰਜਾਬ ਨੇ ਕਿਹਨੂੰ ਬਣਾਣਾ। ਵਾਈ ਡੂ ਪੰਜਾਬੀਜ਼ ਹੈਵ ਟੂ ਐਕਟ ਸੋ ਸਪਲੀਕੈਂਟ, ਕਿ ਵੀ ਇਸ ਲੈਵਲ ਤੱਕ ਆਜ਼ਜ਼ੀ ਦੇ ਵਿੱਚ ਔਰ ਬਿਲਕੁਲ ਹੀ ਜਿਹੜਾ ਬੇਗੈਰਤ ਹੋ ਕੇ ਕਿਉਂ ਇਹ ਕਰੈਕਟਰ ਕਿੱਥੋਂ ਆ ਗਿਆ। ਅੱਛਾ, Sidhu, who was assertive, has been totally sidelined by Indian National Congress, and assertive Sikhs and Punjabis were kicked out by AAP as well. ਕਿ ਸਿੱਧੂ ਜਿਹੜਾ ਮਾੜਾ ਮੋਟਾ ਤੜੰਗ ਕਰਦਾ ਸੀ ਉਹਨੂੰ ਕਾਂਗਰਸ ਨੇ ਪਾਸੇ ਲਾ ਦਿੱਤਾ ਹੈ, ਤੇ ਆਮ ਆਦਮੀ ਪਾਰਟੀ ਨੇ ਜਿਹੜੇ ਵੀ ਮਾੜੇ ਮੋਟੇ ਜੋ ਹਾਲ ਸੀ ਫੂਲਕੇ ਦਾ, ਈਵਨ ਖਹਿਰੇ ਦਾ, ਜਾਂ ਈਵਨ ਕੰਵਰ ਸੰਧੂ, ਹਾਲਾਂਕਿ ਉਹਨੇ ਛੱਡੀ ਨਹੀਂ ਉਹਨੂੰ, ਲੇਕਿਨ ਉਹ ਬਿਲਕੁਲ ਹੀ ਕਿੰਨਾ ਐਗਰੈਸਿਵ ਕਿਸਮ ਦਾ ਜਰਨਲਿਸਟ ਸੀ ਉਹ, ਲੇਕਿਨ ਉਹ ਬਿਲਕੁਲ ਉਹ ਸਾਰੇ ਖੁੱਡੇ ਲਾ ਦਿੱਤੇ। I still suspect BJP is planning something sinister against Sikhs and Punjab. They will probably do a bomb blast and blame Sikhs for it. ਵੀ ਅਜੇ ਵੀ ਭੈਣ ਜੀ ਅਮਨਜੋਤ ਕਹਿੰਦੇ ਨੇ ਕਿ ਵੀ ਮੈਨੂੰ ਲੱਗਦਾ ਵੀ ਇਹ ਕੁਛ ਨਾ ਕੁਛ ਡਰਟੀ ਖੇਡ ਖੇਡਣਗੇ। ਅਰਨਾਬ keep saying Khalistanis are threatening national security and planning bomb blasts and air strikes. ਹੁਣ ਇਹਨਾਂ ਨੂੰ 에ਅਰ ਸਟ੍ਰਾਈਕ ਵੀ ਨਜ਼ਰ ਆ ਜਾਏ, ਸਾਡੇ ਕੋਲ ਜਹਾਜ਼ ਆ ਗਏ ਤੇ ਲੜਾਂਗੇ ਤਾਂ ਜ਼ਰੂਰ ਅਸੀਂ, ਇਹ ਤਾਂ ਨਹੀਂ ਹੈ ਫਿਰ ਅਸੀਂ ਤੁਹਾਡੇ ਫੌਜੀ ਟਿਕਾਣਿਆਂ ਨੂੰ ਬਣਾਵਾਂਗੇ, ਪਰ ਇਦਾਂ ਨਹੀਂ, ਇਦਾਂ ਤੁਸੀਂ ਅਜੇ ਇਹ ਨਾ ਜਦੋਂ ਤੁਸੀਂ ਹੱਥ ਦੇਖੇ ਹੋਏ ਨੇ ਖਾਲਸੇ ਦੇ, ਉਹ ਵਕਤ ਵੀ ਜੇ ਦੁਬਾਰਾ ਆਇਆ ਤੇ ਉਵੇਂ ਹੀ ਤੁਸੀਂ ਜ਼ੋਰ ਦੇਖੋਗੇ। ਪਰ ਇਹ ਤਾਂ ਇਹ ਚੀਫ ਟੱਟੂ ਆਫ BJP saying this daily is probably preparing ground for backlash later, ਕਿ ਲੋਕਾਂ ਦੇ ਜ਼ਿਹਨ ਨੂੰ ਤਿਆਰ ਕੀਤਾ ਜਾ ਰਿਹਾ ਹੈ ਬੈਕਲੈਸ਼ ਦੇ ਲਈ ਜਾਂ ਜਵਾਬੀ ਕਾਰਵਾਈ ਲਈ। They are also radicalizing Hindus by releasing videos on so-called Hindu massacre by Khalistanis in Punjab and claiming Punjabi Hindus suffered genocide and exodus due to Sikh terrorism. ਉਹ ਵੀਡੀਓਜ਼ ਜਿਹੜੀਆਂ ਨੇ ਕਰ ਰਹੇ ਨੇ ਜੀ, ਦੇਖੋ ਖਾਲਿਸਤਾਨੀਆਂ ਨੇ ਹਿੰਦੂਆਂ ਦੀ ਨਸਲਕੁਸ਼ੀ ਕੀਤੀ ਔਰ ਉਹ ਜਿਹੜੇ ਨੇ ਉਹਨਾਂ ਨੂੰ ਸਿੱਖ ਦਹਿਸ਼ਤਗਰਦੀ ਦੇ ਥੱਲੇ ਪੰਜਾਬ ਚੋਂ ਨਿਕਲਣ ਤੇ ਮਜਬੂਰ ਹੋਣਾ ਪਿਆ। ਇਟਸ ਨਾਟ ਲੁਕਿੰਗ ਗੁੱਡ। ਔਰ ਇਕੱਲਾ ਇਹੀ ਨਹੀਂ, ਪਟਿਆਲੇ ਦੇ ਵਿੱਚ ਹਿੰਦੂ ਸ਼ਿਵ ਸੈਨਾ ਦੇ ਨਾਂ ਥੱਲੇ ਉਹਨਾਂ ਨੇ ਮਾਰਚ ਕੱਢਿਆ ਕਿ ਜੀ ਹਿੰਦੂ ਚੀਫ ਮਿਨਿਸਟਰ ਆਫ ਪੰਜਾਬ। ਸੋ ਮਤਲਬ ਇੱਕ ਪਾਸੇ ਉਹ ਸਿੱਖਾਂ ਨੂੰ ਡਿਮੋਨਾਈਜ਼ ਕਰ ਰਹੇ ਨੇ, ਦੂਸਰੇ ਪਾਸੇ ਬੰਬ ਬਲਾਸਟ, ਹਥਿਆਰ, ਇਹ ਉਹ ਜੋੜ ਕੇ ਖੌਫ ਪੈਦਾ ਕਰ ਰਹੇ ਨੇ ਮੈਜੋਰਟੀ ਦੇ ਵਿੱਚ, ਸਿੱਖਾਂ ਨੂੰ ਬਦਨਾਮ ਕਰ ਰਹੇ ਨੇ। ਤੀਸਰੇ ਪਾਸੇ ਪੰਜਾਬੀ ਹਿੰਦੂਆਂ ਨੂੰ ਰੈਡੀਕਲਾਈਜ਼ ਕਰਨ ਦਾ ਮਤਲਬ ਹੈ ਜੋ ਸ਼ਿਵ ਸੈਨਾ ਦੂਜੇ, ਔਰ ਆਲਰੇਡੀ ਇਹਨਾਂ ਦੇ ਇੱਕ ਸੀਨੀਅਰ ਬੰਦੇ ਨੇ ਇਹ ਇੱਕ ਆਪਣੀ ਜਿਹੜਾ ਇਹਨਾਂ ਦੇ ਕਲੱਬ ਹਾਊਸ ਡਿਸਕਸ਼ਨ 'ਚ ਵੀ ਕਿਹਾ ਸੀ, ਔਰ ਉਹਨੇ ਸੁਪਰੀਮ ਕੋਰਟ ਦਾ ਵਕੀਲ ਹੈ, ਉਹਨੇ ਅਮਿਤ ਸ਼ਾਹ ਤੋਂ ਮੰਗ ਕੀਤੀ ਸੀ ਕਿ ਪੰਜਾਬ ਦੇ ਹਿੰਦੂਆਂ ਨੂੰ ਹਥਿਆਰ ਦਿੱਤੇ ਜਾਣ ਤਾਂ ਕਿ ਅਸੀਂ ਸਿੱਖ ਦਹਿਸ਼ਤਗਰਦਾਂ ਦਾ ਟਾਕਰਾ ਕਰ ਸਕੀਏ। ਔਰ ਉਹਨਾਂ ਨੇ ਠੀਕ ਕਿਹਾ ਕਿ ਜਿਹੜੀ ਅਖੀਰਲੀ ਇਟਸ ਨਾਟ ਲੁਕਿੰਗ ਗੁੱਡ ਜੋ ਚੱਲ ਰਿਹਾ ਹੈ, ਇਹਦੇ 'ਚ ਕੁਝ ਵੀ ਜਿਹੜਾ ਹੈ ਉਹ ਵਪਰਾਇਆ ਜਾ ਸਕਦਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ, ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees. ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 2084। Are you tired of property violations, ECB court hearings wasting your time? AM Expediting Drafting and Design is the solution for your problems. AM Expediting Drafting and Design offers services that range from architectural drawings to expediting services to DOB, FDNY, and other agencies. Or visit their location at 116-15 Myrtle Avenue in Richmond Hill. Call AM Expediting Drafting and Design now at 718-725-0059.
ਵਿਊਅਰਸ ਵੈਲਕਮ ਬੈਕ ਆਨ ਪ੍ਰੋਗਰਾਮ। ਸੋ ਵਿਊਅਰਸ ਐਂਡ ਵੈਲ ਸੈਕਸ਼ਨ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਵਿਊਅਰਸ ਇਉਂ ਜਾਪਦਾ ਹੈ ਕਿ ਮੋਦੀ ਦੌਰ ਦੇ ਅੰਤ ਦੀ ਜਿਹੜੀ ਕਹਾਣੀ ਹੈ ਉਹ ਸ਼ੁਰੂ ਹੋ ਚੁੱਕੀ ਹੈ ਔਰ ਵਰਲਡ ਇਕਨੋਮਿਕ ਫੋਰਮ ਦੀ ਇੱਕ ਕਾਨਫਰੰਸ ਦੌਰਾਨ ਮੋਦੀ ਆਪਣੀ ਸਪੀਚ ਬਿਲਕੁਲ ਭੁੱਲ ਗਿਆ ਤੇ ਗੁੰਮਸੁਮ ਹੋ ਗਿਆ। ਸੋ ਦੂਸਰੇ ਪਾਸੇ ਮੋਦੀ ਭਗਤਾਂ ਵੱਲੋਂ ਅਜੇ ਵੀ ਮੋਦੀ ਨੂੰ ਰੱਬ ਦਾ ਅਵਤਾਰ ਦੱਸਿਆ ਜਾ ਰਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਰੂਹਾਨੀਅਤ ਦੀ ਦੁਨੀਆ 'ਚ ਵੀ ਇਹ ਪ੍ਰਿੰਸੀਪਲ ਤਾਂ ਮੰਨਿਆ ਜਾਂਦਾ ਹੈ ਕਿ ਜਿਸ ਨੂੰ ਆਪ ਖੁਹਾਏ ਕਰਤਾ ਖੁਸ ਲੈ ਚੰਗਿਆਈ। ਕਿ ਠੀਕ ਹੈ ਕਿ ਇਹ ਜਿਹੜਾ ਮਾਣ ਮਹੱਤਾ ਦੂਸਰੀਆਂ ਚੀਜ਼ਾਂ ਕਈ ਵਾਰ ਕਿਸੇ ਨੂੰ ਮਿਲਦੀਆਂ ਨੇ, ਹੈ ਤਾਂ ਅਲਟੀਮੇਟ ਰੱਬ ਦੀ ਖੇਡ ਹੁੰਦੀ ਹੈ। ਕਈ ਵਾਰ ਕੁੱਤੇ ਦੇ ਸਿਰ ਤੇ ਵੀ ਉਹ ਤਾਜ ਰੱਖ ਦਿੰਦਾ, ਉਹਦੀ ਮਰਜ਼ੀ ਹੈ ਔਰ ਉਹਨੇ ਕੁੱਤੇ ਨੇ ਆਪਣੀ ਔਕਾਤ ਦਿਖਾਣੀ ਹੁੰਦੀ ਹੈ ਤੇ ਉਹਦੇ ਤੋਂ ਹੀ ਹੁੰਦਾ ਹੈ ਕਿ ਵੀ ਟਕੇ ਦੀ ਹੰਡੀ ਗਈ, ਕੁੱਤੇ ਦੀ ਜਾਤ ਪਛਾਣੀ ਗਈ। ਬੇਸ਼ੱਕ ਇੱਕ ਪਾਸੇ ਬੰਦਾ ਚਲਾਕੀਆਂ ਕਰਕੇ ਬਹੁਤ ਕੁਝ ਸਮਝਦਾ ਹੈ ਵੀ ਉਹਨੇ ਬਹੁਤ ਸਾਰਿਆਂ ਨੂੰ ਮੂਰਖ ਬਣਾ ਲਿਆ ਔਰ ਇੱਕ ਬੜੀ ਪਪੂਲਰ ਸੇਇੰਗ ਅੰਗਰੇਜ਼ੀ ਦੀ ਰਹੀ ਹੈ ਕਿ ਯੂ ਕੈਨ ਫੂਲ ਪੀਪਲ ਫॉर you can fool all the people for some time, you can fool all the people all the time, but you can't fool all the people all the ਇਸ ਕਿਸਮ ਦੀ ਕੋਟ ਹੈ ਕਿ ਤੁਸੀਂ ਕੁਝ ਲੋਕਾਂ ਨੂੰ ਹਮੇਸ਼ਾ ਲਈ ਮੂਰਖ ਬਣਾ ਸਕਦੇ ਹੋ। ਕੁਝ ਲੋਕ ਜਿਹੜੇ ਨੇ ਉਹ ਤੁਹਾਡੇ ਝਾਂਸੇ 'ਚ ਆ ਕੇ ਮੂਰਖ ਬਣੇ ਹੋਣਗੇ, ਪਰ ਯੂ ਕਾਂਟ ਫੂਲ ਆਲ ਦਾ ਪੀਪਲ ਆਲ ਦਾ ਟਾਈਮ। ਇਹ ਨਹੀਂ ਹੁੰਦਾ ਵੀ ਤੁਸੀਂ ਸਾਰੀ ਦੁਨੀਆ ਤੁਹਾਡੇ ਜਿਹੜੇ ਆ ਝਾਂਸੇ ਦੇ ਵਿੱਚ ਹਮੇਸ਼ਾ ਫਸੀ ਰਹੇ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਮੋਦੀ ਨੂੰ ਬ੍ਰਾਂਡ ਬਣਾ ਕੇ ਪ੍ਰੈਜ਼ੈਂਟ ਕਰਨ ਵਾਲੇ RSS ਨੇ ਮੋਦੀ ਨੂੰ 2002 ਦੀ ਮੁਸਲਿਮ ਨਸਲਕੁਸ਼ੀ ਗੁਜਰਾਤ 'ਚ ਪਹਿਲਾਂ ਕਰਵਾਈ ਉਹਦੇ ਰਾਹੀਂ, ਫਿਰ ਉਹਨੂੰ ਹਿੰਦੂ ਹਿਰਦੇ ਸਮਰਾਟ ਬਣਾਇਆ, ਫਿਰ ਉਹਨੂੰ ਇਵੇਂ ਪ੍ਰੋਜੈਕਟ ਕੀਤਾ ਕਿ ਵੀ ਇੱਕ ਪਾਸੇ ਉਹਨਾਂ ਨੇ 24/7 ਆਪਣੀ ਪੂਰੇ ਸਾਜ਼ਿਸ਼ੀ ਅੰਦਾਜ਼ 'ਚ ਮਨਮੋਹਨ ਸਿੰਘ ਸਰਕਾਰ ਨੂੰ ਮੋਸਟ ਕਰਪਟ ਇਨ ਦਾ ਹਿਸਟਰੀ ਪ੍ਰੂਵ ਕੀਤਾ ਔਰ ਇਹ ਦੱਸਿਆ ਕਿ ਭਾਈ ਇਹ ਡਿਲੀਵਰ ਨਹੀਂ ਕਰ ਸਕਦੇ ਔਰ ਅਲਟੀਮੇਟਲੀ ਮੋਦੀ ਆਨਸਰ ਹੈ ਔਰ ਇਹਨੂੰ ਹਿੰਦੂ ਹਿਰਦੇ ਸਮਰਾਟ ਦੇ ਤੌਰ ਤੇ ਪ੍ਰੈਜ਼ੈਂਟ ਕੀਤਾ। ਉਹਦੇ ਲਈ ਇੱਕ ਪੂਰੀ ਬੈਕਗਰਾਉਂਡ ਤਿਆਰ, ਹੁਣ ਹਰ ਇੱਕ ਨੂੰ ਪਤਾ ਸੀ ਕਿ ਟੋਟਲੀ ਜਾਲ ਕਿਸਮ ਦਾ ਖੂਨੀ ਬੰਦਾ ਹੈ ਜਿਹੜਾ ਬਿਲਕੁਲ ਕੋਈ ਐਜੂਕੇਸ਼ਨ ਨਹੀਂ, ਕੋਈ ਉਸ ਦੀ ਨਹੀਂ ਅਦਰ ਦੈਨ ਕਿ ਉਹ RSS ਦਾ ਪ੍ਰਚਾਰਕ ਰਿਹਾ, ਉਹੀ ਉਹਦੀ ਕੁਆਲੀਫਿਕੇਸ਼ਨ ਸੀ। ਲੇਕਿਨ ਪ੍ਰਾਈਮ ਮਿਨਿਸਟਰ ਬਣਾ ਕੇ, ਕਿਉਂਕਿ ਜਿਹੜੇ RSS ਨਾਗਪੁਰ ਹੈਂਡਲਰ ਨੇ ਉਹਨਾਂ ਨੂੰ ਪਤਾ ਹੈ ਵੀ ਕੀ ਕੀ ਇਨਗਰੀਡੀਐਂਟ ਨੇ, ਕਿਉਂਕਿ ਉਹ ਬਿਲਕੁਲ ਨਾਜ਼ੀਆਂ ਦੀ ਉਹਨਾਂ ਨੇ ਫਿਲਾਸਫੀ ਨੂੰ ਫੋਲੋ ਕੀਤਾ ਕਿ ਕਿਵੇਂ ਬ੍ਰੇਨ ਵਾਸ਼ਿੰਗ ਕਿਵੇਂ ਕੀਤੀ ਜਾਂਦੀ ਹੈ, ਲੋਕਾਂ ਦੇ ਦਿਮਾਗ ਕਿਵੇਂ ਸਾਫ਼ ਕੀਤੇ ਜਾਂਦੇ ਨੇ ਔਰ ਉਸ ਅੰਦਾਜ਼ ਦੇ ਵਿੱਚ ਉਹਨਾਂ ਨੇ ਜਿਹੜਾ ਮੀਡੀਆ ਦੇ ਉੱਤੇ, ਇਲੈਕਟ੍ਰੋਨਿਕ ਮੀਡੀਆ ਤੇ ਕਾਬੂ ਕੀਤਾ। ਫਿਰ ਅਸੀਂ ਸੋਸ਼ਲ ਮੀਡੀਆ ਦੇਖਦੇ ਹਾਂ, ਫੇਸਬੁੱਕ ਔਰ ਦੂਸਰੇ ਮਾਰਕ ਜ਼ਕਰਬਰਗ ਔਰ ਉਹਨਾਂ ਸਾਰਿਆਂ ਨੂੰ ਪੈਸੇ ਦੇ ਜ਼ੋਰ ਤੇ ਜਾਂ ਸ਼ੇਅਰ ਖਰੀਦ ਕੇ ਕਾਬੂ ਕੀਤਾ। ਮਨੀ ਜਨਰੇਟ ਕਰਨ ਵਾਲੇ ਜਿਹੜੇ ਵੱਡੇ ਵੱਡੇ ਅੰਡਾਨੀ, ਅਬਾਨੀ, ਪਤੰਜਲੀ, ਇਹ ਉਹ ਸਾਰੇ ਜਿਹੜੇ ਨੇ ਉਹਨਾਂ ਨੂੰ ਫਾਇਦਾ ਪਹੁੰਚਾਇਆ ਔਰ ਅੰਨਾ ਪੈਸਾ ਲਿਆ ਔਰ ਫਿਰ ਪਰਸੀਕਿਊਸ਼ਨ ਦਾ ਦੌਰਾ ਮੁਸਲਮਾਨਾਂ ਦੇ ਖਿਲਾਫ ਵਾਇਲੈਂਸ ਔਰ ਸਿੱਖਾਂ ਨੂੰ ਜਿਹੜਾ ਉਹ ਡੈਥ ਕਿਸ ਨਾਲ ਮਾਰਨ ਦੀ ਕੋਸ਼ਿਸ਼ ਕੀਤੀ। ਹੁਣ ਇਸ ਸਾਰੇ ਦੇ ਚੱਲਦੇ ਆ ਔਰ ਐਨ 2019 ਚ ਜਦੋਂ ਇਹਦੇ ਬਾਵਜੂਦ ਕਿ ਮੋਦੀ ਦਾ ਗ੍ਰਾਫ ਜਿਹੜਾ ਉਹ ਥੱਲੇ ਡਿੱਗਿਆ ਹੋਇਆ ਸੀ ਔਰ ਜਿੰਨੇ ਵੀ ਆ ਰਹੇ ਸੀ ਸਰਵੇ ਨਿਰਪੱਖ ਇਹਨਾਂ ਦੇ ਨਹੀਂ, ਉਹ ਦੱਸ ਰਹੇ ਸੀ ਕਿ ਮੋਦੀ ਲੂਜ਼ ਕਰ ਸਕਦਾ। ਉਹਨਾਂ ਨੇ ਐਨ ਜਿਹੜਾ ਪਹਿਲਗਾਮ ਕੀ ਜਿੱਥੇ ਪੁਲਵਾਮਾ ਦੇ ਵਿੱਚ ਉਹਨਾਂ ਨੇ 38-40 ਫੌਜੀ ਮਾਰ ਕੇ ਆਪ ਹੀ ਉਹ ਡਿਜ਼ਾਈਨ ਕਰਕੇ ਪਲਾਟ ਜਿਹੜਾ ਉਸ ਨੂੰ ਦੇਸ਼ ਦੀ ਸੁਰੱਖਿਆ ਦਾ ਇਸ਼ੂ ਬਣਾ ਕੇ ਬਾਲਾਕੋਟ ਤੇ ਸਰਜੀਕਲ ਸਟ੍ਰਾਈਕ ਤੇ ਇਹ ਉਹ ਐਸਾ ਕ੍ਰੀਏਟ ਕਰਕੇ ਨੈਸ਼ਨਲਿਜ਼ਮ ਦੀ ਇੱਕ ਵੇਵ 2019 ਦੇ ਵਿੱਚ ਮੋਦੀ ਪਹਿਲਾਂ ਨਾਲੋਂ ਵੀ ਜ਼ਿਆਦਾ ਮਜ਼ਬੂਤੀ ਦੇ ਨਾਲ ਜਿੱਤ ਕੇ ਆਇਆ ਔਰ ਇਸ ਸਾਰੇ ਦੇ ਚੱਲਦੇ ਆ ਫਿਰ ਜਿਵੇਂ ਦੁਨੀਆ ਭਰ 'ਚ ਘੁੰਮ ਕੇ ਮੋਦੀ ਹੈ ਤਾਂ ਸੋ ਉਹਦਾ ਇੱਕ ਗੁੱਡਾ ਬੰਨ ਦਿੱਤਾ ਔਰ ਬਹੁਤਿਆਂ ਨੂੰ ਇਹ ਲੱਗਣ ਲੱਗ ਗਿਆ ਕਿ ਵੀ ਮੋਦੀ ਤਾਂ ਜਿਹੜਾ ਇਹ ਹੁਣ ਰੁਕ ਨਹੀਂ ਸਕਦਾ, ਇਹ ਹਿੰਦੂ ਸਭ ਨੂੰ ਬਣਾ ਕੇ ਹਟੇਗਾ ਔਰ ਇਹ ਵਾਰ ਆਪਣੇ ਭਗਤਾਂ 'ਚ ਇਸ ਲੈਵਲ ਤੇ ਲੈ ਆਉਂਦਾ ਕਿ ਜੀ ਮੋਦੀ ਤਾਂ ਜਿਹੜਾ ਉਹ ਕਾਇਆ ਕਲਪ ਕਰ ਦੇਗਾ। ਲੇਕਿਨ ਇਸ ਗੱਲ ਦਾ ਧਿਆਨ ਰਹੇ ਕਿ ਭਾਈ ਅਲਟੀਮੇਟ ਜਦੋਂ ਅਸੀਂ ਅੱਤ ਤੇ ਰੱਬ ਦਾ ਵੈਰ ਕਹਿੰਦੇ ਹਾਂ ਤੇ ਇਹ ਬਿਲਕੁਲ ਠੀਕ ਹੈ। ਹਿਸਟਰੀ 'ਚ ਅਸੀਂ 7-8 ਹਜ਼ਾਰ ਸਾਲ ਦੀ ਇਨਸਾਨੀ ਤਾਰੀਖ ਦੇਖੋ, ਉਹ ਸਾਹਮਣੇ ਹੁੰਦਾ ਕਿ ਭਾਈ ਇਹ ਕਿਵੇਂ ਇਹਨਾਂ ਦਾ ਵੈਰ ਹੈ ਔਰ ਇਸ ਸਾਰੇ ਦੇ ਚੱਲਦੇ ਆ ਮੋਦੀ ਕੋਵਿਡ-19 ਦੇ ਚੱਲਦੇ ਆ 35-40 ਲੱਖ ਲੋਕ ਮਰ ਗਏ,
ਐਕਸਪੋਜ਼ ਹੋਇਆ ਕਿ ਭਾਈ ਕਿਸ ਲੈਵਲ ਤੱਕ ਫੇਲ ਹੈ ਐਡਮਿਨਿਸਟ੍ਰੇਸ਼ਨ। ਬੰਗਾਲ ਦੀਆਂ ਚੋਣਾਂ ਹੋਣ, ਕਿਵੇਂ ਜਿਹੜਾ ਉਸ ਬੀਬੀ ਨੇ, ਮਮਤਾ ਬੈਨਰਜੀ ਨੇ, ਇਹਨਾਂ ਸਾਰਿਆਂ ਦਾ ਮੂੰਹ ਭੰਨਿਆ, ਫਿਰ 22 ਇਲੈਕਸ਼ਨਾਂ ਦੇ ਵਿੱਚ ਸਾਹਮਣੇ ਆਇਆ। ਔਰ ਇੰਟਰਨੈਸ਼ਨਲ ਇਕਨੋਮੀ ਜਾ ਕੇ $2 ਟ੍ਰਿਲੀਅਨ ਦੇ ਉੱਤੇ ਸਿਮਟ ਗਈ, ਜਿਹੜੇ ਚੀਨ ਨੂੰ ਪਿੱਛਾ ਕਰਨਾ ਚਾਹੁੰਦੇ ਸੀ। ਫਿਰ ਚੀਨ ਨੇ ਕੁੱਟਿਆ 2 ਸਾਲ 'ਚੋਂ, ਜਿਹੜਾ 56 ਇੰਚ ਦੀ ਛਾਤੀ ਵਾਲਾ ਸੀ ਉਹ ਚੂਹੇ ਦੀ ਛਾਤੀ ਜਿੰਨਾ ਬਣ ਕੇ, ਜਿਹੜਾ ਅਜੇ ਤੱਕ ਵੀ ਨਹੀਂ ਬੋਲਦਾ ਹੈ, ਨਾ ਕੋਈ ਘੁੱਸਾ ਨਾ ਕੋਈ ਆਇਆ। ਸੋ ਉਹਦਾ ਉਹ ਮਾਈਟ ਇੰਟਰਨੈਸ਼ਨਲੀ ਜਿਸ ਟਰੰਪ ਦੇ ਨਾਲ ਯਾਰੀ ਪਾਈ ਹੋਈ ਸੀ ਜਾਂ ਦੂਜੀ, ਉਹ ਵੀ ਮੂੰਹ ਪਰਨੇ ਡਿੱਗਿਆ। ਤੇ ਇਹਨੂੰ ਵੀ ਹੁਣ ਇਸ ਸਾਰੇ ਤੋਂ ਬਾਅਦ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਕੁਦਰਤ ਦੀਆਂ ਕੁਝ ਅਲਾਮਤਾਂ ਹੁੰਦੀਆਂ ਨੇ ਜਿਹੜੀਆਂ ਦੱਸ ਰਹੀਆਂ ਹੁੰਦੀਆਂ ਕਿ ਵੀ ਇਹ ਪੁੱਠਾ ਗੇਅਰ ਲੱਗ ਗਿਆ। ਹੁਣ ਇਸ ਤੋਂ ਪਹਿਲਾਂ ਕਿ ਮੈਂ ਇਹ ਗੱਲ ਕਰਾਂ ਵੀ ਇੱਕ ਪਾਸੇ ਤਾਂ ਕੁਦਰਤ ਦਾ ਵਰਤਾਰਾ ਹੁਣ ਵਾਪਰਨਾ ਸ਼ੁਰੂ ਹੋਇਆ, ਪਰ ਜਿਨ੍ਹਾਂ ਲੋਕਾਂ ਨੂੰ ਤੁਸੀਂ ਬ੍ਰੇਨ ਵਾਸ਼ ਕਰਕੇ ਕਿਸ ਲੈਵਲ ਤੇ ਲਿਆ ਕੇ ਖੜਾ ਕੀਤਾ ਹੁੰਦਾ, ਜਦੋਂ ਅਸੀਂ ਇਸ ਸੈਗਮੈਂਟ ਨੂੰ ਕਿਹਾ ਕਿ ਭਾਈ ਕਿਵੇਂ ਗੋਡ ਇਨਕਾਰਨੇਟ, ਰੱਬ ਦਾ ਅਵਤਾਰ। ਉਹਨੇ ਰੱਬ ਦਾ ਅਵਤਾਰ ਕੱਲਾ ਇਹਨੂੰ ਮੋਦੀ ਨੂੰ ਪਹਿਲੀ ਵਾਰ ਨਹੀਂ ਕਿਹਾ। ਜਿਸ ਬੇਅੰਤੇ ਦੇ ਚੀਥੜੇ ਜਿਹੜਾ 31 ਅਗਸਤ 1995 ਨੂੰ ਸ਼ਹੀਦ ਭਾਈ ਦਿਲਾਵਰ ਸਿੰਘ ਨੇ ਉਡਾਏ ਸੀ, ਉਸ ਤੋਂ ਪਹਿਲਾਂ ਦੇ 6 ਮਹੀਨੇ ਦੀਆਂ ਅਖਬਾਰਾਂ ਕੱਢ ਕੇ ਦੇਖ ਲਓ, ਪੰਜਾਬ ਦੇ ਹਿੰਦੂ ਨੂੰ ਭਗਵਾਨ ਰਾਮ ਦਾ ਅਵਤਾਰ ਕਹਿੰਦੇ ਸੀ, ਤੇ ਜਿਹੜੇ ਪਗੜੀਧਾਰੀ ਵਿਕੇ ਸਿੱਖ ਨੇ ਉਹ ਗੁਰੂ ਨਾਨਕ ਦਾ ਅਵਤਾਰ ਕਹਿੰਦੇ ਸੀ ਜੀ ਕਿ ਇਹਨੇ ਪੰਜਾਬ ਚ ਅਮਨ ਲੈ ਆਂਦਾ। ਔਰ ਦੂਜਾ, ਔਰ ਹਾਲਾਂਕਿ ਉਹੀ ਬੇਅੰਤੇ ਔਰ KP ਗਿੱਲ ਨੇ 50,000 ਤੋਂ ਜ਼ਿਆਦਾ ਸਿੱਖ ਨੌਜਵਾਨ 2 ਸਾਲਾਂ 'ਚ ਮਾਰੇ ਸੀ। ਲੇਕਿਨ ਬਾਅਦ ਦੇ ਵਿੱਚ ਉਹਦੀ ਜਿਹੜਾ ਫੂਕਣ ਦੇ ਲਈ ਡੈੱਡ ਬਾਡੀ ਨਹੀਂ ਸੀ ਬਚੀ ਹੋਈ, ਝਾੜੂ ਦੇ ਨਾਲ ਹੀ ਇਕੱਠਾ ਕੀਤਾ। ਇਹੀ ਹਾਲ ਰਾਜੀਵ ਗਾਂਧੀ ਦਾ ਵੀ ਹੋਇਆ ਸੀ, ਜਿਹਨੇ ਬੜਾ ਵ੍ਰਿਕਸ਼ ਡੇਕ ਕੇ ਤੇ ਹਜ਼ਾਰਾਂ ਸਿੱਖਾਂ ਦੇ ਖੂਨ ਨਾਲ ਉਹਨੇ ਤਿਲਕ ਲਾਇਆ ਸੀ। ਉਹ ਵੀ ਜਦੋਂ ਧੇਨੂ ਨੇ ਉਹਨੂੰ ਖਿਲਾਰਿਆ ਤੇ ਝਾੜੂ ਦੇ ਨਾਲ ਹੀ ਇਕੱਠਾ ਕੀਤਾ ਸੀ। ਹੁਣ ਇਹ ਹੁੰਦਾ ਇੰਦਾ ਐਂਡ। ਹੁਣ ਇਹ ਇੱਕ ਪਾਸੇ ਖਬਰ ਹੈ ਕਿ ਮੱਧ ਪ੍ਰਦੇਸ਼ ਜਿੱਥੇ BJP ਦੀ ਹਕੂਮਤ ਹੈ, ਮੋਦੀ ਇਜ਼ ਇਨਕਾਰਨੇਸ਼ਨ ਆਫ ਗॉड ਬੋਰਨ ਟੂ ਐਂਡ ਡੈਸਪੇਅਰ ਸੇਜ਼ MP ਮਿਨਿਸਟਰ। ਹੁਣ ਇਹ ਕਮਾਲ ਪਟੇਲ ਜਨਾਬ ਨੇ ਜਿਹੜੇ ਮਿਨਿਸਟਰ ਨੇ, ਔਰ ਇਹ ਕਹਿ ਰਹੇ ਨੇ ਮੱਧ ਪ੍ਰਦੇਸ਼ ਐਗਰੀਕਲਚਰ ਮਿਨਿਸਟਰ BJP ਲੀਡਰ ਕਮਲ ਪਟੇਲ ਟਰਮਡ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਐਨ ਇਨਕਾਰਨੇਸ਼ਨ ਆਫ ਗॉड, ਕਿ ਇਹ ਰੱਬ ਦਾ ਅਵਤਾਰ ਹੈ। saying he like Lord Rama and Lord Krishna was born to end the atmosphere of despair created due to rise in atrocities committed by Congress, corruption and destruction of country's culture। कि कांग्रेस ਜਿਹੜੀ ਹੈ ਉਹ ਕਰਪਟ ਸੀ, ਮੁਲਕ ਦਾ ਜਿਹੜਾ ਉਹ ਤਹਿਜ਼ੀਬ ਡਿਸਟਰੋਏ ਕਰ ਰਹੀ ਸੀ, ਔਰ ਜਿਹੜੀ ਹੈ ਇਸ ਚੋਂ ਰੱਬ ਨੇ ਭਗਵਾਨ ਰਾਮ ਔਰ ਕ੍ਰਿਸ਼ਨ ਦੇ ਅਵਤਾਰ ਵਾਂਗ ਭਗਵਾਨ ਮੋਦੀ ਨੂੰ ਇਸ ਦੁਨੀਆ ਦੇ ਉੱਤੇ ਭੇਜਿਆ, ਔਰ ਇਹ ਰੱਬ ਦਾ ਅਵਤਾਰ ਹੈ। ਹੁਣ ਚਲੋ ਇਹਨਾਂ ਦਾ ਰੱਬ ਜੀ ਨੂੰ ਉਹਨਾਂ ਨੂੰ ਕਹਿ ਦਿੰਦੇ ਕਿ ਰੱਬ ਜੀ, ਰਾਮ ਜੀ ਕਹਿ ਦਿੰਦੇ, ਚਲੋ ਰਾਮ ਦਾ ਆਪਣਾ ਮੰਦਿਰ ਤਾਂ ਆਪ ਹੀ ਬਣਾ ਕੇ ਆਇਆ। ਹੁਣ ਵਰਲਡ ਇਕਨੋਮਿਕ ਫੋਰਮ ਦੀ ਦੁਨੀਆ ਭਰ ਦੇ ਲੀਡਰ ਨੇ, ਉਹਨਾਂ ਦੀ ਕਾਨਫਰੰਸ ਹੋ ਰਹੀ ਸੀ, ਔਰ ਮੋਦੀ ਜਿਹੜਾ ਉਹਨੂੰ ਐਡਰੈਸ ਕਰ ਰਿਹਾ ਸੀ, ਔਰ ਕਰਦੇ ਕਰਦੇ ਇੱਕਦਮ ਉਹ ਭੁੱਲ ਗਿਆ, ਬਲੈਂਕ ਹੋ ਗਿਆ। ਸਕਰੀਨ ਦੇ ਉੱਤੇ, ਸਕਰੀਨ ਤਾਂ ਹੈ ਨਹੀਂ ਸੀ, ਟੈਲੀਪ੍ਰੋਂਪਟਰ ਦੋਨੋਂ। ਟੈਲੀਪ੍ਰੋਂਪਟਰ ਇੱਕ ਐਸੀ ਟੈਕਨੀਕ ਹੈ ਜਿਹਦੇ ਥੱਲੇ ਉਹਦੇ ਤੇ ਜਿਹੜੇ ਹਵਾ 'ਚ ਲਫ਼ਜ਼ ਆ ਰਹੇ ਹੁੰਦੇ ਨੇ, ਸਕਰੀਨ ਆਮ ਬੰਦਾ ਦੇਖਦਾ ਹੈ ਤਾਂ ਉਹਨੂੰ ਨਜ਼ਰ ਨਹੀਂ ਆ ਰਿਹਾ ਹੁੰਦਾ, ਪਰ ਜਿਹੜਾ ਐਡਰੈਸ ਕਰ ਰਿਹਾ ਹੈ ਟੈਲੀਪ੍ਰੋਂਪਟਰ, ਉਹ ਉੱਤੇ ਉਹਦੇ ਤੇ ਉਹ ਪ੍ਰਿੰਟਡ ਉਹਦੇ ਤੋਂ ਹੀ ਬੋਲਦਾ। ਹੁਣ ਤੱਕ ਇਹ ਜਿਹੜੀ ਇੱਕ ਡਰਾਮੇਬਾਜ਼ੀ ਸੀ ਕਿ ਜੀ ਮੋਦੀ ਐਕਸਟੈਂਪੋਰ, ਮੂੰਹ ਜ਼ੁਬਾਨੀ ਦੇਖੋ, ਇਹ ਠੀਕ ਹੈ ਹਿੰਦੂ ਤਵੀਏ ਜਿੰਨੇ RSS ਦੇ ਵਿਚਾਰਕ ਪ੍ਰਚਾਰਕ ਨੇ, ਇਹਨਾਂ ਨੂੰ ਬੋਲਣਾ ਤਾਂ ਆਉਂਦਾ, ਬੋਲਦਾ ਹੀ ਨੇ, ਇਹਨਾਂ ਦੀ ਰੋਟੀ ਪਾਣੀ ਉਹਦੇ ਚੋਂ ਹੈ। ਉਹ ਕਰਾਊਡ ਨੂੰ ਤੁਸੀਂ ਹਿੰਦੂਤਵਾ ਦੀਆਂ ਝੂਠੀਆਂ ਕਹਾਣੀਆਂ ਸੁਣਾਉਣੀਆਂ ਨੇ, ਮੁਸਲਮਾਨਾਂ ਦੇ ਖਿਲਾਫ ਨਫ਼ਰਤ, ਪਰ ਇਹ ਪ੍ਰੈਜ਼ੈਂਟ ਕਰਦੇ ਸੀ ਕਿ ਦੇਖੋ ਮੋਦੀ ਜਿਹੜਾ, ਔਰ ਵਰਚੁਅਲ ਕਾਨਫਰੰਸ ਜਦੋਂ ਹੁਣ ਹੋਈਆਂ ਨੇ ਕੋਵਿਡ ਦੇ ਚੱਲਦੇ, ਤੇ ਉਹਦੇ 'ਚ ਅਸੀਂ ਦੇਖੋ ਜੀ ਮੋਦੀ ਮਤਲਬ ਭਾਵੇਂ ਬੋਲਦਾ ਉਹ ਹਿੰਦੀ 'ਚ ਹੈ, ਲੇਕਿਨ ਉਹ ਐਕਸਟੈਂਪੋਰ ਬੋਲ ਰਿਹਾ। ਹੁਣ ਇਸ ਗੱਲ ਨੇ ਦੋ ਜਿਹੜੇ ਨੇ ਉਹ ਭੇਦ ਖੋਲ ਦਿੱਤੇ। ਇੱਕ ਤਾਂ ਜਿਵੇਂ ਮੈਂ ਕਿਹਾ ਵੀ ਜਦੋਂ ਕਿਸੇ ਨੂੰ ਰੱਬ ਨੇ ਕਿਸੇ ਨੂੰ ਖਵਾਰ ਕਰਨਾ ਹੁੰਦਾ ਹੈ, ਤੇ ਜੇ ਉਹਦੇ 'ਚ ਕੋਈ ਚੰਗਿਆਈ ਕਿਸੇ ਨੂੰ ਨਜ਼ਰ ਵੀ ਆ ਰਹੀ, ਉਹ ਖੋਹ ਲੈਂਦਾ, ਖੁੱਸ ਲੈ ਚੰਗਿਆਈ ਉਹਦੇ ਕਰ ਲੈਂਦਾ। ਹੁਣ ਉਹਦੇ 'ਚ ਇਹ ਹੋਇਆ ਕਿ ਵੀ ਉਹ ਗੁੰਮਸੁੰਮ, ਦੁਨੀਆ ਭਰ ਦੇ ਲੀਡਰ ਬੈਠੇ ਨੇ, ਦੇਖ ਰਹੇ ਨੇ, ਫਿਰ ਉਹ ਕਹਿ ਰਿਹਾ ਅਰੇ ਭਾਈ ਮੇਰੀ ਆਵਾਜ਼ ਆ ਰਹੀ ਹੈ, ਪਰ ਉਹਨੂੰ ਭੁੱਲ ਗਿਆ ਕਿ ਵੀ ਉਹ ਕੀ ਕਰ ਰਿਹਾ।
ਹੁਣ ਉਹਨੂੰ ਉਹਨਾਂ ਨੇ ਬਹਾਨਾ ਬਣਾਇਆ, ਉਦੋਂ ਤੱਕ ਤਾਂ ਕਿਸੇ ਨੂੰ ਪਤਾ ਹੀ ਨਹੀਂ ਸੀ ਕਿ ਟੈਲੀਪ੍ਰੋਂਪਟਰ ਦੇ ਉੱਤੇ ਹੀ ਪੜ੍ਹਦਾ, ਇਹ ਤਾਂ ਬੋਲਦਾ ਹੀ ਨਹੀਂ ਹੈ ਆਪ। ਉਹਨੂੰ ਉਹਨਾਂ ਨੇ ਕਹਿਣਾ ਸ਼ੁਰੂ ਕਰਤਾ ਹੁਣ ਵਿਜੇ ਦੇਖੋ ਜੀ ਟੈਲੀਪ੍ਰੋਂਪਟਰ ਗਲਿਚ, ਇਹ ਗੜਬੜ ਹੋਈ। ਲੇਕਿਨ ਜਿਹੜੀ ਫੈਕਟ ਚੈਕਿੰਗ ਵੈਬਸਾਈਟ ਹੈ ALT ਨਿਊਜ਼ co-founder Pratik Sinha said it is unlikely that Prime Minister Modi had a teleprompter gaffe. If you look at the WEF version of recording of speech, someone in the background says, sir, आप उनसे एक बात पूछिए कि सब जुड़ गए क्या, कि भी ये पूछो। This portion is not clear in the video live streamed on PM's YouTube channel, और फिर वो एकदम चुप कर जाता है। ਹੁਣ ਇਹ ਸਾਰੇ ਖਬਰ ਫੈਲੀ ਹੋਈ ਹੈ ਔਰ ਉਹਦੇ 'ਚ ਉਹਨੇ ਰਾਹੁਲ ਗਾਂਧੀ ਨੇ ਤਾਂ ਉਹਦੇ ਤੇ ਤੰਜ਼ ਕੀਤਾ ਹੈ। ਰਾਹੁਲ ਗਾਂਧੀ ਨੇ ਇਹ ਕਿਹਾ ਕਿ ਵੀ ਇਹ ਜਿਹੜਾ ਟੈਲੀਪ੍ਰੋਂਪਟਰ ਹੈ ਉਹਦੇ ਤੇ ਉਹਦੇ ਐਗਜ਼ੈਕਟ ਲਫ਼ਜ਼ ਨੇ ਕਿ ਟੈਲੀਪ੍ਰੋਂਪਟਰ ਵੀ ਅੱਕ ਗਿਆ ਕਿ ਵੀ ਝੂਠ ਸੁਣ ਕੇ ਉਹਨੇ ਕਿਹਾ ਵੀ ਮੈਂ ਹੋਰ ਝੂਠ ਨਹੀਂ ਲੈ ਸਕਦਾ। ਹਾਲਾਂਕਿ ਫੈਕਟ ਚੈਕਰ ਕਹਿ ਰਹੇ ਟੈਲੀਪ੍ਰੋਂਪਟਰ ਗ੍ਰਾਫੇ ਨਹੀਂ ਹੈ। ਔਰ ਜਿਹੜੇ ਖਾਲਿਸਤਾਨੀ ਵਿਚਾਰਧਾਰਾ ਵਾਲਿਆਂ ਨੂੰ ਵੀ ਜ਼ਾਹਰ ਹੈ ਵੀ ਉਹ ਤਾਂ ਹਰ ਚੀਜ਼ ਖਾਲਿਸਤਾਨ ਦੇ ਖਾਤੇ 'ਚ ਪਾਉਂਦੇ ਨੇ। ਔਰ ਇਹ ਪੰਜਾਬੀ ਫੀਡ ਦੇ ਉੱਤੇ ਉਹਨਾਂ ਨੇ ਖਬਰ ਲਾਈ ਹੈ, ਹਾਏ ਹਾਏ ਇਹ ਕੀ ਭਾਣਾ ਵਰਤ ਗਿਆ, ਇਸ ਵਰਤਾਰੇ ਪਿੱਛੇ ਖਾਲਿਸਤਾਨੀਆਂ ਦੀ ਵੱਡੀ ਸਾਜ਼ਿਸ਼ ਦਾ ਪਰਦਾਫਾਸ਼ ਭਾਰਤੀ ਮੀਡੀਆ ਕਿ ਇਹ ਖਾਲਿਸਤਾਨੀ ਵੜ ਕੇ ਟੈਲੀਪ੍ਰੋਂਪਟਰ 'ਚ ਉਹਨਾਂ ਨੇ ਟੈਲੀਪ੍ਰੋਂਪਟਰ ਬੰਦ ਕਰਤਾ, ਮੋਦੀ ਦੀ ਬੋਲਤੀ ਬੰਦ। ਔਰ ਉਹ ਜਿਹੜੇ ਨੇ ਔਰ ਇਹ ਸਾਰੇ ਦੇ ਉੱਤੇ ਜਿਹੜਾ ਜਲੂਸ ਨਿਕਲਿਆ ਹੋਇਆ ਅੱਜ ਸਾਰਾ ਕਿ ਵੀ ਹੁਣ ਅੱਜ ਮੈਂ 2-3 ਸ਼ੋਅ ਦੇਖ ਰਿਹਾ ਸੀ ਇਹਦੇ ਤੇ ਉਹਨਾਂ ਨੇ ਕਿਹਾ ਕਿ ਜੀ ਇਹ ਵੀ ਭਰਮ ਟੁੱਟ ਗਿਆ ਕਿ ਮੋਦੀ ਦੇਖੋ ਜੀ ਮੂੰਹ ਜ਼ਬਾਨੀ ਬੋਲਦਾ ਔਰ ਇਹ ਸਾਰੇ ਚੋਂ ਜ਼ਾਹਰ ਹੋ ਗਿਆ ਕਿ ਭਾਈ ਇਹ ਔਰ ਮੈਂ ਤਾਂ ਇਹਨੂੰ ਦੂਸਰੇ ਪਾਸਿਓਂ ਦੇਖਦਾ ਕਿ ਇਹ ਜਦੋਂ ਸਾਰੇ ਬਾਜ਼ਾਰ ਕੁਦਰਤ ਕਿਸੇ ਨੂੰ ਖੁਆਰ ਕਰਦੀ ਹੈ ਇਹਦਾ ਮਤਲਬ ਇਹ ਹੁੰਦਾ ਕਿ ਬਿਗਨਿੰਗ ਆਫ ਐਨ ਐਂਡ ਵੀ ਹੁਣ ਜਿਹਨੂੰ ਕਹਿੰਦਾ ਸੀ ਇਹਦੀ ਪੁੱਠੀ ਮਾਲਾ ਫਿਰਨੀ ਸ਼ੁਰੂ ਹੋ ਗਈ ਹੈ ਉਸ ਲਾਈਨ ਤੇ ਤੁਰ ਪਏ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਨੂੰ ਮੁਕਾਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।